वाहिगुरू जी का खालसा वाहिगुरू जी की फतेह अस्सलाम वालेकुम आदाब वर जमात ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ ਆਉਣਾ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਆ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ का खालसा वाहिगुरू जी की फतेह। हाँ जी नीलम कौर जी तुहानू भी तो दुनिया भर च बैठे साडे बहुत ही प्यारे सोहने सियाणे टीवी 84 दे व्यूअर्स नू भी वाहिगुरू जी का खालसा वाहिगुरू जी की फतेह ते साडे बहुत ही प्यारे मुसलमान भैणां भरावां नू अस्सलाम वालेकुम। जी डॉक्टर साहब जी आया नु प्रोग्राम सच्चो सच विच बहुत शुक्रिया जी डॉक्टर साहब। आज 12 नवंबर 2021 29 तक नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਈਬ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। व्यूअर्स जे तुसीं टीवी 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਜਿਸ ਤਰ੍ਹਾਂ ਕਿ ਅਸੀਂ ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਸਾਰਿਆਂ ਨੂੰ ਆਪਾਂ हैप्पी वीकेंड कहते हैं कि तुहाडा जिहड़ा वीकेंड है बहुत ही वधिया गुजरे। सो व्यूअर्स जिस तरह कि असीं सब जानते हैं कि जिहड़ा ये वीक है ये दसवंध वीक जिहड़ा है दे वजों आपां जिहड़े मना रहे हैं। सो एंड ऑफ द वीक तुहाडे वल्लों जिहड़ी दित्ती हर एक डोनेशन जिहड़ी हैगी दसवंध नैटवर्क वल्लों $400 तक जिहड़ी मैच कीती जावेगी और तुहाडे वल्लों दित्ते $400 टीवी 84 ਨੂੰ 800 बन के मिलणगे। सो वैबसाइट ਅਤੇ ਹੋਰ ਜਿਹੜੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਤੁਸੀਂ ਸਕਰੀਨ ਦੇ ਉੱਪਰ ਤੁਸੀਂ ਦੇਖ ਸਕਦੇ ਹੋ। ਸੋ ਤੁਸੀਂ ਮੰਥਲੀ ਰੈਕਰਿੰਗ ਡੋਨੇਸ਼ਨ ਲਈ ਜਿਹੜੀ ਸਾਈਨ ਅਪ ਵੀ ਤੁਸੀਂ ਕਰ ਸਕਦੇ ਹੋ। ਸੋ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਤੁਸੀਂ ਸਾਡੇ ਤੱਕ ਪਹੁੰਚ ਵੀ ਕਰ ਸਕਦੇ ਹੋ ਸਾਡੇ ਫੋਨ ਨੰਬਰ ਰਾਹੀਂ। ਸੋ 5166191984 ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸੇਮ ਨੰਬਰ ਤੇ WhatsApp ਵੀ ਕਰ ਸਕਦੇ ਹੋ। ਸੋ ਹੁਣ ਵਿਊਅਰਸ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪਹਿਲੇ ਸੈਗਮੈਂਟ ਦੇ ਵਿੱਚ ਪਹਿਲੇ ਇਸ਼ੂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਭਾਰਤ ਤੇ ਅਫਗਾਨਿਸਤਾਨ ਦੇ ਹਵਾਲੇ ਨਾਲ ਕਿ ਭਾਰਤੀ ਹਾਕਮ ਅਤੇ ਉਹਨਾਂ ਦੇ ਜਿਹੜੇ ਦੁਮਛੱਲੇ ਨੇ ਅਫਗਾਨਿਸਤਾਨ ਦੇ ਲੋਕਾਂ ਨਾਲ ਹਮਦਰਦੀ ਦੀਆਂ ਜਿਹੜੀਆਂ ਨੇ ਉਡੀਂਗਾਂ ਮਾਰਦੇ ਥੱਕਦੇ ਨਹੀਂ ਪਰ ਹਕੀਕਤ ਇਸ ਦੇ ਬਿਲਕੁਲ ਉਲਟ ਹੈ। ਔਰ ਅਫਗਾਨਿਸਤਾਨ ਦੀ ਸਾਬਕਾ ਜਿਹੜੀ ਮੈਂਬਰ ਪਾਰਲੀਮੈਂਟ ਹੈਗੀ ਹੈ ਬੀਬੀ ਸ਼ੁਕਰੀਆ ਬਰਕਜ਼ਾਈ ਨੇ ਲੰਡਨ ਤੋਂ ਇਹ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਭਾਰਤ ਨੇ ਅਫਗਾਨਿਸਤਾਨ ਦੇ ਲੋਕਾਂ ਦਾ ਮੁਸੀਬਤ ਦੀ ਘੜੀ ਵਿੱਚ ਸਾਥ ਛੱਡਿਆ ਹੈ ਜਿਨ੍ਹਾਂ ਕੋਲ ਡਿਪਲੋਮੈਟਿਕ ਜਿਹੜੇ ਪਾਸਪੋਰਟ ਸਨ ਉਹਨਾਂ ਨੂੰ ਵੀ ਭਾਰਤ ਆਉਣ ਦੀ ਜਿਹੜੀ ਇਜਾਜ਼ਤ ਨਹੀਂ ਦਿੱਤੀ ਗਈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? देखो सब तो पहला तो असी दसवंध नैटवर्क ਲਈ ਜਿਹੜੇ ਸਾਡੇ ਵੀਰ ਭੈਣਾਂ ਕੰਟਰੀਬਿਊਟ ਕਰ ਰਹੇ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਔਰ ਅਸੀਂ ਰੋਜ਼ਾਨਾ ਦੀ ਤਰ੍ਹਾਂ ਇਹ ਦੱਸਣਾ ਚਾਹੁੰਦੇ ਹਾਂ ਕਿ ਤੁਹਾਡੀ ਥੋੜੀ ਜਿਹੀ ਮਦਦ ਵੀ ਸਾਡੇ ਲਈ ਇੱਕ ਬਹੁਤ ਹੌਸਲੇ ਵਾਲੀ ਗੱਲ ਹੈ। ਔਰ ਜਿਹਦੇ ਵਿੱਚ ਜਦੋਂ ਅਸੀਂ ਈਵਨ ਇੱਕ ਕੌਡੀ ਦੇਣ ਦੀ ਗੱਲ ਵੀ ਕਰਦੇ ਹਾਂ ਜਿਹੜੀ ਕਿ ਪ੍ਰੇਮ ਭਾਵ ਨਾਲ ਜਾਂ ਜਦੋਂ ਤੁਸੀਂ ਇਹ ਸੋਚਦੇ ਹੋ ਕਿ ਟੀਵੀ 84 ਨੇ ਮੀਡੀਆ ਦੀ ਦੁਨੀਆ ਦੇ ਵਿੱਚ ਕਿਵੇਂ ਪੰਥਕ ਏਜੰਡੇ ਨੂੰ ਧੁਰਾ ਬਣਾ ਕੇ ਇਹਨਾਂ 9 ਵਰਿਆਂ ਦੇ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਨੇ ਤੇ ਫਿਰ ਸਾਨੂੰ ਵੀ ਹੌਸਲਾ ਹੁੰਦਾ ਹੈ ਕਿ ਸਾਡੀ ਕੌਮ ਦੇ ਵਿੱਚ ਐਪਰੀਸ਼ੀਏਸ਼ਨ ਵੀ ਹੈ। ਔਰ ਇਹੀ ਗੱਲ ਅੱਜ ਡਾਕਟਰ ਅਮਰਜੀਤ ਸਿੰਘ ਹੋਰਾਂ ਨਾਲ ਵੀ ਡਿਸਕਸ ਹੋ ਰਹੀ ਸੀ ਕਿ ਭਾਈ ਅਸੀਂ ਜਿਸ ਕਾਰਵਾਂ ਨੂੰ ਲੀਡ ਕਰ ਰਹੇ ਹਾਂ ਜਾਂ ਜਿਸ ਦਾ ਅਸੀਂ ਹਿੱਸਾ ਹੈ ਉਹ ਹਰ ਇੱਕ ਦੇ ਹਿੱਸੇ ਨਹੀਂ ਆਇਆ। ਇਹ ਗੁਰੂ ਨੇ ਜੇ ਸਾਨੂੰ ਸਾਰਿਆਂ ਨੂੰ ਹਿੰਮਤ ਦਿੱਤੀ ਅਸੀਂ ਇਸ ਰਸਤੇ ਤੇ ਤੁਰੇ। ਸਾਨੂੰ ਪਤਾ ਹੈ ਵੀ ਇਹ ਪੈਂਡਾ ਸੌਖਾ ਨਹੀਂ ਹੈ। ਤੁਸੀਂ ਐਂਟਰਟੇਨਮੈਂਟ ਚੈਨਲ ਖੋਲ ਲਓ ਤੁਸੀਂ ਸਰਕਾਰ ਪੱਖੀ ਗੱਲਾਂ ਕਰ ਲਓ ਤੁਸੀਂ ਮੰਤਰੀ ਜੰਤਰੀ ਤੰਤਰੀ ਇਹ ਸਾਰੇ ਨਜੂਮੀਏ ਜੋਤਸ਼ੀ ਦੂਸਰੇ ਇਕੱਠੇ ਕਰ ਲਓ ਕੱਲਾ ਕੱਲਾ ਜਿਹੜਾ ਹੈ ਉਹ ਤੁਹਾਡਾ ਜਾਂ ਤੁਸੀਂ ਧਨਾੜ ਲੋਕਾਂ ਦੀ ਚਾਪਲੂਸੀ ਕਰਕੇ ਸਵੇਰ ਤੋਂ ਸ਼ਾਮ ਤੱਕ ਉਹਨਾਂ ਦੀ ਸਿਫਤ ਕਰਦੇ ਰਹੋ ਔਰ ਉਹਨਾਂ ਨੂੰ ਤੁਸੀਂ ਹਿੱਸਾ ਬਣਾ ਲਓ ਤੇ ਇਹ ਬੜਾ ਕੰਮ ਸੌਖਾ ਹੈ। ਪਰ ਅਸੀਂ ਜਿੱਥੇ ਨਿਰੋਲ ਪੰਥਕ ਸਿੱਖੀ ਵਿਚਾਰਧਾਰਾ ਉਸ ਦੀ ਰੋਸ਼ਨੀ ਦੇ ਵਿੱਚ ਆਪਣੇ ਪ੍ਰੋਗਰਾਮ 24 ਘੰਟੇ ਦੇ ਪਲਾਨ ਕਰਦੇ ਹਾਂ ਉੱਥੇ ਅੱਗੋਂ ਜੋ ਪੰਥ ਦੇ ਲਈ ਫਿਊਚਰ ਹੀ ਨਹੀਂ ਸਾਡਾ ਪ੍ਰੈਜ਼ੈਂਟ ਵੀ ਇਸ ਗੱਲ ਦਾ ਬਿਲਕੁਲ ਕੋਈ ਕਿਸੇ ਨੂੰ ਭੁਲੇਖਾ ਨਹੀਂ ਹੋਣਾ ਚਾਹੀਦਾ। ਔਰ ਜੇ
ਅਸੀਂ ਪਿਛਲੇ ਲਗਭਗ 36-37 ਸਾਲ 'ਚ ਜੂਨ 84 ਨੂੰ ਹੀ ਜੇ ਫਾਈਨਲ ਵਾਟਰਸ਼ੈਡ ਮੰਨੀਏ ਸਿੱਖ ਕੌਮ ਔਰ ਭਾਰਤੀ ਸਟੇਟ ਦੇ ਰਿਲੇਸ਼ਨਸ਼ਿਪਸ ਦੇ ਵਿੱਚ, ਤੇ ਕੋਈ ਸੂਰਜ ਐਸਾ ਨਹੀਂ ਚੜਿਆ ਹੈ ਜਿਸ ਨੇ ਯਕੀਨ ਕਰਵਾਇਆ ਹੋਏ ਕਿ ਭਾਰਤ ਵਿੱਚ ਸਿੱਖਾਂ ਦੀ ਹਾਲਤ ਵੱਧ ਤੋਂ ਬਦਤਰ ਨਹੀਂ ਹੋਈ ਜਾਂ ਕੁਝ ਐਸਾ ਹੋ ਗਿਆ ਕਿ ਸਿੱਖ ਹੁਣ ਖਾਲਿਸਤਾਨ ਤੋਂ ਬਿਨਾਂ ਕਿਸੇ ਹੋਰ ਮੁੱਦੇ ਦੇ ਨਾਲ ਸੰਤੁਸ਼ਟ ਹੋ ਸਕਦੇ ਨੇ ਜਾਂ ਕੋਈ ਹੋਰ ਹੱਲ ਇਸ ਚੋਂ ਨਿਕਲ ਸਕਦਾ। ਸੋ TV 84 ਸਾਡੇ ਟੇਬਲ ਤੇ ਪਿਆ ਹੈ ਖਾਲਿਸਤਾਨ ਦਾ ਝੰਡਾ, ਸਾਡਾ ਗੁਰੂ ਗ੍ਰੰਥ ਗੁਰੂ ਪੰਥ ਪ੍ਰਤੀ ਸਮਰਪਿਤ ਭਾਵਨਾ, ਔਰ ਨਾ ਹੀ ਆਪਣੇ ਆਪ ਦੇ ਵਿੱਚ ਕਿ TV 84 ਫਾਈਨਲ ਵਾਟਰਸ਼ੈਡ ਵਾਲੀ ਉਸ ਰਿਲੇਸ਼ਨਸ਼ਿਪ ਦੀ ਗੱਲ ਕਰਦਾ ਹੈ। 84 ਜੂਨ 84 ਹੋਏ, ਨਵੰਬਰ 84 ਹੋਏ, ਉਹ ਤਾਂ ਆਗਾਜ਼ ਸੀ ਘੱਲੂਕਾਰਿਆਂ ਦੀ ਇੱਕ ਉਹ ਪੂਰੀ ਜਿਹੜੀ ਉਹਨਾਂ ਨੇ ਅਨਲੀਸ਼ ਕੀਤੀ ਸੀਰੀਅਲ, ਜਿਹੜੀ 84 ਤੋਂ 94 ਤੱਕ ਇੱਕ ਪੂਰੀ ਜਿਹਨੇ ਇੱਕ ਸਿੱਖ ਨਸਲ ਮਾਰ ਮੁਕਾਈ, ਫਿਰ ਨਸ਼ਿਆਂ ਰਾਹੀਂ ਨਸਲਕੁਸ਼ੀ ਕਰਨ ਦੀ ਗੱਲ, ਔਰ ਹੁਣ ਤਾਂ ਸਿੱਧੇ ਸਿੱਧੇ ਉਹਨਾਂ ਹਿੰਦੂ ਤਵੀਆਂ ਦੇ ਹੱਥ 'ਚ ਪਾਵਰ ਹੈ ਜਿਨ੍ਹਾਂ ਨੇ 2015 ਤੋਂ ਸਾਡੇ ਇਸ਼ਟ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੁਣ ਤੱਕ ਗਿਣਤੀ ਤੋਂ ਪਰੇ ਨੇ, ਸੈਂਕੜਿਆਂ 'ਚੋਂ ਇਹ ਗਿਣਤੀ ਨਿਕਲ ਕੇ ਹਜ਼ਾਰਾਂ ਤੱਕ ਪਹੁੰਚੀ ਹੋਈ ਹੈ। ਔਰ ਇਹ ਸਭ ਦੇ ਬਾਵਜੂਦ ਜੇ ਸਾਨੂੰ ਅਜੇ ਵੀ ਇਹ ਲੱਗਦਾ ਹੋਏ ਕਿ ਜੀ ਅਸੀਂ ਜ਼ਰਾ ਜ਼ਬਾਨ ਘੁੱਟ ਕੇ ਗੱਲ ਕਰੀਏ, ਖਾਲਿਸਤਾਨ ਦੀ ਗੱਲ ਸ਼ਰੇਆਮ ਨਾ ਹੋਏ, ਜੇ ਉਹਨੂੰ ਗੋਲਮੋਲ ਤਰੀਕੇ ਨਾਲ ਕੀਤੀ ਜਾਏ, ਫਿਰ ਫਲਾਂ ਧਨਾੜ ਵੀ ਡੋਨੇਟ ਕਰ ਸਕਦਾ ਹੈ, ਫਲਾਂ ਵੀ ਐਡ ਦੇ ਸਕਦਾ ਹੈ, ਜਦੋਂ ਕੁਝ ਇਸ ਕਿਸਮ ਦਾ ਮੌਕਾ ਆਇਆ ਤੇ ਅਸੀਂ ਫਿਰ ਇਹ ਪ੍ਰੈਫਰ ਕਰਾਂਗੇ ਕਿ ਅਸੀਂ ਆਪਣੀ ਫਤਿਹ ਬੁਲਾ ਦੇਵਾਂਗੇ ਕਿ ਭਾਈ ਸਾਡੇ 'ਚ ਜਿੰਨੀ ਕੁ ਹਿੰਮਤ ਸੀ ਅਸੀਂ ਕਰ ਲਿਆ, ਬਾਕੀ ਹੁਣ ਗੁਰੂ ਨੇ ਅੱਗੋਂ ਕਿਹਦੇ ਸਿਰ ਤੇ ਹੱਥ ਰੱਖ ਕੇ ਸੇਵਾ ਲੈਣੀ ਹੈ। ਇਹ ਕਾਫਲਾ ਮੰਜ਼ਲੇ ਮਕਸੂਦ ਤੱਕ ਪਹੁੰਚੇਗਾ, ਅਸੀਂ ਹੋਈਏ ਜਾਂ ਨਾ ਹੋਈਏ ਬਹੁਤਾ ਫਰਕ ਨਹੀਂ ਪੈਂਦਾ ਹੈ, ਲੇਕਿਨ ਅਸੀਂ ਉਹਨਾਂ ਵੀਰਾਂ ਭੈਣਾਂ ਦੇ ਸ਼ੁਕਰਗੁਜ਼ਾਰ ਹਾਂ ਜਿਹੜੇ ਇਸ ਪਾਰਟ ਨੂੰ ਸਮਝਦੇ ਨੇ, ਇਹਦੀ ਅਹਿਮੀਅਤ ਨੂੰ ਸਮਝਦੇ ਨੇ ਕਿ ਮੀਡੀਆ ਨੇ ਔਰ ਖਾਸ ਤੌਰ ਤੇ TV 84 ਨੇ, ਔਰ ਅੱਜ ਹੀ ਡਾਕਟਰ ਸਾਹਿਬ ਵੀ ਇਹ ਕਹਿ ਰਹੇ ਸੀ, ਹਾਲਾਂ ਬਹੁਤ ਸਾਰੇ ਨਵੇਂ ਚੈਨਲ ਵੀ ਸਾਹਮਣੇ ਆਏ ਨੇ, ਬੜੇ ਬੜੇ ਸਾਧਨਾਂ ਦੇ ਨਾਲ ਉਹ ਆਪਣੀ ਗੱਲ ਕਰਦੇ ਨੇ। ਤੁਸੀਂ ਇਕੱਲੇ IP ਬਾਕਸ ਦੇ ਉੱਤੇ 300 ਦੇ ਕਰੀਬ ਪੰਜਾਬੀ ਚੈਨਲ ਨੇ, ਪਰ ਜੋ ਰੋਲ TV 84 ਪਲੇ ਕਰ ਰਿਹਾ ਹੈ ਉਹ ਗੁਰੂ ਨੇ ਸਾਨੂੰ ਹੀ ਇਸ ਸੇਵਾ ਦਾ ਮੌਕਾ ਦਿੱਤਾ ਹੈ, ਔਰ ਅਸੀਂ ਦਸਵੰਧ ਨੈਟਵਰਕ ਜਿਨ੍ਹਾਂ ਨੇ ਇਹ ਸਾਰੇ ਲਈ ਸਾਨੂੰ ਕੰਸੀਡਰ ਕੀਤਾ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ, ਔਰ ਅਸੀਂ ਅਪੀਲ ਵੀ ਕਰਦੇ ਹਾਂ ਕਿ ਵੱਧ ਤੋਂ ਵੱਧ ਇਸ ਮਾਧਿਅਮ ਰਾਹੀਂ ਡੋਨੇਟ ਕੀਤਾ ਜਾਏ। ਕੱਲ ਦੇ ਪ੍ਰੋਗਰਾਮ 'ਚ ਅਸੀਂ ਕਰਤਾਰਪੁਰ ਸਾਹਿਬ ਦਾ ਜ਼ਿਕਰ ਕਰਦੇ ਹਾਂ, ਔਰ ਮੈਂ ਇਹ ਬਰੀਫ ਕੀਤਾ ਸੀ, ਔਰ ਖਾਸ ਤੌਰ ਤੇ ਆਪਣੀ ਕੌਮ ਨੂੰ ਤਾਂ ਦੱਸਣ ਦੀ ਲੋੜ ਨਹੀਂ ਹੁੰਦੀ ਕਿ ਅਖੰਡ ਪਾਠ ਕੀ ਹੁੰਦਾ ਹੈ ਜਾਂ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਕਿੰਨੇ ਘੰਟਿਆਂ ਦੇ ਵਿੱਚ ਅਖੰਡ ਪਾਠ ਮੁਕੰਮਲ ਹੁੰਦਾ ਹੈ, ਕਿੰਨੇ ਅੰਗ ਜਿਹੜਾ 1 ਘੰਟੇ ਦੇ ਵਿੱਚ ਜਿਹੜਾ ਇੱਕ ਚੰਗਾ ਪਾਠੀ ਕਰਦਾ ਹੈ ਤੇ 48 ਘੰਟੇ 'ਚ ਭੋਗ ਪੈਂਦਾ ਹੈ। ਪਰ ਕਿਉਂਕਿ ਅਸੀਂ ਨਾਨ ਸਿੱਖਸ ਨੂੰ ਉਹ ਸੈਗਮੈਂਟ ਐਡਰੈਸ ਕਰ ਰਹੇ ਸੀ, ਖਾਸ ਤੌਰ ਤੇ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ, ਫਿਰ ਸਾਨੂੰ ਇਹ ਦੱਸਣਾ ਪੈਣਾ ਹੈ ਕਿ ਭਾਈ ਅਸੀਂ ਧਾਰਮਿਕ ਜ਼ਬਾਨ 'ਚ ਤਾਂ ਜਾਂ ਆਪਣੇ ਗੁਰਸਿੱਖੀ ਰੰਗ 'ਚ ਤਾਂ ਅੰਗ ਕਹਿੰਦੇ ਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਸਾਡੇ ਇਟਰਨਲ ਗੁਰੂ ਨੇ ਔਰ ਇਨਸੈਪਰੇਬਲ ਜਿਹੜਾ ਹੈ ਉਹ ਗੁਰੂ ਗ੍ਰੰਥ ਗੁਰੂ ਪੰਥ ਦਾ ਕਨਸੈਪਟ ਹੈ, ਲੇਕਿਨ ਤੁਸੀਂ ਦੂਸਰਿਆਂ ਨੂੰ ਸਮਝਾਉਣ ਲਈ ਉਹਨੂੰ PGC ਕਹੋਗੇ, ਕਿਉਂਕਿ ਇਹ ਨਹੀਂ ਹੈ ਕਿ ਵੀ ਇਹ ਸਾਡੀ ਗੁਰਮਤ ਜ਼ਬਾਨ ਹੈ, ਪਰ ਸਾਡੇ ਇੱਕ ਗੁਰਸਿੱਖ ਵੀਰ ਉਹਨਾਂ ਨੂੰ ਲੱਗਾ ਕਿ ਨਹੀਂ ਤੁਸੀਂ ਜਿਹੜਾ ਹੈ ਉਹ ਪੇਜ ਕਿਹਾ ਹੈ ਨਾ, ਸੋ ਅਸੀਂ ਜੇ ਉਹਨਾਂ ਨੂੰ ਲੱਗਦਾ ਵੀ ਅਸੀਂ ਕੁਝ ਗਲਤ ਕਿਹਾ ਮਾਫੀ ਚਾਹੁੰਦੇ, ਲੇਕਿਨ ਇਸ ਗੱਲ ਦਾ ਸਾਨੂੰ ਧਿਆਨ ਰੱਖਣਾ ਪਏਗਾ। ਇਵੇਂ ਹੀ ਚੰਡੀਗੜ੍ਹ ਦੇ ਇੱਕ ਸਕਾਲਰ ਨੇ, ਉਹ ਜੇ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਕ੍ਰਿਸਚੀਅਨਸ ਨੂੰ ਦੂਸਰਿਆਂ ਨੂੰ ਸਮਝਾਉਣ ਲਈ ਸਕ੍ਰਿਪਚਰ ਕਹਿੰਦੇ ਹੋ ਤੇ ਉਹਨਾਂ ਨੂੰ ਉਸ ਦੇ ਉੱਤੇ ਲੱਗਦਾ ਹੁੰਦਾ ਹੈ ਕਿ ਜੀ ਨਹੀਂ ਇਹ ਤਾਂ ਬੜੀ ਜਿਹੜੀ ਆ ਉਹ ਤੋਹੀਨ ਹੋ ਗਈ। ਦੇਖੋ ਤੁਸੀਂ ਬਾਹਰ ਨਿਕਲ ਕੇ ਜੇ ਆਪਣੀ ਠੀਕ ਹੈ ਆਪਣੇ ਦਾਇਰਾਕਾਰ 'ਚ ਰਹਿੰਦੇ ਆ, ਸਾਡੇ ਇਸ਼ਟ ਨੇ, ਅਸੀਂ ਸਤਿਕਾਰਤ ਔਰ ਹਮੇਸ਼ਾ ਹੀ ਉਹੀ, ਮੈਂ ਤਾਂ ਖੁਦ ਇਤਰਾਜ਼ ਕਰਦਾ ਜਦੋਂ ਕੋਈ ਇਸ ਕਿਸਮ ਦੀ ਸ਼ਬਦਾਵਲੀ, ਪਰ ਜਦੋਂ ਤੁਸੀਂ ਹੁਣ ਜਿਵੇਂ ਅਮਰੀਕਾ ਦੇ ਤੁਸੀਂ ਜੇ 70 ਸਾਲ ਪਹਿਲਾਂ ਦੇ ਗੁਰਦੁਆਰੇ ਦੇਖੋ, 80 ਸਾਲ ਪਹਿਲਾਂ ਦੇ, ਉਹਦੇ 'ਚ ਸਿੱਖ ਟੈਂਪਲ ਲਿਖਿਆ ਹੁੰਦਾ ਸੀ। ਹੁਣ ਮਤਲਬ ਇਹ ਨਹੀਂ ਹੈ ਕਿ ਟੈਂਪਲ ਮੰਦਰ ਹੀ ਹੁੰਦਾ ਹੈ, ਟੈਂਪਲ, ਲੇਕਿਨ ਜਦੋਂ ਨਵੀਂ ਵਕਤ ਪੈ ਗਿਆ ਔਰ ਦੂਜਾ ਸਾਨੂੰ ਲੱਗਾ ਵੀ ਨਹੀਂ ਇਹ ਟੈਂਪਲ ਨਹੀਂ, ਸਾਨੂੰ ਐਜ਼ ਏ ਗੁਰਦੁਆਰਾ ਰੈਕਗਨੀਸ਼ਨ ਮਿਲਣੀ ਚਾਹੀਦੀ ਹੈ। ਨਵੇਂ ਜਿਹੜੇ ਗੁਰਦੁਆਰੇ ਬਣੇ ਨੇ ਉਹ ਸਿੱਖ ਗੁਰਦੁਆਰਾ ਲਿਖਦੇ ਨੇ, ਲੇਕਿਨ ਉਸ ਵੇਲੇ ਸਮਝਾਉਣ ਦੇ ਲਈ ਦੂਸਰਿਆਂ ਨੂੰ ਕਿ ਭਾਈ ਇਹ ਇੱਕ ਰਿਲੀਜੀਅਸ ਪਲੇਸ ਹੈ, ਟੈਂਪਲ ਉਸ ਹਵਾਲੇ ਨਾਲ ਸੀ, ਨਾ ਕਿ ਹਰ ਟੈਂਪਲ ਜਿਹੜਾ ਉਹਦੇ 'ਚ ਬੁੱਤ ਰੱਖੇ ਹੁੰਦੇ ਨੇ, ਇਵੇਂ ਤਾਂ ਨਹੀਂ ਹੁੰਦਾ। ਇਸੇ ਤਰ੍ਹਾਂ
ਸਕ੍ਰਿਪਚਰ ਹੈ। ਗੁਰੂ ਗ੍ਰੰਥ ਸਾਹਿਬ ਇਟਰਨਲ ਗੁਰੂ ਨੇ, ਪਰ ਜਦੋਂ ਤੁਸੀਂ ਦੂਸਰਿਆਂ ਨੂੰ ਕੰਪੇਅਰ ਕਰੋਗੇ, ਉਹਨਾਂ ਦੇ ਈਸਾਈਆਂ ਦੇ ਲਈ ਬਾਈਬਲ, ਮੁਸਲਮਾਨਾਂ ਦੇ ਲਈ ਕੁਰਾਨ ਮਜੀਦ, ਔਰ ਇਸੇ ਲਈ ਜਿਹੜਾ ਸਿੱਖ ਧਰਮ ਦਾ ਜਿਹੜਾ ਬੇਸ ਹੈ ਉਹ ਗੁਰੂ ਗ੍ਰੰਥ ਸਾਹਿਬ ਹੈ। ਲੇਕਿਨ ਫਿਰ ਵੀ ਮੈਂ ਸਮਝਦਾ ਵੀ ਇਹ ਕਈ ਵਾਰ ਸਾਡੇ ਵੀਰ ਭੈਣਾਂ ਦੀ ਸੈਂਸਿਟੀਵਿਟੀ ਵੀ ਹੁੰਦੀ ਹੈ, ਔਰ ਅਸੀਂ ਸਮਝਦੇ ਹਾਂ ਕਿ ਵੀ ਸਾਡਾ, ਕਿਉਂਕਿ ਅਸੀਂ ਐਡਰੈਸ ਇਸ ਐਂਗਲ ਤੋਂ ਕਰਦੇ ਹਾਂ ਕਿ ਤਾਂ ਕਿ ਜਿਹੜੀਆਂ ਚੀਜ਼ਾਂ ਜਾਂ ਜਿਹੜੀਆਂ ਰਿਚੁਅਲਸ ਸਾਡੇ ਆਪਣੇ ਅੰਦਰੂਨੀ ਦਾਇਰਾਕਾਰ 'ਚ ਨੇ, ਜਦੋਂ ਕੋਈ ਗੈਰ ਸਿੱਖ ਆਉਂਦਾ ਹੈ ਗੁਰਦੁਆਰੇ 'ਚ, ਉਸ ਨੂੰ ਪਤਾ ਹੋਣਾ ਚਾਹੀਦਾ ਕਿ ਵੀ ਇਹ ਕੀ ਹੈ, ਕਿ ਵੀ ਇਸਦੀ ਕੀ ਅਹਿਮੀਅਤ ਹੈ। ਜੇ ਚੌਰ ਸਾਹਿਬ ਕਰ ਰਹੇ ਹਾਂ, ਹੁਣ ਸਾਨੂੰ ਤਾਂ ਪਤਾ ਹੈ ਵੀ ਇਹ ਚੌਰ ਹੈ ਜਾਂ ਦੂਜਾ ਹੈ। ਹੁਣ ਜੇ ਉਹਦੀ ਕੋਈ ਟਰਾਂਸਲੇਸ਼ਨ ਕੁਝ ਹੋਰ ਕਰ ਰਿਹਾ ਹੁੰਦਾ ਹੈ, ਇਸੇ ਤਰ੍ਹਾਂ ਜੇ ਅਸੀਂ ਸੁਖਾਸਨ ਹੈ ਜਿੱਥੇ ਸ਼ਾਮ ਨੂੰ ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਸੰਤੋਖੇ ਜਾਂਦੇ ਨੇ, ਇੱਕ ਜ਼ਮਾਨਾ ਸੀ ਸੰਤੋਖਣਾ ਲਫ਼ਜ਼ ਹੁੰਦਾ ਸੀ, ਹੁਣ ਅਸੀਂ ਸੁਖਾਸਨ ਕਹਿੰਦੇ। ਹੁਣ ਲਫ਼ਜ਼ ਜਿਹੜਾ ਸੁਖਾਸਨ ਹੈ, ਜੇ ਤੁਸੀਂ ਯੋਗਾ ਦੇ 84 ਆਸਣ ਦੇਖੋ ਤੇ ਉਹਨਾਂ ਦੇ ਵਿੱਚ ਇੱਕ ਆਸਣ ਜਿਹੜਾ ਚੌਂਕੜੀ ਮਾਰ ਕੇ ਬਹਿਣਾ ਹੈ, ਉਹਨੂੰ ਸੁਖਾਸਨ ਕਹਿੰਦੇ ਨੇ, ਕੰਫਰਟ। ਹੁਣ ਇਹ ਨਹੀਂ ਹੈ ਕਿ ਵੀ ਤੁਸੀਂ ਉਹਨੂੰ ਉਸ ਦੇ ਨਾਲ ਕੰਪੇਅਰ ਕਰੋਗੇ। ਇੱਕ ਐਟ ਈਜ਼ ਦੇ ਵਿੱਚ ਵੀ ਤੁਸੀਂ ਇਹਨੂੰ ਅੰਗਰੇਜ਼ੀ 'ਚ ਕਹਿੰਦੇ ਐਟ ਈਜ਼ ਟੂ। ਹੁਣ ਲੇਕਿਨ ਜੇ ਉਹੀ ਕੋਈ ਜਿਹੜਾ ਤੁਹਾਡਾ ਇੰਟਰਪ੍ਰੀਟਰ ਉੱਥੇ ਕਹਿ ਰਿਹਾ ਕਿ ਯੂ ਆਰ ਪੁਟਿੰਗ ਯੂਰ ਗੁਰੂ ਟੂ ਸਲੀਪ, ਟੂ ਪੁੱਟ ਐਟ ਸਲੀਪ, ਕਿ ਜੀ ਬੈਠ, ਹੁਣ ਉਹਦੀ ਇੰਟਰਪ੍ਰੀਟੇਸ਼ਨ ਫਿਰ ਕੀ ਬਣ ਜਾਂਦੀ ਹੈ। ਸੋ ਮੈਂ ਸਮਝਦਾ ਵੀ ਥੋੜਾ ਜਿਹਾ ਇਸ ਮਾਮਲੇ 'ਚ ਸਾਨੂੰ ਵਿਸ਼ਾਲ ਦਿਲ ਵੀ ਹੋਣਾ ਪਏਗਾ ਕਿ ਅਸੀਂ ਜਦੋਂ ਆਪਣੀਆਂ ਜੋ ਧਾਰਮਿਕ ਜਾਂ ਸਾਡੀ ਸ਼ਬਦਾਵਲੀ ਹੈ ਔਰ ਜੋ ਸਾਡਾ ਤੌਰ ਤਰੀਕੇ ਨੇ ਮਜ਼ਹਬੀ ਤੌਰ ਦੇ ਉੱਤੇ ਜਾਂ ਗੁਰਦੁਆਰਾ ਸਾਹਿਬਾਨ ਨਾਲ ਰਿਲੇਟਡ ਜਾਂ ਦੂਸਰਾ, ਉਹਨੂੰ ਦੂਸਰਿਆਂ ਨੂੰ ਸਮਝਾਉਣ ਲਈ ਜਦੋਂ ਤੱਕ ਅਸੀਂ ਇਸ ਕਦਰ ਸਾਡਾ ਪ੍ਰਭਾਵ ਨਹੀਂ ਹੁੰਦਾ, ਜਿਵੇਂ ਮੈਂ ਕਿਹਾ ਕਿ ਹੁਣ ਸਾਨੂੰ ਆਪਣੇ ਨੂੰ ਮੰਦਰ ਲੈਣ, ਟੈਂਪਲ ਕਹਿਣ ਦੀ ਲੋੜ ਨਹੀਂ ਹੈ। ਹੁਣ ਇਸੇ ਤਰ੍ਹਾਂ ਇੱਕ ਜ਼ਮਾਨਾ ਸੀ, ਮੈਨੂੰ ਯਾਦ ਹੈ ਕਿ 84 ਤੋਂ ਬਾਅਦ ਕਿਸੇ ਨੇ ਇਹ ਕਹਿਣਾ ਸ਼ੁਰੂ ਕੀਤਾ ਜੀ, ਇਹ ਬਾਹਰਲੇ ਮੁਲਕਾਂ 'ਚ ਸੀ ਕਿ ਜੀ ਇਹਨੂੰ ਹਰਮੰਦਰ ਸਾਹਿਬ ਕਿਹਾ ਜਾਂਦਾ ਹੈ ਔਰ ਇਹਨੂੰ ਦਰਬਾਰ ਸਾਹਿਬ ਹੀ ਕਹਿਣਾ ਚਾਹੀਦਾ। ਮੈਂ ਕਿਹਾ ਭਾਈ ਗੱਲ ਇਹ ਨਹੀਂ ਹੈ, ਤੁਸੀਂ ਅੱਜ ਦੇ ਕੰਟੈਕਸਟ 'ਚ ਜੇ ਸਾਡੀ ਲੜਾਈ ਇਹਨਾਂ ਬ੍ਰਾਹਮਣਵਾਦ ਦੇ ਨਾਲ ਹੈ, ਅਸੀਂ ਮੰਦਰ ਲਫ਼ਜ਼ ਸਾਡੀ ਪੰਜਾਬੀ ਜ਼ਬਾਨ ਦੇ ਵਿੱਚ ਘਰ ਦੇ ਲਈ ਇਸਤੇਮਾਲ ਹੁੰਦਾ ਸੀ, ਔਰ ਮੈਂ ਗੁਰੂ ਗ੍ਰੰਥ ਸਾਹਿਬ 'ਚੋਂ ਕੋਟ ਕਿ ਭਾਈ ਇਹ ਜਿਹੜਾ ਹੈ ਕਿ ਵੀ ਇਹਦਾ ਮਤਲਬ ਘਰ ਹੈ, ਹਰੀ ਮੰਦਰ ਰੱਬ ਦਾ ਘਰ, ਇਹਨੂੰ ਤੁਸੀਂ ਉਸ, ਔਰ ਇਹ ਗੁਰਬਾਣੀ ਦੇ ਵਿੱਚ ਜਦੋਂ ਬਾਡੀ ਨੂੰ ਵੀ ਕਿਹਾ ਕਿ ਭਾਈ ਇਹ ਹਰਮੰਦਰ ਸਾਜਿਆ ਕਿ ਇਹਦੇ 'ਚ ਰੱਬ ਆਪ ਬੈਠਾ ਹੈ, ਇਹ ਉਸ ਦਾ ਪਾਰਟ ਹੈ। ਹਰ ਚੀਜ਼ ਨੂੰ ਅਸੀਂ ਇਵੇਂ ਨਾ ਬਣਾ ਦਈਏ, ਔਰ ਇਹੀ ਜਿਹੜੇ ਐਕਸਟ੍ਰੀਮ ਜ਼ੀਲ ਵਾਲੇ ਕਈ ਫਿਰ ਰਿਫਾਰਮਰ ਲਾਈਨ ਹੁੰਦੇ ਨੇ, ਉਹਨਾਂ ਨੂੰ ਜਿਹੜੀ ਨਾਰਮਲ ਉਹ ਹਰਮੰਦਰ ਸਾਹਿਬ ਹੈ ਜਿੱਥੇ ਜਿਸ ਦਾ ਜਿਹੜੀ ਹੈ ਸੰਗੇ ਬੁਨਿਆਦ ਸਾਈਂ ਮੀਆਂ ਮੀਰ ਨੇ ਰੱਖੀ, ਔਰ ਜਦੋਂ 6ਵੇਂ ਪਾਤਸ਼ਾਹ ਦੇ ਨੇ 84 ਕਦਮਾਂ ਦੀ ਵਿੱਥ ਤੇ ਜਿਹੜਾ ਅਕਾਲ ਤਖਤ ਸਿਰਜਣਾ ਕੀਤੀ, ਔਰ ਓਵਰ ਅ ਪੀਰੀਅਡ ਆਫ ਟਾਈਮ ਉਸ ਦੇ ਨਾਲ ਸਾਡਾ ਹੋਰ ਇਤਿਹਾਸ ਵੀ ਜੁੜਦਾ ਗਿਆ। ਫਿਰ ਕਿਉਂਕਿ ਉਹ ਦਰਬਾਰ ਰਾਇਲ ਅਸੈਂਬਲੀ, ਉਹਨਾਂ ਦਾ ਗੁਰੂ ਬੁੰਗੇ ਵੀ, ਝੰਡੇ ਬੁੰਗੇ ਵੀ, ਉਹ ਸਾਰਾ ਹੀ ਉਸ ਦਾ ਹਿੱਸਾ ਬਣ ਜਾਂਦਾ। ਹਾਲਾਂਕਿ ਮੈਂ ਖੁਦ ਬੜਾ ਸੈਂਸਿਟਿਵ ਹਾਂ ਜਦੋਂ ਇਹ ਟਰਮੀਨੋਲੋਜੀ ਦੀ ਗੱਲ ਹੁੰਦੀ ਹੈ, ਪਰ ਕੁਝ ਚੀਜ਼ਾਂ ਸਾਨੂੰ ਪਰਸਪੈਕਟਿਵ 'ਚ ਦੇਖਣੀਆਂ ਪੈਣਗੀਆਂ, ਨਾ ਕਿ ਅਸੀਂ ਹਰ ਚੀਜ਼ ਦੇ ਉੱਤੇ ਜਿਹੜਾ ਉਹ ਆਪਣਾ ਡੰਡਾ ਜਿਹੜਾ ਉਹ ਖੜਾ ਕਰ ਦਈਏ ਕਿ ਭਾਈ ਇਸ ਨੂੰ ਅਸੀਂ ਆਨਸਰੇਬਲ ਬਣਾਉਣਾ ਹੈ ਇਸ ਗਲਤੀ ਦੇ ਲਈ। ਤੁਸੀਂ ਜ਼ਿਕਰ ਕੀਤਾ ਅਫਗਾਨਿਸਤਾਨ ਦੇ ਲੋਕਾਂ ਦੇ ਨਾਲ ਬਿਟਰੇਲ। ਬਿਲਕੁਲ। ਹੁਣ ਜੇ ਤੁਸੀਂ ਇੱਕ ਪਾਸੇ ਅਸੀਂ ਭਾਰਤੀ ਸਟੇਟ ਦੀ ਫੇਲਿਅਰ ਦੇਖਦੇ ਹਾਂ ਕਿ ਕਿੰਨਾ ਲੰਬਾ ਵਕਤ ਉਹਨਾਂ ਨੇ ਉੱਥੇ, ਔਰ ਇਹ ਨਹੀਂ ਹੈ ਕਿ ਵੀ ਇਹ 2001 ਤੋਂ ਬਾਅਦ ਜਦੋਂ ਅਮਰੀਕਾ ਉੱਥੇ ਐਂਟਰ ਕਰਦਾ ਹੈ, ਅਫਗਾਨਿਸਤਾਨ ਜਿਹੜਾ ਸੋਵੀਅਤ ਯੂਨੀਅਨ ਜਿਹੜਾ ਉਹ ਐਂਟਰ ਕਰਦਾ ਹੈ ਔਰ 1979 ਦੇ ਵਿੱਚ ਆ ਜਾਂਦਾ ਹੈ, 10 ਸਾਲ ਬਾਅਦ ਉਹ ਡਿਫੀਟ ਹੋ ਜਾਂਦੇ ਨੇ, ਔਰ ਫਿਰ ਸੋਵੀਅਤ ਯੂਨੀਅਨ ਟੁੱਟ ਜਾਂਦਾ ਹੈ। 2001 ਚ 9/11 ਤੋਂ ਬਾਅਦ ਅਮਰੀਕਾ ਸਿੱਧੇ ਤੌਰ ਤੇ ਹਮਲਾ ਕਰਦਾ ਹੈ, ਐਂਟਰ ਨਹੀਂ ਹੈ, ਹਮਲਾ ਹੈ ਕਿ ਵੀ ਉਹਦੇ ਨਾਲ ਹੀ ਤਬਦੀਲੀ ਸ਼ੁਰੂ ਹੋਈ ਜਾਂ ਭਾਰਤ ਦੀ ਪ੍ਰੈਜ਼ੈਂਸ ਨਹੀਂ, ਭਾਰਤ ਦੀ ਪ੍ਰੈਜ਼ੈਂਸ ਤਾਂ ਅਫਗਾਨਿਸਤਾਨ ਦੇ ਵਿੱਚ 1947 ਤੋਂ ਫੌਰਨ ਬਾਅਦ ਹੀ ਰਹੀ, ਕਿਉਂਕਿ ਅਫਗਾਨਿਸਤਾਨ ਦੇ ਜਿੰਨੇ ਰਜੀਮ ਬਣਦੇ ਰਹੇ ਉਹ ਮੋਸਟਲੀ ਪ੍ਰੋ ਸੋਵੀਅਤ ਹੀ ਸੀ, ਇੱਕ ਜਾਂ ਦੂਸਰੇ ਤਰੀਕੇ ਨਾਲ 1979 ਤੋਂ ਸਿੱਧੇ ਤੌਰ ਤੇ ਆ ਗਏ। ਇਹੀ ਕਾਰਨ ਸੀ ਕਿ ਅਫਗਾਨਿਸਤਾਨ ਦੇ ਹਾਕਮਾਂ ਨੇ, ਉਹਨਾਂ ਦਾ ਭਾਵੇਂ ਕਿੰਗ ਜ਼ਾਹਿਰ ਸ਼ਾਹ ਸੀ ਜਾਂ ਦੂਸਰੀਆਂ ਉਹਨਾਂ ਦੀ ਪਾਰਲੀਮੈਂਟ ਸੀ, ਉਹਨਾਂ ਦਾ
ਪਾਕਿਸਤਾਨ ਨਾਲ ਇਟ ਖੜੱਕਾ ਰਿਹਾ, ਜਿਹਨੂੰ ਭਾਰਤ ਹਮੇਸ਼ਾ ਐਨਕਰੇਜ ਕਰਦਾ ਰਿਹਾ। ਡਿਊਰੈਂਟ ਲਾਈਨ ਜਿਹੜੀ 1893 ਦੇ ਵਿੱਚ ਬਾਰਡਰ ਡਰਾ ਕੀਤਾ ਗਿਆ, ਉਹਨੂੰ ਅਫਗਾਨਿਸਤਾਨ ਨੇ ਕਦੇ ਵੀ ਨਹੀਂ ਮੰਨਿਆ ਹੈ, ਔਰ ਉਸ ਦੇ ਉੱਤੇ ਵੀ, ਔਰ ਫਿਰ ਕਿਵੇਂ ਵਿਦਿਨ ਅਫਗਾਨਿਸਤਾਨ ਰਜੀਮ ਇੰਡੀਆ ਦੇ ਉਸ ਪ੍ਰਭਾਵ ਦੇ ਥੱਲੇ ਅਲੱਗਾ ਪਖਤੂਨਿਸਤਾਨ ਲਹਿਰ ਨੂੰ, ਜਿਹਦੇ 'ਚ ਖਾਨ ਅਬਦੁਲ ਗਫਾਰ ਖਾਨ, ਫਿਰ ਉਹਦਾ ਲੜਕਾ ਜਿਹੜਾ ਵਲੀ ਖਾਨ, ਉਹ ਸਾਰਿਆਂ ਨੂੰ ਵੀ ਇੰਡੀਅਨ ਸਿਸਟਮ ਐਨਕਰੇਜ ਕਰਦਾ ਰਿਹਾ, ਔਰ ਇੱਕ ਵੱਡੀ ਬਗਾਵਤ ਵਾਂਗ ਮਾਹੌਲ ਜਿਹੜਾ ਅੱਜ ਖੈਬਰ ਪਖਤੂਨਖਵਾ ਸੂਬਾ ਉਸ ਜ਼ਮਾਨੇ 'ਚ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਸੀ, ਉਸ ਦੇ ਵਿੱਚ ਕਰਦੇ ਰਹੇ। ਔਰ ਫਿਰ 1979 ਜਦੋਂ ਸੋਵੀਅਤ ਯੂਨੀਅਨ ਨੂੰ ਇਹ ਲੱਗਾ ਕਿ ਬਈ ਉਦੋਂ ਪੂਰਾ ਉਸ ਦੇ ਉੱਤੇ ਉਹਦਾ ਕੰਟਰੋਲ ਨਹੀਂ ਹੈ, ਤੇ ਉਹਨਾਂ ਨੇ ਸਿੱਧੀ ਫੌਜ ਭੇਜ ਦਿੱਤੀ, ਤੇ ਭਾਰਤ ਉਹਨਾਂ ਪਹਿਲੇ ਮੁਲਕਾਂ 'ਚੋਂ ਸੀ ਜਿਨ੍ਹਾਂ ਨੇ ਹਮਾਇਤ ਕੀਤੀ। ਸੋ ਭਾਰਤ ਦੀ ਪ੍ਰੈਜ਼ੈਂਸ ਅਫਗਾਨਿਸਤਾਨ ਦੇ ਹਵਾਲੇ ਨਾਲ 1947 ਤੋਂ ਬਾਅਦ ਹੀ ਰਹੀ। ਸਿਰਫ 5 ਸਾਲ ਦਾ ਪੀਰੀਅਡ 1996 ਤੋਂ 2001 ਤੱਕ, ਜਦੋਂ ਕਿ ਤਾਲਿਬਾਨ 1, ਹੁਣ ਕਿਉਂਕਿ ਤਾਲਿਬਾਨ 2 ਸ਼ੁਰੂ ਹੋਇਆ ਹੈ ਉਹਨਾਂ ਦਾ 15 ਅਗਸਤ 2021 ਤੋਂ ਬਾਅਦ ਕਾਬਲ ਕੰਕਰਿੰਗ ਤੋਂ, ਉਹਨਾਂ 5 ਸਾਲ ਨੂੰ ਛੱਡ ਕੇ ਬਾਕੀ ਤਾਂ ਭਾਰਤ ਦੀ ਪ੍ਰੈਜ਼ੈਂਸ ਉੱਥੇ ਰਹੀ ਹੈ ਪੂਰੀ ਤਰ੍ਹਾਂ। ਹੁਣ ਭਾਰਤ ਦੇ ਹਾਕਮ ਵੀ ਔਰ ਉਹਨਾਂ ਦੇ ਦੁਮਛੱਲੇ ਵੀ ਜਦੋਂ ਅਫਗਾਨ ਲੋਕਾਂ ਦੀ ਗੱਲ ਕਰਨਗੇ, ਔਰ ਖਾਸ ਤੌਰ ਤੇ ਜਦੋਂ ਤਾਲਿਬਾਨ ਨੇ 15 ਅਗਸਤ 2021 ਨੂੰ ਟੇਕ ਓਵਰ ਕੀਤਾ ਕਾਬਲ, ਔਰ ਹੁਣ ਤੋਂ ਲੈ ਕੇ ਉਹਨਾਂ ਨੇ ਤਾਲਿਬਾਨ ਨੂੰ ਦਹਿਸ਼ਤਗਰਦ ਵੀ, ਔਰ ਹਰ ਸਟੇਟਮੈਂਟ 'ਚ ਜਿਹੜਾ ਫਰੋਮ ਬੋਥ ਸਾਈਡਸ ਆਫ ਦਾ ਮਾਊਥ ਇਹਨਾਂ ਦੀ ਸਟੇਟਮੈਂਟ ਰਹੀ ਕਿ ਜੇ ਅਸੀਂ ਅਫਗਾਨ ਲੋਕ, ਭਾਰਤ ਦੀ ਅਫਗਾਨਾਂ ਦੇ ਨਾਲ ਜਿਹੜੀ ਹੈ ਉਹ ਸਦੀਆਂ ਦੀ ਦੋਸਤੀ, ਹਾਲਾਂ ਪਤਾ ਨਹੀਂ ਇੱਕ ਪਾਸੇ ਮਹਿਮੂਦ ਗਜ਼ਨਵੀ ਦੇ ਨਾਲ ਉਹਨਾਂ ਦੇ ਹਮਲੇ ਸ਼ੁਰੂ ਹੁੰਦੇ ਨੇ, ਕਿਹੜੀ ਬੀਤੇ ਦੀ ਦੋਸਤੀ ਦੀ ਗੱਲ ਕਰਦੇ ਨੇ, ਲੇਕਿਨ ਇਹ ਕਹਿਣ ਦੀ ਕੋਸ਼ਿਸ਼ ਕੀਤੀ ਗਈ ਕਿ ਸਾਡਾ ਤਾਲਿਬਾਨ ਦੇ ਨਾਲ ਜਿਹੜਾ ਹੈ ਇਹ ਕਿਉਂਕਿ ਦਹਿਸ਼ਤਗਰਦ ਜਮਾਤ ਹੈ, ਪਾਕਿਸਤਾਨ ਫੰਡਡ, ਪਾਕਿਸਤਾਨ ਸਪੋਰਟਡ ਹੈ, ਪਰ ਅਸੀਂ ਅਫਗਾਨ ਲੋਕਾਂ ਦੇ ਲਈ ਜਿਹੜੀ ਹੈ ਉਹ ਆਪਣੀ ਜਾਨ ਨਿਸ਼ਾਵਰ ਕਰਦੇ ਹਾਂ, ਔਰ ਉਹਨਾਂ ਦੇ ਲਈ ਅਸੀਂ ਉਹਨਾਂ ਤੋਂ ਅਸੀਂ ਕੁਰਬਾਨ ਹੈ, ਇਹ ਉਹ ਇਸ ਕਿਸਮ ਦੀਆਂ ਸਟੇਟਮੈਂਟਸ ਤੁਹਾਨੂੰ ਇਸ ਸਾਰੇ ਪੀਰੀਅਡ ਦੇ ਵਿੱਚ, ਖਾਸ ਤੌਰ ਤੇ ਜਦੋਂ ਤਾਲਿਬਾਨ ਜਿਹੜੇ ਨੇ ਉਹ ਕਾਬਲ 'ਚ ਪਹੁੰਚ ਜਾਂਦੇ ਨੇ ਉਸ ਤੋਂ ਬਾਅਦ ਦੇਖਦੇ ਨੇ। ਪਰ ਹਕੀਕਤ ਦੇ ਵਿੱਚ ਭਾਰਤ ਨੇ ਇੱਕ ਪਾਸੇ ਤਾਂ ਭਾਰਤ ਦੀ ਫੇਲਿਅਰ ਅਸੀਂ ਪੋਲੀਟੀਕਲੀ ਉਹਨਾਂ ਦੀ ਫੋਰਨ ਪਾਲਿਸੀ ਦੀ ਦੇਖਦੇ ਹਾਂ ਕਿ ਵੀ ਕਿਵੇਂ ਅਫਗਾਨਿਸਤਾਨ ਨੂੰ ਭਾਰਤ ਨੇ ਦਹਿਸ਼ਤਗਰਦੀ ਦੇ ਲਈ, ਪਾਕਿਸਤਾਨ ਦੇ ਖਿਲਾਫ ਦਹਿਸ਼ਤਗਰਦੀ ਕਰਨ ਦੇ ਲਈ ਇੱਕ ਲਾਂਚਿੰਗ ਪੈਡ ਦੇ ਤੌਰ ਤੇ ਵਰਤਿਆ। ਹਾਲਾਂਕਿ ਸਭ ਤੋਂ ਜ਼ਿਆਦਾ ਚੀਕਾਂ ਹੁਣ ਮਾਰ ਰਹੇ ਨੇ ਜੀ ਤਾਲਿਬਾਨ ਅਸ਼ੋਰ ਕਰਨ ਕਿ ਜੀ ਅਫਗਾਨਿਸਤਾਨ ਦੀ ਸਰਜ਼ਮੀਨ ਨੂੰ ਜਿਹੜਾ ਹੈ ਉਹ ਕਿਸੇ ਦੇ ਖਿਲਾਫ ਦਹਿਸ਼ਤਗਰਦੀ ਲਈ ਨਹੀਂ ਵਰਤਿਆ ਜਾਏਗਾ। ਉਹ ਤਾਂ ਵਰਤਣ ਦੇਣਗੇ ਕਿ ਨਹੀਂ ਵਰਤਣ ਦੇਣਗੇ, ਤੁਸੀਂ ਤਾਂ ਇਸ ਸਾਰੇ ਪੀਰੀਅਡ 'ਚ ਹੀ ਜਿਹੜਾ ਉਹ ਅਫਗਾਨਿਸਤਾਨ ਤੁਹਾਡਾ ਲਾਂਚਿੰਗ ਪੈਡ ਹੈ ਜਿੱਥੋਂ ਤੁਸੀਂ ਪਾਕਿਸਤਾਨ ਦੇ ਖਿਲਾਫ ਦਹਿਸ਼ਤਗਰਦੀ ਕੀਤੀ ਹੈ। ਲੇਕਿਨ ਇਹ ਪੱਖ ਜੇ ਮੈਂ ਹੁਣ ਦੀ ਡਿਸਕਸ਼ਨ 'ਚ ਨਾ ਵੀ ਡਿਸਕਸ ਕਰਾਂ, ਉਹ ਅਸੀਂ ਅਕਸਰ ਰੋਜ਼ਾਨਾ ਕਰਦੇ ਹਾਂ, ਹੁਣ ਤੁਸੀਂ ਲੋਕਾਂ ਦੇ ਨਾਲ ਕੀ ਵਰਤਾਰਾ, ਔਰ ਇਹ ਐਮਟੀ ਗੱਲਾਂ ਬਹੁਤ ਕਰਦੇ ਨੇ, ਲੇਕਿਨ ਕਿਵੇਂ ਭਾਰਤ ਨੇ ਅਫਗਾਨਿਸਤਾਨ ਦੇ ਲੋਕਾਂ ਨੂੰ ਮੁਸੀਬਤ ਦੀ ਘੜੀ ਦੇ ਵਿੱਚ ਜਿਹੜਾ ਹੈ ਉਹ ਬਿਟਰੇ ਕੀਤਾ, ਉਹਨਾਂ ਦੇ ਨਾਲ ਗੱਦਾਰੀ ਕੀਤੀ। ਇਹ ਲਫ਼ਜ਼ ਮੇਰੇ ਨਹੀਂ ਨੇ, ਇਹ ਅਫਗਾਨਿਸਤਾਨ ਦੀ ਸਾਬਕਾ ਐਮਪੀ ਜਿਹੜੀ ਬੀਬੀ ਸ਼ੁਕਰੀਆ ਬਰਕਜ਼ਾਈ ਲੰਡਨ ਦੇ ਵਿੱਚ ਬੇਸਡ ਨੇ, ਔਰ ਇਹ ਕੋਈ ਕੁਆਇਟ ਰਹਿਣ ਵਾਲੀ ਐਮਪੀ ਨਹੀਂ ਹੈ, ਇਹ ਉਹਨਾਂ ਦੇ ਇਸ ਵੇਲੇ ਗਲੋਬਲ ਫੋਰਮ ਵੂਮਨ ਲੀਡਰਸ ਨੇ ਇੱਕ ਕੋ-ਹੋਸਟ ਕੀਤਾ ਸੈਮੀਨਾਰ ਲੰਡਨ ਦੇ ਵਿੱਚ, ਵਿਮਨ ਪੋਲੀਟੀਕਲ ਲੀਡਰਸ ਐਂਡ ਗਵਰਨਮੈਂਟ ਆਫ ਆਇਰਲੈਂਡ, ਇਸ ਦੇ ਵਿੱਚ ਵੀ ਉਹਨੇ ਸ਼ਮੂਲੀਅਤ ਕੀਤੀ। ਔਰ ਇਹਨੇ ਬੀਬੀ ਸ਼ੁਕਰੀਆ ਬਰਕਜ਼ਾਈ ਨੇ ਉੱਥੋਂ ਲੰਡਨ ਤੋਂ ਇੰਟਰਵਿਊ ਦਿੱਤਾ, ਔਰ ਇਹ ਰਿਪੋਰਟਿੰਗ ਵੀ ਕਿਸੇ ਪ੍ਰੋ ਖਾਲਿਸਤਾਨ ਜਾਂ ਪ੍ਰੋ ਪਾਕਿਸਤਾਨ ਨਿਊਜ਼ਪੇਪਰ ਦੀ ਨਹੀਂ ਹੈ, ਇਹਨਾਂ ਦੇ ਦਾ ਹਿੰਦੂ ਅਖਬਾਰ ਦੀ ਹੈ। ਔਰ ਉਹਨੇ ਬੀਬੀ ਨੇ ਇੰਟਰਵਿਊ ਦੇ ਵਿੱਚ ਕਿਵੇਂ ਇਹਨਾਂ ਦੀ ਫੇਕ ਹਮਦਰਦੀ ਨੂੰ ਐਕਸਪੋਜ਼ ਕੀਤਾ। ਈਵਨ ਹਿੰਦੂ ਨੇ ਇਸ ਦਾ ਹੈਡਲਾਈਨ ਦਿੱਤਾ ਹੈ, ਅਫਗਾਨਿਸਤਾਨ ਐਮਪੀ ਸੇਜ਼ ਇੰਡੀਆ ਟਰਨਡ ਇਟਸ ਬੈਕ ਔਨ ਪੀਪਲ ਆਫ ਅਫਗਾਨਿਸਤਾਨ, ਕਿ ਭਾਰਤ ਨੇ ਪਿੱਠ ਮੋੜ ਲਈ ਅਫਗਾਨਿਸਤਾਨ ਦੇ ਲੋਕਾਂ ਤੋਂ। ਹੁਣ ਇਹ ਕੋਈ ਤਾਲਿਬਾਨ ਦੀ ਗੱਲ ਨਹੀਂ ਹੈ, ਰੂਲਰਸ ਦੀ ਗੱਲ ਨਹੀਂ ਹੈ, ਕਿ ਲੋਕਾਂ ਤੋਂ। ਔਰ ਫਿਰ ਜਿਹੜੀ ਹੈ ਉਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਪਹਿਲਾਂ ਤਾਂ ਉਹਨੇ ਇਸ ਗੱਲ ਨੂੰ ਭੰਨਿਆ ਕਿ ਇਹ ਅਜੀਤ ਡੋਵਾਲ ਇੱਥੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਸੱਦ ਕੇ 7-8 ਮੁਲਕਾਂ ਦੇ ਦਿੱਲੀ 'ਚ ਕੀ ਕਰ ਰਿਹਾ, ਵੀ ਇਹ ਇਦਾਂ ਦੀਆਂ ਜ਼ਬਾਨੀ ਕਲਾਮੀ ਸਟੇਟਮੈਂਟਾਂ ਤਾਂ ਸੁਣਦਿਆਂ ਸਾਡੇ ਕੰਨ ਪੱਕ ਗਏ ਨੇ ਕਿ ਜੀ ਅਫਗਾਨਿਸਤਾਨ ਦੀ ਮਦਦ ਹੋਣੀ ਚਾਹੀਦੀ ਹੈ, ਪਰ ਮਦਦ ਹੈ ਕਿੱਥੇ ਹੈ। ਉਹ ਇਹ ਕਹਿ ਰਿਹਾ
कि इंडिया टर्नड इट्स बैक ऑन पीपल ऑफ अफगानिस्तान इन देयर मोस्ट डिफिकल्ट आवर एंड इंस्टेड ऑफ एम्प्टी स्पीचेस कि फोकियां गल्लां थोथियां गल्लां इट्स टाइम टू टेक एक्शन कि भाई जे कुछ करना है तो करो। और उहदे च उन्हें कहा वी हैव नो क्लू वट इंडिया वांट्स टू डिलीवर थ्रू NSA मीट ऑन अफगानिस्तान कि भी भारत इस चो की कढ़ना चाहता है ਜਿਹੜੇ ਸਾਰੇ ਇਕੱਠੇ ਕੀਤੇ ਨੇ ਉੱਥੇ देयर इज एन इमीडिएट नीड फॉर ह्यूमैनिटेरियन एड। और ਉਹਦੇ ਚ ਹਾਲਤ ਅਫਗਾਨਿਸਤਾਨ ਚੋਂ ਖਬਰਾਂ ਇਹ ਆ ਰਹੀਆਂ ਨੇ ਕਿ ਲੋਕ ਆਪਣੇ ਬੱਚੇ ਵੇਚ ਰਹੇ ਨੇ ਦੇਖੋ ਕਿ ਭਾਈ ਇਹ ਭੁੱਖੇ ਮਰਨਾ। ਔਰ ਉਹਨਾਂ ਦਾ ਅੰਦਾਜ਼ਾ ਹੈ ਕਿ ਜੇ ਇਹੀ ਹਾਲ ਰਿਹਾ ਮਿਲੀਅਨ ਅਫਗਾਨ ਮਰ ਜਾਣਗੇ। ਸਰਦੀਆਂ ਤਾਂ ਸ਼ੁਰੂ ਹੋ ਗਈਆਂ ਨੇ ਆਲਰੇਡੀ ਔਰ ਉਹ ਉਹਨਾਂ ਨੇ ਵੇਚ ਰਹੇ ਨੇ। ਔਰ ਉਹਨਾਂ ਦੀ ਕਿੰਨੀਆਂ ਖਬਰਾਂ ਡਿਟੇਲ ਉਹਨੇ ਕਿਹਾ ਕਿ ਵੀ ਇਹ there is an immediate need for humanitarian aid but it is disappointing that various countries are speaking about it but there is no action कि गल्लां ने कोई action नहीं है। और उन्होंने कहा भी India can at least send a few charters to Afghanistan with aid or send them through the Red Cross or other international agency. We are fed up of empty speeches, she observed. उन्हें क्या चार्टर्ड प्लेन भेजो कुछ ह्यूमैनिटेरियन एड उन्होंने नहीं देने रेड क्रॉस राही भेजो कि लोग मर रहे ने उत्थे भुख दे नाल और तुसी इत्थे एम्प्टी गल्लां कर रहे हो। फिर उन्हें इंडिया दी ये मैनू भी नहीं सी पता कि भी इस लैवल दी इन्हां ने बिट्रेयल कीती है। शी पॉइंटेड आउट कि इंडिया हैड बीन ए नैचुरल लाई ऑफ अफगानिस्तान। ये तो इंडिया भी कहता जिस दा नैचुरल लाई है ये भी कह रही है और ये जिन्नी बिटरली बोल रही है ये सर्टनली प्रो इंडिया होएगी पहला पर हुण दोस्त है फ्रेंड इन नीड इज ए फ्रेंड इन डीड। गल्लां करन नूं तुसीं कहो कि जी असीं दोस्त मुसीबत दे वेले जिहड़ा ओह तुसीं फोन ही ना चुको किसी दा ओह फिर क्यों जी दोस्ती हुंदी है। उन्होंने कहा बट इंडिया बिट्रेड इट्स नेबर इन द आफ्टरमैथ ऑफ US पुल आउट। उन्होंने कहा जदों अमरीका निकलिया उत्थों भारत ने बिट्रे किया अफगानिस्तान के लोगों को। शी रिकाउंट्स how India cancelled visa free entry permitted for Afghan diplomatic passport holders when they were fleeing from Taliban कि तालिबान दे डरों ਜਿਹੜੇ ਉਹਨਾਂ ਦੇ MP ਜਿਨ੍ਹਾਂ ਦੇ ਕੋਲ ਜਾਂ ਦੂਸਰੇ ਡਿਪਲੋਮੈਟਿਕ ਪਾਸਪੋਰਟ ਸੀ ਉਹ ਦੌੜ ਰਹੇ ਸੀ ਜਾਨ ਬਚਾਉਣ ਦੇ ਲਈ ਤੇ ਇੰਡੀਆ ਨੇ ਉਹਨਾਂ ਦੇ ਨੂੰ ਐਂਟਰੀ ਨਹੀਂ ਦਿੱਤੀ। ਡਿਪਲੋਮੈਟਿਕ ਪਾਸਪੋਰਟ ਵੀ ਜਿਹੜੇ ਨੇ ਉਹ ਕਿਸੇ ਕੰਮ ਨਾ ਆਏ। ਇੰਡੀਆ ਵਾਸ ਸਾਇਲੈਂਟਲੀ ਵਾਚਿੰਗ। ਉਹਨੇ ਕਿਹਾ ਵੀ ਉਹ बिल्कुल चुप गुड़ुप करके बैठ गया। वाइल उज़्बेकिस्तान ताजिकिस्तान हैव ओपनड देमसेल्व्स फॉर अफगान। पाकिस्तान का जिक्र नहीं किया तो ज़ाहिर है ਲੱਖਾਂ ਦੀ ਗਿਣਤੀ ਚ ਲੋਕ ਜਿਹੜੇ ਨੇ ਉਹ ਪਾਕਿਸਤਾਨ ਚ ਜਿਹੜਾ ਉਹ ਆਏ ਉਸ ਤੋਂ ਪਹਿਲਾਂ ਵੀ ਰਹੇ ਨੇ 6 ਮਿਲੀਅਨ ਤਾਂ ਉਸ ਦੌਰ ਦੇ ਵਿੱਚ ਆਏ ਜਦੋਂ ਸੋਵੀਅਤ ਯੂਨੀਅਨ ਨੇ ਅਟੈਕ ਕੀਤਾ ਸੀ। ਪਰ ਇਸ ਮੌਕੇ ਦੇ ਉੱਤੇ ਪਾਕਿਸਤਾਨ ਦਾ ਤੇ ਲੈਂਡ ਬਾਰਡਰ ਰਾਹੀਂ ਆਏ ਹੈ ਲੇਕਿਨ ਇੰਡੀਆ ਨੇ ਡਿਪਲੋਮੈਟਸ ਨੂੰ ਵੀ ਨਹੀਂ ਵੜਨ ਦਿੱਤਾ ਜਦੋਂ ਕਿ ਉਹਨੇ ਕਿਹਾ ਕਿ ਉਜ਼ਬੇਕਿਸਤਾਨ ਤੇ ਤਾਜਿਕਿਸਤਾਨ ਨੇ ਆਪਣੇ ਬਾਰਡਰ ਖੋਲੇ। ਇੰਡੀਆ ਕੈਨ ਐਟ ਲੀਸਟ ਆਫਰ ਸਪੇਸ ਟੂ ਪੋਲੀਟੀਸ਼ੀਅਨਸ ਜਰਨਲਿਸਟ ਐਕਟਿਵਿਸਟ ਕਿ ਵੀ ਤੁਸੀਂ ਘੱਟੋ ਘੱਟ ਆਮ ਲੋਕਾਂ ਨੂੰ ਨਹੀਂ ਦੇਣਾ ਜਿਹੜੇ ਲੋਕ ਸਿਆਸਤਦਾਨ ਪੱਤਰਕਾਰ ਔਰ ਦੂਜਾ ਉਹਨਾਂ ਨੂੰ ਹੀ ਤੁਸੀਂ ਜਿਹੜਾ ਉਹ ਸਪੇਸ ਦੇ ਸਕਦੇ ਜੀ। ਦੈਟ ਇਜ਼ ਦ ਐਕਸਪੈਕਟੇਸ਼ਨ ਵਨ ਹੈਜ਼ ਫਰਮ ਫਰੈਂਡਸ। ਤੁਸੀਂ ਕਿਹੜੇ ਕਿਸ ਕਿਸਮ ਦੇ ਤੁਸੀਂ ਸਾਡੇ ਦੋਸਤ ਹੋ। ਆਵਰਸ ਇਜ਼ ਅ ਫਰੈਂਡਸ਼ਿਪ ਬੇਸਡ ਔਨ ਹਿਸਟਰੀ ਐਂਡ ਹੈਰੀਟੇਜ ਕਿ ਜੀ ਇਹ ਤਾਂ ਸਾਡੀ ਇਤਿਹਾਸ ਔਰ ਵਿਰਸੇ ਤੋਂ ਸਾਡਾ ਰਿਹਾ ਬਟ ਦਿਸ ਬੈਡ ਮੈਮਰੀ ਮੇ ਰਿਮੇਨ ਇਨ ਆਵਰ ਮਾਈਂਡ ਫॉर ए लॉन्ग टाइम। ਉਹਨੇ ਕਿਹਾ ਵੀ ਆ ਜੋ ਤੁਸੀਂ ਸਾਡੇ ਨਾਲ ਸਲੂਕ ਕੀਤਾ ਇਹ ਸਾਡੀਆਂ ਯਾਦਾਂ ਚੋਂ ਭੁੱਲਣ ਵਾਲਾ ਨਹੀਂ ਹੈ। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਭਾਈ ਇਹ ਜਿਹੜੇ ਲੋਕ ਸਮਝਦੇ ਨੇ ਕਿ ਇਹ ਬ੍ਰਾਹਮਣ ਕਰੈਕਟਰ ਕੀ ਹੈ ਇਹ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ ਹੈ ਔਰ ਕਿਸ ਕਿਸਮ ਦੇ ਧੋਖੇਬਾਜ਼ ਨੇ ਕਿਵੇਂ ਇਹ ਗੱਲਾਂ ਦਾ ਕੜਾ ਬਣਾਉਂਦੇ ਆ ਘਿਓ ਘੱਟ ਨਹੀਂ ਪਾਉਂਦੇ ਔਰ ਇੱਕ ਪਾਸੇ ਕਿਸ ਕਿਸਮ ਦੇ ਜਿਹੜਾ ਔਰ ਇਹੀ ਨਹੀਂ ਅਗਸਤ ਮਹੀਨੇ ਜਦੋਂ ਤਾਲਿਬਾਨ ਕਾਬਲ ਦੇ ਵਿੱਚ ਆਉਂਦੇ ਨੇ ਇਹ ਉਹ ਮਹੀਨਾ ਸੀ ਸਾਰਾ ਅਗਸਤ ਦਾ ਇੱਕ ਮਹੀਨੇ ਲਈ ਭਾਰਤ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦਾ ਪ੍ਰੈਜ਼ੀਡੈਂਟ ਸੀ ਜਿਹੜਾ ਇੱਕ ਰੇਅਰ ਇਹਨਾਂ ਦੇ ਕੋਲ ਓਪਰਚੁਨਿਟੀ ਸੀ। ਸੋ ਇਸ ਦੇ ਬਜਾਏ ਹੁਣ ਅਗਸਤ ਨੂੰ ਬੀਤਿਆਂ ਵੀ ਸਤੰਬਰ ਅਕਤੂਬਰ ਨਵੰਬਰ ਹੋ ਗਏ ਨੇ ਅੱਜ ਤੱਕ ਇੱਕ ਵੀ ਕੋਈ ਚਾਰਟਰਡ ਫਲਾਈਟ ਇੰਡੀਆ ਦੀ ਜੇ ਹੁਣ ਤੱਕ ਤੇ ਬਹਾਨਾ ਬਣਾ ਸਕਦੇ ਨੇ ਜੀ ਉਹ ਲੈਂਡ ਰਾਊਟ ਨਹੀਂ ਹੈ। ਹੁਣ ਅੱਜ ਅਸੀਂ ਦੂਸਰੇ ਸੈਗਮੈਂਟ 'ਚ ਗੱਲ ਕਰਾਂਗੇ ਕਿ ਵੀ ਪਾਕਿਸਤਾਨ ਨੇ ਤਾਂ ਇਹੀ ਨਹੀਂ ਉਹਨਾਂ ਨੇ ਕਿ ਵੀ ਉਹਨਾਂ ਨੇ ਆਮ ਲੋਕਾਂ ਨੂੰ ਆ ਲੈਣ ਦਿੱਤਾ ਉਹਨਾਂ ਤੱਕ ਮਦਦ ਪਹੁੰਚਾਈ ਲੇਕਿਨ
ਪਾਕਿਸਤਾਨ ਨੇ ਹੁਣ ਵੀ ਚੀਨ ਔਰ ਰੂਸ ਦੇ ਨਾਲ ਮਿਲ ਕੇ ਇਹ ਕੋਸ਼ਿਸ਼ ਕੀਤੀ ਕਿ ਕਿਸੇ ਤਰੀਕੇ ਦੇ ਨਾਲ ਜਿਹੜਾ ਹੈ ਉਹ ਅਫਗਾਨ ਦੇ ਵਿੱਚ ਇੱਕ ਹੋਰ ਧਮਾਕਾ ਜਿਹਦੇ 'ਚ 15 ਦੇ ਕਰੀਬ ਜ਼ਖਮੀ ਹੋਏ ਨੇ ਔਰ ਇਹ ਖਬਰਾਂ ਬਰਾਬਰ ਆ ਰਹੀਆਂ। ਪਰ ਇਹ ਜਦੋਂ ਇਸ ਲੈਵਲ ਦੇ ਉੱਤੇ ਜਿਹਨੂੰ ਇਹ ਭੁਲੇਖਾ ਹੋਇਆ ਕਿ ਭਾਈ ਇਹ ਸਾਡੇ ਦੋਸਤ ਨੇ ਉਹਨਾਂ ਦੇ ਨਾਲ ਬਿਟਰੇ ਹੋਇਆ ਤੇ ਜੋ ਬੀਬੀ ਸ਼ੁਕਰੀਆ ਬਰਕਜ਼ਾਈ ਨੇ ਕਿਹਾ, ਮੈਂ ਸਮਝਦਾ ਵੀ ਇਹ ਅੱਖਾਂ ਖੋਲਣ ਵਾਲਾ ਹੈ ਕਿ ਇਹਨਾਂ ਦੇ ਨਾਲ ਤੁਸੀਂ ਜਿਹੜੇ ਆਪਣੇ ਯਾਰੀ ਪਾਉਣ ਦੀ ਗੱਲ ਕਰਦੇ ਹੋ ਜਾਂ ਇਹਨਾਂ ਦੇ ਭਰੋਸਿਆਂ ਤੇ ਇਤਬਾਰ ਕਰਦੇ ਹੋ, ਉਹ ਐਵੇਂ ਨਹੀਂ ਹੈ। ਉਹ ਜਦੋਂ ਉਹਨੂੰ ਪੁੱਛਿਆ ਅਮਿਤ ਸ਼ਾਹ ਨੂੰ, ਜੀ ਤੁਸੀਂ ਤਾਂ ਮੋਦੀ ਨੇ ਤਾਂ 15-15 ਲੱਖ ਕਿਹਾ ਸੀ ਕਿ ਜੀ ਉਹ ਸਵਿਸ ਬੈਂਕਾਂ 'ਚੋਂ ਹਰ ਇੱਕ ਦੇ ਅਕਾਊਂਟ 'ਚ ਆਏਗਾ, ਕਹਿੰਦਾ ਉਹ ਤਾਂ ਇੱਕ ਜੁਮਲਾ ਥਾ। ਸੋ ਇਹ ਜੁਮਲੇਬਾਜ਼ ਤੋਂ ਵੱਧ ਕੇ ਹੋਰ ਕੁਛ ਨਹੀਂ ਨੇ। ਹਾਂ, ਅੱਗ ਲਾਉਣੀ ਇਹ ਜਾਣਦੇ ਨੇ, ਫਿਰਕੂ ਨਫ਼ਰਤ ਔਰ ਹਰ ਲਿਹਾਜ਼ ਦੇ ਨਾਲ ਜਿਹੜਾ ਘੱਟ ਗਿਣਤੀਆਂ ਨੂੰ ਉਹਨਾਂ ਦਾ ਘਾਣ ਕਰਨਾ ਜਾਂ ਉਹਨਾਂ ਨੂੰ ਆਪਣੇ ਜਜ਼ਬ ਕਰਨਾ। ਪਰ ਇਹਨਾਂ ਤੋਂ ਇਹ ਗੱਲ ਦਾ ਧਿਆਨ ਰਹੇ ਕਿ ਭਾਈ ਇਹ ਉਹੀ ਬੇਈਮਾਨ ਵੀ ਨੇ ਔਰ ਜ਼ਾਲਮ ਵੀ ਨੇ। ਅਲਾਮਾ ਇਕਬਾਲ ਨੇ ਇਵੇਂ ਨਹੀਂ ਸੀ ਕਿਹਾ ਕਿ ਭਾਈ ਇਹ ਦਰਦੇ ਇਨਸਾਨੀ ਸੇ ਇਸ ਬਸਤੀ ਕਾ ਦਿਲ ਬੇਗਾਨਾ ਹੈ। ਹੁਣ ਉਹ ਬੀਬੀ ਤਾਂ ਲੱਭ ਰਹੀ ਹੈ ਵੀ ਲੋਕ ਮਰ ਰਹੇ ਨੇ ਭੁੱਖੇ, ਵੀ ਤੁਸੀਂ ਕਿਉਂ ਨਹੀਂ ਭੇਜ ਸਕਦੇ, ਪਰ ਇਹ ਉਹ ਬਸਤੀ ਦੇ ਮਾਲਕ ਨੇ ਜਿੱਥੇ ਦਰਦੇ ਇਨਸਾਨੀ ਨਾਂ ਦੀ ਕੋਈ ਚੀਜ਼ ਨਹੀਂ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਆ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ। ਪਹਿਲੇ ਅਹਿਮ ਇਸ਼ੂ ਦੇ ਵਿੱਚ ਆਪਾਂ ਗੱਲਬਾਤ ਕੀਤੀ ਭਾਰਤ ਤੇ ਅਫਗਾਨਿਸਤਾਨ ਦੇ ਹਵਾਲੇ ਨਾਲ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਹਵਾਲੇ ਨਾਲ ਕਿ ਪਾਕਿਸਤਾਨ ਅੱਡ-ਅੱਡ ਤਰੀਕਿਆਂ ਨਾਲ ਅਫਗਾਨਿਸਤਾਨ ਦੀ ਜਿਹੜੀ ਮਦਦ ਹੈ ਉਹ ਕਰਨ ਦੀ ਕੋਸ਼ਿਸ਼ ਕਰ ਰਿਹਾ। ਸੋ ਇਸਲਾਮਾਬਾਦ ਵਿੱਚ ਅਮਰੀਕਾ, ਰੂਸ, ਚੀਨ ਅਤੇ ਪਾਕਿਸਤਾਨ ਦੀ ਅਫਗਾਨਿਸਤਾਨ ਦੇ ਮੁੱਦੇ ਤੇ ਐਕਸਟੈਂਡਡ ਟ੍ਰਾਈਕਾ ਮੀਟਿੰਗ ਹੋਈ, ਜਿਸ ਵਿੱਚ ਅਫਗਾਨਿਸਤਾਨ ਦੀ ਮਦਦ ਕਰਨ ਬਾਰੇ ਜਿਹੜੀਆਂ ਵਿਚਾਰਾਂ ਵੀ ਹੋਈਆਂ। ਸੋ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਨਾਬ ਇਮਰਾਨ ਖਾਨ ਦਾ ਕਹਿਣਾ ਹੈ ਕਿ ਭਾਰਤੀ ਕਣਕ ਨੂੰ ਅਫਗਾਨਿਸਤਾਨ ਤੱਕ ਲਿਆਉਣ ਲਈ ਉਹ ਰਾਹਦਾਰੀ ਦੇਣ ਦਾ ਜਿਹੜੀਆਂ ਵਿਚਾਰਾਂ ਨੇ ਉਹ ਕਰ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਕੱਲ ਇੱਕ ਸੈਗਮੈਂਟ ਕੀਤਾ ਸੀ ਕਿ ਕਿਵੇਂ ਭਾਰਤ ਨੇ ਜਿਹੜੇ ਸਥਾਨ ਤੇ ਨਾਲ ਰਸ਼ੀਆ ਨੂੰ ਜੋੜ ਕੇ ਔਰ ਦਿੱਲੀ ਦੇ ਵਿੱਚ ਜਿਹੜਾ ਦਿੱਲੀ ਡਾਇਲੌਗ ਦੇ ਨਾਂ ਥੱਲੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਲ ਨੇ ਜਿਹੜਾ ਨੌਟੰਕੀ ਰਚੀ, ਕਿਵੇਂ ਦੇ ਗॉट ਐਨ ਐਗ ਔਨ देयर ਫੇਸ ਕਿ ਰਸ਼ੀਆ ਨੇ ਫੌਰਨ ਉਸ ਤੋਂ ਡਿਸਟੈਂਸ ਕਰਕੇ ਨਾ ਤਾਂ ਉਹਨਾਂ ਨੇ ਇਹ ਮੈਂਸ਼ਨ ਕੀਤਾ ਕਿ ਭਾਈ ਅਫਗਾਨਿਸਤਾਨ ਦੇ ਲੋਕਾਂ, ਵਿਮਨ, ਮਾਈਨੋਰਿਟੀਜ਼, ਉਹਨਾਂ ਦੇ ਫੰਡਾਮੈਂਟਲ ਰਾਈਟਸ ਸਿਕਿਉਰ ਹੋਣ, ਨਾ ਹੀ ਉਹਨਾਂ ਨੇ ਇਹ ਲਾਈਨ ਲਈ ਕਿ ਅਫਗਾਨਿਸਤਾਨ ਦੀ ਧਰਤੀ ਨੂੰ ਜਿਹੜਾ ਕਿਸੇ ਹੋਰ ਦੇ ਖਿਲਾਫ ਦਹਿਸ਼ਤਗਰਦੀ ਲਈ ਨਾ ਵਰਤਿਆ ਜਾਏ। ਔਰ ਇਸ ਸਭ ਦੇ ਨਾਲ ਨਾਲ ਈਵਨ ਜਿਹੜਾ ਭਾਰਤ ਦਾ ਹਮੇਸ਼ਾ ਇੱਕ ਫੇਵਰੇਟ ਥੀਮ ਹੁੰਦਾ ਜਿਹੜਾ ਉਹ ਹਰ ਸਟੇਟਮੈਂਟ 'ਚ ਵੜਵਾ ਦਿੰਦੇ ਨੇ
ਜਿਹੜਾ ਕਿ ਪਾਕਿਸਤਾਨ ਦੇ ਖਿਲਾਫ ਭੁਗਤਦਾ ਹੁੰਦਾ ਉਹ ਵੀ ਰਸ਼ੀਅਨ ਸਟੇਟਮੈਂਟ 'ਚੋਂ ਗਾਇਬ ਸੀ। ਔਰ ਇਸ ਦੇ ਉੱਤੇ ਹੁਣ ਭਾਰਤ ਦੇ ਵਿੱਚ ਅੱਡ-ਅੱਡ ਜਿਹੜੇ ਉਹਨਾਂ ਦੇ ਤਜ਼ੀਆਕਾਰ ਨੇ, ਉਹਨਾਂ ਦੇ ਕਾਲਮਨਿਸਟ ਨੇ, ਉਹ ਕਹਿ ਰਹੇ ਨੇ ਕਿ ਭਾਈ ਇਹ ਆਪਣੇ ਘਰ ਸੱਦ ਕੇ ਆਪਣੀ ਜਿਹੜੀ ਹੈ ਉਹ ਬੇਇੱਜ਼ਤੀ ਕਰਵਾਉਣ ਵਾਲੀ ਗੱਲ ਕੀਤੀ ਹੈ ਕਿ ਵੀ ਪਹਿਲਾਂ ਹੀ ਅਸੀਂ ਖੂੰਜੇ ਲੱਗੇ ਹੋਏ ਸੀ ਵੀ ਅਜੀਤ ਡੋਵਲ ਨੇ ਇਸ ਸਾਰੇ 'ਚੋਂ ਕੀ ਕੱਢਿਆ। ਰਾਦਰ ਰਸ਼ੀਆ ਨੇ ਪਬਲਿਕਲੀ ਦੱਸ ਦਿੱਤਾ ਕਿ ਉਹ ਭਾਰਤ ਨੂੰ ਲੋਕਾਂ ਦੇ ਸਾਹਮਣੇ ਵੱਟ ਕੇ ਚਪੇੜ ਮਾਰ ਸਕਦਾ, ਜਿਹੜੀ ਕਿ ਉਹਨਾਂ ਨੇ ਮਾਰੀ ਵੀ। ਔਰ ਕੱਲ੍ਹ ਅਸੀਂ ਇਹ ਵੀ ਜ਼ਿਕਰ ਕੀਤਾ ਸੀ ਕਿ ਪਾਕਿਸਤਾਨ ਦੀ ਜਿੱਥੇ ਇੱਕ ਪਾਸੇ ਇਹ ਸਕਸੈਸ ਹੈ ਕਿ ਚਾਈਨਾ ਵੀ ਇਸ ਜਿਹੜੀ ਇਹਨਾਂ ਦਾ ਦਿੱਲੀ ਮੀਟ ਸੀ, ਦਿੱਲੀ ਡਾਇਲੌਗ, ਉਸ ਤੋਂ ਉਹਨਾਂ ਨੇ ਡਿਸਟੈਂਸ ਕੀਤਾ। ਅਮਰੀਕਾ ਵੀ ਉਹਦਾ ਹਿੱਸਾ ਨਹੀਂ ਸੀ ਕਿ ਇੱਕੋ ਵੇਲੇ ਸਾਈਮਲਟੇਨੀਅਸਲੀ ਐਕਸਟੈਂਡਡ ਟ੍ਰਾਇਕਾ ਮੀਟ ਇਸਲਾਮਾਬਾਦ ਦੇ ਵਿੱਚ ਜਿਹੜੀ ਹੈ ਉਹ ਹੋਣ ਜਾ ਰਹੀ ਹੈ। ਅਸੀਂ ਇੰਨਾ ਕੁ ਤਾਂ ਮੈਂਸ਼ਨ ਕੀਤਾ ਸੀ, ਪਰ ਉਸ ਦੇ ਵਿੱਚ ਕੀ ਹੋਇਆ ਜਾਂ ਕੀ ਹੋਏਗਾ ਇਸ ਬਾਰੇ ਤਾਂ ਮੀਟ ਤੋਂ ਬਾਅਦ ਹੀ ਪਤਾ ਲੱਗਣਾ ਸੀ। ਔਰ ਇਹ ਵੀ ਸੀ ਕਿ ਵੀ ਕਿਉਂਕਿ ਅਫਗਾਨਿਸਤਾਨ ਦੇ ਫੋਰਨ ਮਿਨਿਸਟਰ ਜਿਹੜੀ ਤਾਲਿਬਾਨ ਹਕੂਮਤ ਦੇ ਨੇ, ਅਮੀਰ ਖਾਨ ਮੁਟਕੀ ਜਾਂ ਮੁਟੱਕੀ, ਉਹ ਇੱਕ ਪੂਰੇ ਆਪਣੇ ਡੈਲੀਗੇਸ਼ਨ ਦੇ ਨਾਲ ਇਸਲਾਮਾਬਾਦ 'ਚ ਮੌਜੂਦ ਨੇ। ਭਾਵੇਂ ਉਹ ਆਏ ਤਾਂ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਨੂੰ ਮਿਲਣ, ਪਰ ਟਾਈਮਿੰਗ ਤੋਂ ਲੱਗਦਾ ਸੀ ਕਿ ਵੀ ਉਸ ਐਕਸਟੈਂਡਡ ਟ੍ਰਾਇਕਾ ਦੇ ਵਿੱਚ ਜਿਹਦੇ 'ਚ ਅਮਰੀਕਾ, ਰੂਸ, ਚੀਨ, ਪਾਕਿਸਤਾਨ ਇਹ ਮਿਲ ਰਹੇ ਸੀ ਕਿ ਵੀ ਇਹ ਸ਼ਾਇਦ ਉਹਨਾਂ ਨੂੰ ਵੀ ਜਿਹੜਾ ਇਸ ਢੰਗ ਨਾਲ ਹੀ ਸਕੈਜੂਲਿੰਗ ਕੀਤੀ ਹੋਏ ਕਿ ਜਿਹੜੇ ਮਿਸਟਰ ਅਮੀਰ ਖਾਨ ਮੁਟੱਕੀ ਜੁਆਇਨ ਕਰਨਗੇ, ਉਹਨਾਂ ਨੇ ਕੀਤਾ ਵੀ। ਸੋ ਇਹ ਪਾਕਿਸਤਾਨ ਦੀ ਇੱਕ ਸਕਸੈਸ ਹੈ ਕਿ ਉਹਨਾਂ ਨੇ ਜਿੱਥੇ ਪਹਿਲੀ ਵਾਰ, ਹਾਲਾਂਕਿ ਇਹ ਨਹੀਂ ਹੈ ਵੀ ਅਮਰੀਕਨਾਂ ਲਈ ਕੋਈ ਤਾਲਿਬਾਨ ਗੈਰ ਨੇ, 1.5 ਸਾਲ ਫੈਬਰਵਰੀ 2020 ਤੱਕ ਤੋਂ ਜਿਹੜੀ ਗੱਲਬਾਤ ਜ਼ਲਮੇ ਖਲੀਲਜ਼ਾਦ ਨਾਲ ਚੱਲ ਰਹੀ ਸੀ, ਉਸ ਤੋਂ ਵੀ ਪਹਿਲਾਂ 1.5 ਸਾਲ ਤੋਂ ਫਰਵਰੀ 2020 'ਚ ਤਾਂ ਸਮਝੌਤਾ ਹੋਇਆ ਦੋਹਾ ਦੇ ਵਿੱਚ ਅਮਰੀਕਾ ਦੇ ਸੈਕਟਰੀ ਆਫ ਸਟੇਟ ਔਰ ਅਫਗਾਨਿਸਤਾਨ ਦਾ ਪੈਰਲਲ ਉਹਨਾਂ ਦੇ ਜਿਹੜੇ ਤਾਲਿਬਾਨ ਦੇ ਸੀ, ਉਹਨਾਂ ਨੇ ਜੁਆਇੰਟ ਪ੍ਰੈਸ ਕਾਨਫਰੰਸ ਕੀਤੀ। ਉਹ ਨਹੀਂ ਹੈ, ਲੇਕਿਨ ਇਸ ਦੌਰ ਦੇ ਚੱਲਦਿਆਂ ਜਿੱਥੇ ਭਾਰਤ ਨੇ ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਵਿੱਚ ਪ੍ਰੈਜ਼ੀਡੈਂਟ ਹੁੰਦਿਆਂ ਹੋਇਆਂ ਐਨ ਜਾਂਦੇ 29-30 ਅਗਸਤ ਨੂੰ ਮਤਾ ਪਾਸ ਕਰਵਾ ਕੇ ਅਗੇਨ ਜਿਹੜਾ ਤਾਲਿਬਾਨ ਦੇ ਉੱਤੇ ਜਿਵੇਂ ਉਹਨਾਂ ਨੂੰ ਬੀੜੀਆਂ ਤੇ ਹੱਥਕੜੀਆਂ ਨਾਲ ਨੂੜ ਦਿੱਤਾ ਕਿ ਜੀ ਜੇ ਤੁਸੀਂ ਇਹ ਨਹੀਂ ਕਰੋਗੇ ਤੇ ਉਹਨੂੰ ਕੋਈ ਤੁਹਾਡੇ ਵੱਲ ਦੇਖੇਗਾ ਵੀ ਨਹੀਂ, ਮਾਨਤਾ ਵੀ ਨਹੀਂ ਦੇਗਾ। ਇਹ ਵੱਖਰੀ ਗੱਲ ਹੈ ਕਿ ਆਪ ਹੱਥ ਮਿਲਾਉਣ ਲਈ ਤਰਲੇ ਕਰਦੇ ਰਹੇ ਰਸ਼ੀਆ ਦੇ ਕਿ ਵੀ ਸਾਨੂੰ ਇੱਕ ਵਾਰੀ ਮਿਲਾ ਦਿਓ, ਜਿਹੜਾ ਉਹਨਾਂ ਮਾਸਕੋ ਦੇ ਵਿੱਚ ਕੀਤਾ। ਲੇਕਿਨ ਗੱਲ ਬੇਸ਼ੱਕ ਅਜੇ ਫਾਰਮਲੀ ਕਿਸੇ ਮੁਲਕ ਨੇ ਰੈਕਗਨਾਈਜ਼ ਨਹੀਂ ਕੀਤਾ, ਪਰ ਜਿਵੇਂ ਰਸ਼ੀਆ, ਈਰਾਨ, ਪਾਕਿਸਤਾਨ, ਚਾਈਨਾ, ਉਹਨਾਂ ਸਾਰਿਆਂ ਦਾ ਮੂਵ ਹੈ ਕਿ ਵੀ ਤੁਸੀਂ ਅਲਟੀਮੇਟਲੀ ਜਿਹੜੀ ਜ਼ਮੀਨੀ ਹਕੀਕਤ ਜਿਹਨੂੰ ਕਿਹਾ ਜਾਂਦਾ, ਹੁਣ ਜ਼ਮੀਨੀ ਹਕੀਕਤ ਤਾਂ ਇਹ ਹੈ ਕਿ ਵੀ ਸਾਰਾ ਅਫਗਾਨਿਸਤਾਨ ਤਾਲਿਬਾਨ ਦੇ ਕੋਲ ਹੈ। ਜ਼ਮੀਨੀ ਹਕੀਕਤ ਇਹ ਵੀ ਹੈ ਕਿ ਜਿਸ ਮੁਤਵਾਜ਼ੀ ਗਵਰਨਮੈਂਟ ਨੂੰ ਭਾਰਤ ਨੇ ਇਹਦੇ ਬਾਵਜੂਦ ਕਿ ਕਾਬਲ ਫਤਹ ਕਰ ਲਿਆ ਤਾਲਿਬਾਨ ਨੇ, ਉਹਨਾਂ ਨੇ ਮਿਸਟਰ ਸਲੇ ਔਰ ਉਸ ਮਸੂਦ ਦੇ ਪੁੱਤਰ ਨੂੰ ਜਿਹੜਾ ਉਹਨਾਂ ਨੇ ਕਿਹਾ ਸੀ ਜੀ ਅਸੀਂ ਇਹਨਾਂ ਦੀ ਹਕੂਮਤ ਨੂੰ ਰੈਕਗਨਾਈਜ਼ ਕਰਦੇ, ਉਹਨਾਂ ਦੀ ਅੱਜ ਕੱਲ੍ਹ ਖਬਰ ਵੀ ਨਹੀਂ ਹੈ ਵੀ ਉਹ ਕਿੱਥੇ ਗਾਇਬ ਹੋਏ ਨੇ। ਸੋ ਹੁਣ ਕੋਈ ਵੀ ਲਾਈਨ ਆਫ ਡਿਸੈਂਸ਼ਨ ਨਹੀਂ ਹੈ ਅਦਰ ਦੈਨ ਕਿ ਇਸਲਾਮਿਕ ਸਟੇਟ ਖੁਰਾਸਾਨੀ ਦੇ ਨਾਂ ਥੱਲੇ ਦਹਿਸ਼ਤਗਰਦੀ ਦੀਆਂ ਕਾਰਵਾਈਆਂ ਬਰਾਬਰ ਜਾਰੀ ਨੇ। ਉਹ ਮਸੀਤਾਂ 'ਚ ਵੀ ਨੇ, ਸ਼ੀਆਂ ਦੇ ਉੱਤੇ ਵੀ ਨੇ, ਔਰ ਦੂਸਰਾ ਵੀ ਹੈ, ਔਰ ਈਵਨ ਕਾਬਲ ਦੇ ਵੱਡੇ ਹਸਪੀਟਲ 'ਚ ਵੀ ਉਹਨਾਂ ਨੇ ਅਟੈਕ ਕੀਤਾ। ਹੁਣ ਉਹਨਾਂ ਦੇ ਪਿੱਛੇ ਕੌਣ ਹੈ, ਉਹਨਾਂ ਨੂੰ ਕੌਣ ਸਪੋਰਟ ਕਰ ਰਿਹਾ, ਇਹ ਜਿਹੜਾ ਬਹੁਤਿਆਂ ਨੂੰ ਕੋਈ ਭੁਲੇਖਾ ਨਹੀਂ ਹੈ ਵੀ ਕੌਣ ਤਾਕਤਾਂ ਨੇ। ਭਾਰਤ ਉਹਨਾਂ ਦੇ ਵਿੱਚ ਵਨ ਆਫ ਦੈਮ ਹੈ। ਹੁਣ ਇਸ ਸਾਰੇ ਦੇ ਚੱਲਦਿਆਂ ਅਮਰੀਕਾ ਨੇ ਰਾਦਰ ਜੇ ਉਹ ਕੋਈ ਸਲੋ ਵੀ ਜਾਣਾ ਚਾਹੁੰਦਾ ਸੀ ਤਾਲਿਬਾਨ ਦੇ ਨਾਲ ਡਾਇਲੌਗ ਓਪਨ ਕਰਨ 'ਚ, ਉਹ ਰਾਦਰ ਫਾਸਟਰ ਨੇ। ਇਹੀ ਕਾਰਨ ਹੈ ਕਿ ਜ਼ਲਮੇ ਖਲੀਲਜ਼ਾਦ ਦਾ ਜਿਹੜਾ ਸਬਸਟੀਟਿਊਟ ਮਿਸਟਰ ਥਾਮਸ ਸ਼ਾਇਦ ਉਹਨਾਂ ਦਾ ਨਾਂ ਹੈ, ਜਿਨ੍ਹਾਂ ਨੂੰ ਲਿਆਂਦਾ ਗਿਆ, ਉਹ ਤਾਂ ਆਲਰੇਡੀ ਯੂਰਪ ਦੇ ਵਿੱਚ ਉਹਨਾਂ ਦੀ ਇੱਕ ਸਟੇਟਮੈਂਟ ਜਿਹਨੂੰ ਏਸ਼ੀਅਨ ਟਾਈਮਸ ਨੇ ਵੀ ਛਾਪਿਆ, ਦੂਸਰੇ ਮੀਡੀਆ ਨੇ ਵੀ ਛਾਪਿਆ, ਉਹਨਾਂ ਨੇ ਕਿਹਾ ਵੀ ਅਸੀਂ ਕੁਆਇਟ ਤਾਲਿਬਾਨ ਨੂੰ ਰੈਕਗਨਾਈਜ਼ ਕਰਨ ਦੇ ਲਈ ਪੇਸ਼ਕਦਮੀ ਕਰ ਰਹੇ ਹਾਂ। ਗੱਲਬਾਤ ਉਸ ਤਰੀਕੇ 'ਚ ਹੈ, ਉਹਦੀ ਤਰਦੀਦ ਨਹੀਂ ਹੋਈ ਅਜੇ ਤੱਕ ਜਾਂ ਉਸ ਦਾ ਕੋਈ ਫਰਦਰ ਵੀ ਨਹੀਂ ਆਇਆ। ਲੇਕਿਨ ਅਮਰੀਕਨ ਨੁਮਾਇੰਦੇ ਦਾ ਉੱਥੇ ਮੌਜੂਦ ਹੋਣਾ ਐਕਸਟੈਂਡਡ ਟ੍ਰਾਇਕਾ ਇਸਲਾਮਾਬਾਦ 'ਚ, ਔਰ ਮਾਨਤਾ ਤਾਂ ਹੋ ਗਈ ਜੇ ਅਫਗਾਨਿਸਤਾਨ ਦੇ ਫੋਰਨ ਮਿਨਿਸਟਰ ਅਮੀਰ ਖਾਨ ਮੁਟੱਕੀ ਵੀ ਉਸ ਗੱਲਬਾਤ ਸ਼ਿਰਕਤ ਕਰਦੇ ਨੇ, ਔਰ ਉਹਦੇ 'ਚ ਕਿਉਂਕਿ ਪਾਕਿਸਤਾਨ ਨੇ ਹੋਸਟ ਕੀਤਾ ਇਸਲਾਮਾਬਾਦ, ਸੋ ਉਹ ਮੋਸਟ ਸਕਸੈਸਫੁਲ ਤੁਸੀਂ ਕਹਿ ਸਕਦੇ ਹੋ
कि चीन अमरीका और रूस इक्को छत थले अफगानिस्तान का डेलीगेशन भी और उस चों और उहदे ते बेस्ड ईवन उस ट्रायका मीटिंग दे विच भी एट ट्रायका प्लस उन्होंने कहा गया पाक पिचेस फॉर इनकलूडिंग तालिबान इन टॉक्स ऑन अफगानिस्तान। उन्होंने कहा जी कि भी ये अगे इन्हों तोड़न दे लई जरूरी है कि भी उन्होंने तुसीं जिहड़ा वो ज्वाइन करो और जिहड़ी एक जॉइंट फिर पिक्चर भी बहुत बारे हुंदा है भी जिहड़ियां गलबात कई शाम ਨੂੰ ਕਹਿਣਗੇ ਜੀ ਇਹਨੂੰ ਬਹੁਤਾ ਪਬਲਿਕ ਨਾ ਕਰੋ ਪਰ ਇਸ ਸਾਰੇ ਦੇ ਵਿੱਚ ਜਿਹੜੀ ਹੈ ਉਹ ਉਹਨਾਂ ਦੇ ਆਲਰੇਡੀ ਜਿਹੜੇ ਹੈ ਉਸ ਸੈਸ਼ਨ ਨੂੰ ਐਡਰੈਸ ਕਰਦੇ ਆ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਐਨਗੇਜਮੈਂਟ ਵਿਦ ਦਾ ਤਾਲਿਬਾਨ ਵਾਸ ਇੰਪੋਰਟੈਂਟ ਐਜ਼ ਨਨ ਵਾਂਟਡ ਏ ਰਿਲੈਪਸ ਇਨਟੂ ਸਿਵਲ ਵਾਰ। ਔਰ ਅਮਰੀਕਾ ਲਈ ਹੁਣ ਜਿਉਂ-ਜਿਉਂ ਇਸਲਾਮਿਕ ਸਟੇਟ ਦੀਆਂ ਕਾਰਵਾਈਆਂ ਵੱਧ ਰਹੀਆਂ ਨੇ ਉੱਥੇ ਅਮਰੀਕਾ ਨੂੰ ਇਹ ਲੱਗ ਰਿਹਾ ਕਿ ਵੀ ਇਹ ਬੜਾ ਜ਼ਰੂਰੀ ਹੈ ਕਿ ਤਾਲਿਬਾਨ ਨੂੰ ਐਨਗੇਜ ਨਾ ਕੀਤਾ ਜਾਏ, ਉਹਨਾਂ ਨਾਲ ਉਹਨਾਂ ਨੂੰ ਸਪੋਰਟ ਕੀਤੀ ਜਾਏ। ਭਾਵੇਂ ਗੱਲ ਹਿਊਮੈਨਿਟੇਰੀਅਨ ਏਡ ਤੋਂ ਸ਼ੁਰੂ ਹੋਈ ਪਰ ਹੁਣ ਜੇ ਉਹਨਾਂ ਨੂੰ ਈਵਨ ਮਿਲਟਰੀ ਹੈਲਪ ਦੀ ਵੀ ਲੋੜ ਹੋਏਗੀ ਕਿਉਂਕਿ ਇਹ ਕਿਸੇ ਦੇ ਵੀ ਇੰਟਰਸਟ ਨਹੀਂ ਹੈ। ਔਰ ਜੇ ਨਾਲ ਜਿਹੜੇ ਸਥਾਨ ਨੇ ਸਾਰੇ 6 ਸੈਂਟਰਲ ਏਸ਼ੀਅਨ ਉਹ ਇਸ ਬਾਰੇ ਵਰਿਡ ਨੇ, ਉਹਨਾਂ ਨੂੰ ਵੀ ਪਤਾ ਹੈ ਕਿ ਵੀ ਜਦੋਂ ਵਾਇਲੈਂਸ ਸਪਿਲ ਓਵਰ ਹੋਏਗੀ ਔਰ ਆਲਰੇਡੀ ਉਸ ਖਿੱਤੇ ਦੇ ਵਿੱਚ ਜੇ ਅਸੀਂ ਲੇਟਲੀ ਦੇਖੀਏ ਹੁਣ ਬੈਲਾਰੂਸ ਜਿਹਦੇ ਲੋਕਾਂ ਨੇ ਬਗਾਵਤ ਕੀਤੀ ਕਿ ਬਈ ਕੱਢਣਾ ਇੱਥੋਂ ਦੇ ਪ੍ਰੈਜ਼ੀਡੈਂਟ ਨੂੰ, ਲੇਕਿਨ ਰਸ਼ੀਆ ਮੁਕੰਮਲ ਸਪੋਰਟ ਦੇ ਉੱਤੇ ਆਇਆ, ਉਹਨੂੰ ਕ੍ਰਸ਼ ਕਰ ਦਿੱਤਾ। ਹੁਣ ਬੈਲਾਰੂਸ ਤੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰੈਫਿਊਜੀ ਜਿਹੜੇ ਨੇ, ਬੈਲਾਰੂਸ ਦਾ ਬਾਰਡਰ ਇੱਕ ਪਾਸੇ ਰਸ਼ੀਆ ਨਾਲ ਲੱਗਦਾ ਹੈ, ਦੂਜੇ ਪਾਸੇ ਪੋਲੈਂਡ ਨਾਲ ਲੱਗਦਾ ਹੈ, ਉਹ ਪੋਲੈਂਡ ਦੇ ਵਿੱਚ ਐਂਟਰ ਕਰ ਰਹੇ ਨੇ। ਹੁਣ ਪੋਲੈਂਡ ਯੂਰਪੀਅਨ ਯੂਨੀਅਨ ਦਾ ਹਿੱਸਾ ਹੈ ਔਰ ਇਹ ਲੱਗਦਾ ਉਹ ਪੋਲੈਂਡ ਪੁਸ਼ ਬੈਕ ਕਰ ਰਿਹਾ ਔਰ ਇਸ ਵੇਲੇ ਉੱਥੇ ਇੰਨੀ ਕਸ਼ੀਦਗੀ ਹੈ ਰਿਲੇਸ਼ਨ 'ਚ ਕਿ ਨਿਊਕਲੀਅਰ ਲੈਸ ਜਿਹੜੇ ਜਹਾਜ਼ ਨੇ ਉਹਨਾਂ ਦੇ ਰਸ਼ੀਆ ਦੇ ਉਹ ਉੱਪਰ ਜਿਹੜੇ ਨੇ ਉਹ ਕਰ ਰਹੇ ਨੇ, ਫਲਾਈ ਓਵਰ ਕਰ ਰਹੇ ਨੇ ਕਿ ਅਸੀਂ ਮਤਲਬ ਇਹ ਹੈ ਕਿ ਕੋਈ ਵੀ ਉਹਨੇ ਫਲੈਸ਼ ਪੁਆਇੰਟ ਜਿਹੜਾ ਉਹ ਪੋਲੈਂਡ ਔਰ ਬੈਲਾਰੂਸ ਦਾ ਮਤਲਬ ਇਸ ਵੇਲੇ ਰਸ਼ੀਆ ਹੀ ਔਰ ਬੈਲਾਰੂਸ ਨੇ ਰਸ਼ੀਆ ਨੂੰ ਕਿਹਾ ਵੀ ਤੁਸੀਂ ਸਾਨੂੰ ਸਿਕਿਉਰਿਟੀ ਕਵਰ ਦਿਓ। ਸੋ ਇੱਕ ਪਾਸੇ ਆਲਰੇਡੀ ਇਹ ਪਾਰਟ ਉਹਨਾਂ ਦਾ ਚੱਲ ਰਿਹਾ ਕਸ਼ੀਦਗੀ ਵਾਲਾ ਤੇ ਦੂਸਰੇ ਪਾਸੇ ਜੇ ਅਫਗਾਨਿਸਤਾਨ ਦਾ ਸਪਿਲ ਓਵਰ ਹੁੰਦਾ ਬੈਲਟ ਤਾਂ ਉਹੀ ਹੈ ਜਿਹੜੀ ਕਾਂਗਰੂਅਸ ਜਦੋਂ ਅਸੀਂ ਕਹਿੰਦੇ ਹਾਂ ਲੈਂਡ ਰਾਊਟ ਰਾਹੀਂ ਯੂਰਪ 'ਚ ਫਿਰ ਉਹਨਾਂ ਨੂੰ ਪਤਾ ਹੈ ਵੀ ਜਿਹੜੀ ਪੀੜ ਜਾਂ ਜਿਹੜੀ ਢਿੱਡ ਦਰਦ ਸੈਂਟਰਲ ਏਸ਼ੀਆ 'ਚ ਉੱਠੇਗੀ ਤੇ ਉਹ ਜਾ ਕੇ ਉਲਟੀ ਜਾ ਕੇ ਯੂਰਪ 'ਚ ਹੀ ਹੋਏਗੀ ਕਿ ਵੀ ਉੱਥੇ ਹੀ ਵੋਮਿਟ ਹੋਏਗਾ। ਸੋ ਇਹਨੂੰ ਸਾਰੇ ਨੂੰ ਲੈ ਕੇ ਅਮਰੀਕਾ ਇਹ ਚਾਹੁੰਦਾ ਔਰ ਇਸੇ ਲਈ ਪਾਕਿਸਤਾਨ ਦਾ ਰੋਲ ਵੀ ਜਿਹੜਾ ਹੈ ਹੁਣ ਤੁਸੀਂ ਸਾਰੇ ਪੀਰੀਅਡ 'ਚ ਦੇਖੋਗੇ ਕਿ ਕੋਈ ਤੁਹਾਨੂੰ ਇਸਲਾਮਿਕ ਟੈਰਰਿਜ਼ਮ ਲਫ਼ਜ਼ ਮੀਡੀਆ 'ਚ ਸੁਣਨ 'ਚ ਨਜ਼ਰ ਨਹੀਂ ਆਉਂਦਾ, ਕੋਈ ਹੋਰ ਬਰੀਫਿੰਗ 'ਚ ਨਜ਼ਰ ਨਹੀਂ ਆਉਂਦਾ। ਪਾਕਿਸਤਾਨ ਦੇ ਖਿਲਾਫ ਵੀ ਹਾਲਾਂ ਅੰਦਰੋਂ ਤਾਂ ਉਹ ਪ੍ਰੈਸ਼ਰ ਪਾ ਰਹੇ ਨੇ, ਜਿਵੇਂ ਉਹਨਾਂ ਦੀ ਫਾਈਨੈਂਸ਼ੀਅਲ ਟਾਸਕ ਫੋਰਸ ਹੈ ਮੋਨੀਟਰੀ ਫੰਡ ਦੀ। ਪਾਕਿਸਤਾਨ 'ਚ ਇਸ ਵੇਲੇ ਮਹਿੰਗਾਈ ਬਹੁਤ ਜ਼ਿਆਦਾ ਹੈ ਕਿਉਂਕਿ ਉਹਨਾਂ ਨੇ ਪ੍ਰੈਸ਼ਰ ਰੱਖਿਆ ਹੋਇਆ ਹੈ ਕਿ ਡੂ ਮੋਰ ਇੱਧਰ ਵੀ ਟੈਕਸ ਲਾਓ, ਫਲਾਣਾ ਵੀ ਲਾਓ, ਟਿਮਕਾ ਵੀ ਲਾਓ ਔਰ ਡਾਲਰ ਦੀ ਕੀਮਤ ਬਹੁਤ ਉੱਪਰ ਜਾ ਰਹੀ ਹੈ। ਅੰਦਰੂਨੀ ਕ੍ਰਾਈਸਿਸ ਨਾਲ ਇਮਰਾਨ ਖਾਨ ਹਕੂਮਤ ਜੂਝ ਰਹੀ ਹੈ ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਇੱਕ ਵੱਡਾ ਕ੍ਰਾਈਸਿਸ ਐਨਵਿਜ਼ਨ ਕੀਤਾ ਜਾ ਰਿਹਾ ਸੀ ਕਿ ਜੇ ਅਫਗਾਨਿਸਤਾਨ 'ਚ ਤਾਲਿਬਾਨ ਦੇ ਨਾਲ ਠੱਕ-ਠਕਾ ਸ਼ੁਰੂ ਹੋ ਜਾਂਦਾ ਦੂਸਰੀਆਂ ਧਿਰਾਂ ਦਾ, ਤਾਜ਼ਕਾਂ ਦਾ, ਮਸੂਦ ਦਾ, ਦੂਜੇ ਤੇ ਲੱਖਾਂ ਦੀ ਗਿਣਤੀ 'ਚ ਜਿਹੜੇ ਰਿਫਿਊਜੀ ਬਣ ਕੇ ਪਾਕਿਸਤਾਨ ਵੀ ਆਉਣੇ ਸੀ, ਦੂਜੇ ਪਾਸੇ ਉਜ਼ਬੇਕਿਸਤਾਨ ਤਾਜ਼ਿਕਸਤਾਨ ਰਾਹੀਂ ਫਿਰ ਸਾਰੇ ਯੂਰਪ ਵਾਲੀ ਮੂੰਹ ਕਰਦੇ ਨੇ। ਟਰਕੀ ਨੇ ਵੀ ਆਪਣੇ ਬਾਰਡਰ ਬੰਦ ਕਰ ਲਏ ਸੀ। ਸੋ ਇਹਨਾਂ ਹਾਲਾਤਾਂ ਦੇ ਵਿੱਚ ਪਾਕਿਸਤਾਨ ਨੇ ਕੌਨਫੀਡੈਂਟਲੀ ਇਸ ਸਾਰੇ ਨੂੰ ਹੈਂਡਲ ਕੀਤਾ ਔਰ ਉਹਨਾਂ ਨੇ ਪ੍ਰੀਵੇਲ ਕੀਤਾ ਹੈ। ਖਾਸ ਤੌਰ ਤੇ ਅਮਰੀਕਾ ਤੇ ਰਸ਼ੀਆ ਚਾਈਨਾ ਤਾਂ ਪਹਿਲਾਂ ਹੀ ਇਸ ਲਾਈਨ ਤੇ ਨੇ ਕਿ ਭਾਈ ਇਹ ਪ੍ਰੈਕਟੀਕਲ ਐਨਗੇਜਮੈਂਟ ਵਿਦ ਦਾ ਤਾਲਿਬਾਨ to encourage the implementation of moderate and prudent policies that can help achieve a stable and prosperous Afghanistan as soon as possible. ਲੇਕਿਨ ਦੂਸਰੇ ਪਾਸੇ ਅਸੀਂ ਇਹ ਦੇਖਦੇ ਹਾਂ ਕਿ ਜਿਹੜਾ ਹਿਊਮੈਨਿਟੇਰੀਅਨ ਕ੍ਰਾਈਸਿਸ ਹੈ, ਜਿਵੇਂ ਅਸੀਂ ਗੱਲ ਕੀਤੀ ਕਿ ਲੋਕ ਆਪਣੇ ਬੱਚੇ ਵੇਚ ਰਹੇ ਨੇ, ਭੁੱਖ ਨੰਗ ਬਹੁਤ ਜ਼ਿਆਦਾ ਹੈ। ਹਾਲਾਂ ਪਾਕਿਸਤਾਨ ਹੈਲਪ ਕਰ ਰਿਹਾ ਹੈ, ਪਾਕਿਸਤਾਨ ਚੋਂ ਕਣਕ, ਚੌਲ, ਫੂਡ ਸਾਰਾ ਕੁਝ ਜਾ ਰਿਹਾ ਲੇਕਿਨ ਹੁਣ ਉਹਨਾਂ ਦੀ ਅਫਗਾਨਿਸਤਾਨ ਦੀ 30 ਮਿਲੀਅਨ ਪਾਪੂਲੇਸ਼ਨ ਹੈ। ਪਾਕਿਸਤਾਨ ਵੀ ਵਿਦ ਦਾ ਲਿਮਿਟਿਡ ਔਰ ਆਪਣੇ ਕ੍ਰਾਈਸਿਸ ਚੋਂ ਨਿਕਲਦੇ ਆ ਲਿਮਿਟਿਡ ਤੌਰ ਤੇ ਉਹ ਮਦਦ ਕਰ ਸਕਦਾ ਹੈ। ਹੁਣ ਇੰਡੀਆ ਨੇ ਤੁਸੀਂ ਸ਼ੈਤਾਨੀ ਦੇਖੋ ਕਿ ਹੁਣ ਉਹਨਾਂ ਦੀ ਅਫਗਾਨਿਸਤਾਨ ਦੀ ਐਮਪੀ ਤਾਂ ਬੀਬੀ ਸ਼ੁਕਰੀਆ ਕਹਿ ਰਹੀ ਹੈ ਬਰਕਜ਼ਾਈ ਕਿ ਵੀ ਤੁਸੀਂ ਚਾਰਟਰਡ ਫਲਾਈਟਸ ਕਿਉਂ ਨਹੀਂ ਕੀਤੇ। ਹੁਣ ਇੰਡੀਆ ਨੇ ਅਫਗਾਨਾਂ ਨੂੰ ਭੜਕਾਉਣ ਲਈ ਜਾਂ ਉਹਨਾਂ ਨੂੰ ਕਹਿਣਾ ਜੀ ਦੇਖੋ
ਅਸੀਂ ਤਾਂ ਲੈਂਡ ਰਾਊਟ ਰਾਹੀਂ ਭੇਜਣਾ ਚਾਹੁੰਦੇ ਹਾਂ ਕਿਉਂਕਿ ਪਾਕਿਸਤਾਨ ਨੇ ਜਿਹੜਾ ਉਹ ਟ੍ਰਾਂਜ਼ਿਟ ਨਹੀਂ ਦਿੱਤਾ ਹੋਇਆ ਸਾਨੂੰ, ਔਰ ਖਾਸ ਤੌਰ ਤੇ ਜਦੋਂ ਤੋਂ ਇਹਨਾਂ ਨੇ ਕਸ਼ਮੀਰ ਦਾ ਰੁਤਬਾ ਖਤਮ ਕੀਤਾ ਔਰ ਟ੍ਰੇਡ ਔਰ ਦੂਜੀ ਤਾਂ ਬੰਦ ਹੋ ਗਈ। ਹੁਣ ਮੈਂ ਸਮਝਦਾ ਵੀ ਇਹ ਪਾਕਿਸਤਾਨ ਦੀ ਇੱਕ ਠੀਕ ਲਾਈਨ ਹੈ। ਹਾਲਾਂਕਿ ਕੁਛ ਨੂੰ ਲੱਗੇਗਾ ਕਿ ਵੀ ਇਹ ਪਾਕਿਸਤਾਨ ਕਿਉਂ ਯੀਲਡ ਇਨ ਕਰ ਰਿਹਾ ਹੈ, ਇਹ ਇੰਡੀਆ ਸਾਹਮਣੇ ਯੀਲਡ ਇਨ ਨਹੀਂ ਹੈ, ਇਹ ਰਾਦਰ ਅਫਗਾਨਾਂ ਨੂੰ ਇਹ ਦੱਸਣਾ ਅਫਗਾਨਿਸਤਾਨ ਨੂੰ ਕਿ ਭਾਈ ਤੁਸੀਂ ਤਾਂ ਅਜੇ ਤੱਕ ਵੀ ਸਿਰ ਤੇ ਸਾਡੇ ਤਲਵਾਰ ਲਟਕਾਈ ਹੋਈ ਹੈ, ਕਿਉਂਕਿ ਜੇ ਪਾਕਿਸਤਾਨ ਨੇ ਤਾਲਿਬਾਨ ਨੂੰ ਕਿਹਾ ਕਿ ਤਹਿਰੀਕੇ ਤਾਲਿਬਾਨ ਪਾਕਿਸਤਾਨ ਇਹਨਾਂ ਨੂੰ ਰਿਸਟੇਨ ਕਰੋ ਤੇ ਉਹਨਾਂ ਨੇ ਕੋਈ ਖੁੱਲ ਕੇ ਜਵਾਬ ਨਹੀਂ ਦਿੱਤਾ ਹੈ। ਉਹਨਾਂ ਦਾ ਸੀ ਕਿ ਜੀ ਜਿਹੜਾ ਉਹ ਠੀਕ ਹੈ ਇੱਧਰ ਉੱਧਰ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਇੱਕ ਤਾਂ ਪਾਰਟ ਹੈ ਨਾ ਅਫਗਾਨ ਕਰੈਕਟਰ 'ਚ ਕਿ ਭਾਈ ਅਮਰੀਕਾ ਦੇ ਖਿਲਾਫ ਲੜਾਈ ਵੇਲੇ ਇਹਨਾਂ ਨੇ ਸਾਡਾ ਸਾਥ ਦਿੱਤਾ ਹੈ। ਇਸੇ ਤਰ੍ਹਾਂ ਅਲ-ਕਾਇਦਾ ਦੇ ਖਿਲਾਫ ਵੀ ਕੋਈ ਜਿਹੜਾ ਖੁੱਲ ਕੇ ਤਾਲਿਬਾਨ ਦੀ ਐਕਟੀਵਿਟੀ ਸਾਹਮਣੇ ਨਹੀਂ ਆਉਂਦੀ ਹੈ। ਇਸਲਾਮਿਕ ਸਟੇਟ ਦੇ ਖਿਲਾਫ ਤਾਂ ਹੁਣ ਕਿਉਂਕਿ ਚੈਲੰਜ ਹੀ ਉਹਨਾਂ ਦੀ ਅਥਾਰਟੀ ਨੂੰ ਹੈ, ਲੇਕਿਨ ਇਹਦੇ ਬਾਵਜੂਦ ਕਿ ਪਾਕਿਸਤਾਨ ਨੂੰ ਇਸ ਕਿਸਮ ਦੇ ਹਾਲਾਤ ਦਾ ਜਾਂ ਉਹ ਕੋਈ ਉੱਥੋਂ ਕੋਈ ਤਹਿਰੀਕੇ ਤਾਲਿਬਾਨ ਪਾਕਿਸਤਾਨ ਦੇ ਖਿਲਾਫ ਕੋਈ ਆਇਰਨ ਹੈਂਡ ਨਾਲ ਕਾਰਵਾਈ ਦੀ ਗੱਲ ਉਹਨਾਂ ਨੇ ਨਹੀਂ ਮੰਨੀ। ਹਾਲਾਂਕਿ ਡਾਇਲੌਗ ਸ਼ੁਰੂ ਕੀਤਾ, ਉਹਦੇ 'ਚ ਸੁਪਰੀਮ ਕੋਰਟ ਆ ਗਿਆ ਪਾਕਿਸਤਾਨ ਦਾ, ਉਹਨਾਂ ਦੀਆਂ ਜਿਹੜੇ ਪਿਸ਼ਾਵਰ ਸਕੂਲ ਦੂਜੇ 'ਚ ਬੱਚੇ ਮਾਰੇ, ਇੱਕ ਕੰਪਲੈਕਸ ਇਸ਼ੂ ਹੈ। ਲੇਕਿਨ ਇਹਦੇ ਬਾਵਜੂਦ ਮੈਂ ਸਮਝਦਾ ਹਾਂ ਵੀ ਜਿਹੜੀ ਸਟੇਟਸਮੈਨਸ਼ਿਪ ਹੁੰਦੀ ਹੈ ਉਹ ਕਈ ਵਾਰੀ ਬਿਯੋਂਡ ਦੇਖਣਾ ਹੁੰਦਾ ਹੈ ਕਰੰਟ ਤੋਂ, ਔਰ ਤਾਲਿਬਾਨ ਦਾ ਜਿਹੜੀ ਉਹਨਾਂ ਨੂੰ ਇਹ ਲੱਗਦਾ ਕਿ ਵੀ ਇੰਨਾ ਵੱਡਾ ਕ੍ਰਾਈਸਿਸ ਹਿਊਮੈਨਿਟੇਰੀਅਨ ਚੱਲ ਰਿਹਾ, ਹੁਣ ਜਿਹੜਾ ਫੈਸਲਾ ਔਰ ਇਹ ਉਹਨਾਂ ਨੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਹੋਰਾਂ ਨੇ ਅਫਗਾਨਿਸਤਾਨ ਦੇ ਫੋਰਨ ਮਿਨਿਸਟਰ ਅਮੀਰ ਖਾਨ ਮੁਟੱਕੀ ਨੇ ਕਿਹਾ ਕਿ ਜੀ ਜੇ ਤੁਸੀਂ ਟ੍ਰਾਂਜ਼ਿਟ ਰਾਊਟ ਦੇ ਦਿਓ ਜਿਹੜਾ ਕਿ ਭਾਰਤ ਤੋਂ ਕਣਕ ਔਰ ਦੂਸਰੀਆਂ ਚੀਜ਼ਾਂ ਦੀ ਸਪਲਾਈ ਵਾਇਆ ਲੈਂਡ ਰਾਊਟ ਹੋਏ ਤੇ ਸਾਡਾ ਜਿਹੜਾ ਜੋ ਚੱਲ ਰਿਹਾ ਉਸ 'ਚ ਸਾਨੂੰ ਕੋਈ ਰਾਹਤ ਮਿਲੇਗੀ। ਔਰ ਮੈਂ ਸਮਝਦਾ ਵੀ ਇਹ ਇੱਕ ਵਿਜ਼ਨਰੀ ਔਰ ਸਟੇਟਸਮੈਨ ਲਾਈਕ ਫੈਸਲਾ ਹੈ ਇਮਰਾਨ ਖਾਨ ਹੋਰਾਂ ਨੇ ਕਿਹਾ, ਔਰ ਉਹਨਾਂ ਦੀ ਮੀਡੀਆ ਦੀ ਖਬਰ ਹੈ ਪਾਕਿਸਤਾਨ ਵਿਲ ਕੰਸੀਡਰ ਟ੍ਰਾਂਜ਼ਿਟ ਫੈਸਿਲਿਟੀਜ਼ ਆਫ ਇੰਡੀਅਨ ਵੀਟ ਫੇਵਰੇਬਲੀ, ਕਿ ਵੀ ਉੱਥੋਂ ਜੇ ਕਣਕ ਆਉਂਦੀ ਹੈ ਤੇ ਅਸੀਂ ਇਸ ਨੂੰ ਜਿਹੜਾ ਫੇਵਰੇਬਲੀ ਕੰਸੀਡਰ ਕਰਾਂਗੇ। ਔਰ ਇਹ ਹੈ ਕਿ ਪਾਕਿਸਤਾਨ ਵਿਲ ਫੇਵਰੇਬਲੀ ਕੰਸੀਡਰ ਟ੍ਰਾਂਜ਼ਿਟ ਫੈਸਿਲਿਟੀਜ਼ if Indian wheat is sent to Afghanistan, said Pakistan Prime Minister Imran Khan. The offer has been welcomed by Taliban administration in Kabul, which reiterated the call for urgent assistance to Afghanistan. ਨਾਲ ਦੀ ਨਾਲ ਉਹਨਾਂ ਨੇ ਵੈਲਕਮ ਕੀਤਾ। ਔਰ ਜਿਹੜਾ PM ਆਫਿਸ ਦੀ ਸਟੇਟਮੈਂਟ ਹੈ, PM conveyed that in the current context, Pakistan would favorably consider the request by Afghan brothers for transportation of wheat offered by India through Pakistan on exceptional basis for humanitarian purposes। ਹੁਣ ਇਹ ਹੈ ਕਿ ਵੀ ਇਹ ਵਕਤੀ ਹੈ ਔਰ ਕਿਉਂਕਿ humanitarian crisis ਹੈ and as per modalities to be worked out ਕਿ ਇਹਦੇ ਲਈ ਟੈਕਨੀਕੈਲਿਟੀਜ਼ ਕੀ ਨੇ, ਮੋਡੈਲਿਟੀਜ਼ ਕੀ ਨੇ, ਉਸ ਦੇ ਉੱਤੇ ਅਸੀਂ ਕੰਮ ਕਰਾਂਗੇ। ਔਰ ਨਾਲ ਦੀ ਨਾਲ ਜਿਵੇਂ ਅਸੀਂ ਟ੍ਰੋਇਕਾ ਪਲੱਸ ਦੀ ਗੱਲ ਕੀਤੀ ਕਿ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਫਗਾਨਿਸਤਾਨ ਨੂੰ ਤਾਲਿਬਾਨ ਕੰਟਰੋਲਡ ਮਾਨਤਾ ਵੱਲ ਜਿਹੜੇ ਨੇ ਉਹ ਕਦਮ ਵਧਣ। ਸੋ ਇਹ ਪੋਜ਼ਿਟਿਵ ਡਿਵੈਲਪਮੈਂਟਸ ਨੇ। ਹਾਲਾਂਕਿ ਤਾਲਿਬਾਨ ਦੇ ਫੋਰਨ ਮਿਨਿਸਟਰ ਨੇ ਫੋਰਨ ਜਿਹੜੀ ਇਹਨਾਂ ਦੀ 8 ਮੁਲਕਾਂ ਦੀ ਦਿੱਲੀ ਡਾਇਲੌਗ ਮੀਟਿੰਗ ਸੀ ਉਹਦੀ ਵੀ ਫੂਕ ਉਹਨਾਂ ਨੇ ਰਸ਼ੀਆ ਨੇ ਤਾਂ ਕੱਢੀ ਔਰ ਲੇਕਿਨ ਉਹਦੇ 'ਚ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਘੜੀ ਕਹਿ ਰਹੇ ਨੇ ਜੀ ਇਨਕਲੂਸਿਵ ਗਵਰਨਮੈਂਟ ਹੋਏ ਔਰ ਫਲਾਣੇ ਰਾਈਟਸ ਹੋਣ, ਇਹਦੇ ਉੱਤੇ ਉਹਨਾਂ ਨੇ ਕਿਹਾ Taliban leader was equally dismissive of Delhi declaration of 8 NSA and ਜਿਹੜਾ ਉਹਨਾਂ ਦੀ ਸਟੇਟਮੈਂਟ ਦੇ ਵਿੱਚ ਉਹਨਾਂ ਨੇ ਕਿਹਾ the international community wants us to build an inclusive government। ਇਹ ਹੁਣ ਉਹਨਾਂ ਦਾ ਫੋਰਨ ਮਿਨਿਸਟਰ ਕਹਿ ਰਿਹਾ ਮਿਸਟਰ ਮੁਟੱਕੀ ਕਿ ਇੰਟਰਨੈਸ਼ਨਲ ਕਮਿਊਨਿਟੀ ਚਾਹੁੰਦੀ ਹੈ ਵੀ ਅਸੀਂ ਇਨਕਲੂਸਿਵ ਗਵਰਨਮੈਂਟ ਬਣਾਈਏ। our current cabinet fulfills that requirement ਕਿ ਜਿਹੜੀ ਸਾਡੀ ਹੈ ਅਸੀਂ ਆਲਰੇਡੀ ਫੁਲਫਿਲ ਕਰਦੇ ਹਾਂ। We have representatives from all ethnicities, ਅੱਡ ethnicities ਦੇ ਨੁਮਾਇੰਦੇ ਸਾਡੇ ਕੋਲ ਨੇ। ਫਿਰ ਜਿਹੜੀ ਗੱਲ ਉਹਨਾਂ ਨੇ ਕਹੀ reforms that the international community wants us to take, we want to work toward them peacefully, not through pressure tactics। ਕਿ ਜਿਹੜੀ ਇੰਟਰਨੈਸ਼ਨਲ ਕਮਿਊਨਿਟੀ ਦੀ ਸਾਡੇ ਤੋਂ ਤਵੱਕੋ ਹੈ ਕਿ ਤੁਸੀਂ ਸੁਧਾਰ ਕਰੋ, ਅਸੀਂ ਗੱਲਬਾਤ ਰਾਹੀਂ ਕਰ ਸਕਦੇ ਹਾਂ। ਅਸੀਂ ਕਿਸੇ ਦੇ ਦਬਾਅ ਥੱਲੇ ਜਾਂ ਸਿਰ ਦੇ ਉੱਤੇ ਤੁਸੀਂ ਧੌਣ ਤੇ ਗੋਡਾ ਜਿਹਨੂੰ ਰੱਖਣਾ ਕਹਿੰਦੇ ਨੇ, ਧੌਣ ਤੇ ਗੋਡਾ ਅਸੀਂ ਨਹੀਂ ਰਖਾਣਾ। ਐਜ਼ ਫਾਰ ਇੰਟਰਨੈਸ਼ਨਲ ਰੈਕਗਨੀਸ਼ਨ
ਵੀ ਆਰ ਬੀਇੰਗ ਰੈਕਗਨਾਈਜ਼ਡ ਐਜ਼ ਦਾ ਡੀ ਫੈਕਟੋ ਗਵਰਨਮੈਂਟ। ਆਲਰੇਡੀ ਤੁਸੀਂ ਸਾਡੇ ਨਾਲ ਗੱਲਬਾਤ ਕਰ ਰਹੇ ਹੋ, ਡੀ ਫੈਕਟੋ ਤੁਸੀਂ ਰੈਕਗਨਾਈਜ਼ ਕੀਤਾ ਹੈ। ਐਮਬੈਸੀਜ਼ ਆਰ ਓਪਨ ਇਨਸਾਈਡ ਆਵਰ ਕੰਟਰੀ ਐਂਡ ਵੀ ਹੈਵ ਰਿਪਰੈਜ਼ੈਂਟੇਟਿਵ ਇਨ ਫੋਰਨ ਕੰਟਰੀਜ਼। ਉਹਨਾਂ ਨੇ ਕਿਹਾ ਜੀ ਸਾਡੇ ਨੁਮਾਇੰਦੇ ਦੂਸਰੇ ਮੁਲਕਾਂ 'ਚ ਨੇ, ਤੁਹਾਡੇ ਇੱਥੇ ਨੇ। ਸੋ ਕੁੱਲ ਮਿਲਾ ਕੇ ਇਹ ਹੈ ਕਿ ਵੀ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਹੁਣ ਬਾਕੀ ਗੱਲਾਂ ਤੁਸੀਂ ਕਰ ਰਹੇ ਹੋ, ਪਰ ਜਿਹੜੀ ਐਕਸਟਰਨਲ ਏਡ ਸੀ, ਏਡ ਹੈਜ਼ ਬੀਨ ਕੱਟ ਬਾਈ ਇੰਟਰਨੈਸ਼ਨਲ ਹਿਊਮਨ ਰਾਈਟਸ ਚੈਂਪੀਅਨਸ ਦੀ ਕੰਪਲੇਂਟ ਕਿ ਵੀ ਆ ਤੁਸੀਂ ਬਣੇ ਤਾਂ ਹੋਏ ਹੋ ਚੈਂਪੀਅਨ ਇੰਟਰਨੈਸ਼ਨਲ ਹਿਊਮਨ ਰਾਈਟਸ ਦੇ, ਪਰ ਤੁਸੀਂ ਏਡ ਜਿਹੜੀ ਹੈ ਉਹਨੂੰ ਕੱਟ ਕੀਤਾ ਹੋਇਆ। ਸੋ ਇਹ ਤਾਲਿਬਾਨ ਸਟਾਈਲ ਜਾਂ ਅਫਗਾਨ ਸਟਾਈਲ ਇਹ ਹੀ ਹੈ ਕਿ ਭਾਈ ਜੇ ਤੁਸੀਂ ਧੌਣ ਤੇ ਗੋਡਾ ਰੱਖ ਕੇ ਕੁਝ ਮਨਵਾਉਣਾ ਤੇ ਫਿਰ ਤਾਂ ਭੁੱਲ ਜਾਓ ਕਿ ਵੀ ਅਸੀਂ ਤੁਹਾਡੇ ਦਬਾਅ ਥੱਲੇ ਆਵਾਂਗੇ। ਹਾਂ, ਜਿਹੜੀ ਕੋਈ ਗੱਲਬਾਤ ਦੇ ਰਾਹੀਂ ਮਸਲੇ ਹੱਲ ਕੀਤੇ ਜਾ ਸਕਦੇ ਨੇ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਪਾਕਿਸਤਾਨ ਦਾ ਇਹ ਇੱਕ ਸਮਾਰਟ ਔਰ ਹਿਊਮੈਨਿਟੇਰੀਅਨ ਐਂਗਲ ਤੋਂ ਵੀ, ਔਰ ਉਹਨਾਂ ਨੇ ਐਡਰੈਸ ਹੀ ਅਫਗਾਨ ਬ੍ਰਦਰਸ ਕਰਕੇ ਕਿਹਾ ਕਿ ਭਾਈ ਅਸੀਂ ਇਸ ਦੀ ਖਾਤਰ ਈਵਨ ਕੌੜਾ ਘੁੱਟ ਵੀ ਭਰ ਲਾਂਗੇ, ਇੰਡੀਆ ਦੀ ਵੀਟ ਅਸੀਂ ਲੰਘ ਲੈਣ ਦੇਵਾਂਗੇ ਆਪਣੇ ਟੈਰੀਟਰੀ ਦੇ ਵਿੱਚੋਂ। ਹੁਣ ਦੇਖਣਾ ਇਹ ਹੈ ਕਿ ਇੰਡੀਆ ਕਿੰਨੇ ਕੁ ਟਰਾਲੇ ਲੱਦ ਕੇ ਵੀਟ ਦੇ ਤੇ ਦੂਜੇ ਕਰਦਾ, ਤੇ ਜਾਂ ਜਿਵੇਂ ਬੀਬੀ ਨੇ ਕਿਹਾ, ਬੀਬੀ ਸ਼ੁਕਰੀਆ ਬਰਕਜ਼ਾਈ ਨੇ, ਕਿ ਭਾਈ ਇਹ ਸਿਰਫ ਫੋਕੀਆਂ ਗੱਲਾਂ ਕਰਨ ਵਾਲੇ ਨੇ, ਇਹਨਾਂ ਨੇ ਸਾਨੂੰ ਬਿਟਰੇ ਕੀਤਾ, ਮੁਸੀਬਤ ਦੀ ਘੜੀ 'ਚ ਛੱਡਿਆ। ਇਹਨਾਂ ਨੇ ਤਾਂ ਤਾਜਿਕਸਤਾਨ ਉਜ਼ਬੇਕਿਸਤਾਨ ਵਾਂਗੂ ਈਵਨ ਡਿਪਲੋਮੈਟਸ ਨੂੰ ਵੀ ਨਹੀਂ ਆਉਣ ਦਿੱਤਾ। ਇਹ ਕਿਉਂ ਜੇ ਦੋਸਤ ਨੇ? ਉਹਨੇ ਕਿਹਾ ਵੀ ਅਸੀਂ ਕਦੇ ਭੁੱਲਾਂਗੇ ਨਹੀਂ ਜੋ ਸਲੂਕ ਭਾਰਤ ਨੇ ਸਾਡੇ ਨਾਲ ਕੀਤਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਨੇ ਬ੍ਰੇਕ। ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਾਂਗਰਸੀ ਆਗੂ ਸਲਮਾਨ ਖੁਰਸ਼ੀਦ ਵੱਲੋਂ ਹਾਲ ਹੀ ਵਿੱਚ ਰਿਲੀਜ਼ ਕੀਤੀ ਗਈ ਇੱਕ ਕਿਤਾਬ ਵਿੱਚ ਬੀਜੇਪੀ ਦੀ ਤੁਲਨਾ ਜਿਹੜੀ ਹੈ ਉਹ ਦਹਿਸ਼ਤਗਰਦ ਜਮਾਤ ਆਈਸਿਸ ਨਾਲ ਕਰਨ ਤੇ ਬੀਜੇਪੀ ਵੱਲੋਂ ਚੀਕਾਂ ਮਾਰੀ ਜਾ ਰਹੀਆਂ ਨੇ। ਔਰ ਦੂਸਰੇ ਪਾਸੇ ਬੀਜੇਪੀ ਨੇ ਆਪਣੀ ਚਹੇਤੀ ਕੰਗਨਾ ਰਣੌਤ ਨੂੰ ਪਦਮ ਸ਼੍ਰੀ ਅਵਾਰਡ ਦੇ ਕੇ ਭੌਂਕਣ ਲਈ ਖੁੱਲਾ ਛੱਡ ਦਿੱਤਾ ਹੈ। ਸੋ ਕੰਗਨਾ ਰਣੌਤ ਦਾ ਕਹਿਣਾ ਹੈ ਕਿ ਭਾਰਤ ਨੂੰ ਅਸਲੀ ਜਿਹੜੀ ਆਜ਼ਾਦੀ ਹੈ 2014 ਵਿੱਚ ਮਿਲੀ, ਜਦੋਂ ਕਿ ਮੋਦੀ ਪ੍ਰਧਾਨ ਮੰਤਰੀ ਬਣਿਆ, ਔਰ 1947 ਵਿੱਚ ਤਾਂ ਭਾਰਤ ਨੂੰ ਭੀਖ ਹੀ ਮਿਲੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੀ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਪਤਾ ਨਹੀਂ ਸ਼ੇਅਰ ਮੈਨੂੰ ਮੈਂ ਕਰੈਕਟ ਕੋਟ ਕਰਾਂ ਕਿ ਨਾ, ਪਰ ਇਹ ਲਫ਼ਜ਼ ਜਿਹੜੇ ਮੇਰੀ ਯਾਦਾਸ਼ਤ ਪਏ ਨੇ ਕਿ ਨਾ अपील की इजाज़त, ना रोने की इजाज़त, ना इजाज़त फरियाद की है, घुट घुट के मर जाऊं ये मर्जी मेरे सयाद की है। ਹੁਣ वैसे मैं करैक्ट नहीं कोट किया, पर दूसरी लाइन ठीक है कि मैं घुट घुट के मर जाऊं ये मर्जी मेरे सयाद की है। ਹੁਣ ਹਿੰਦੂ ਤਵੀਆਂ ਦੇ ਹੱਥ 'ਚ ਪਾਵਰ ਆਈ ਹੈ, ਬਿਲਕੁਲ, ਔਰ ਉਹ ਇਹ ਜਿੱਥੇ ਕੋਈ
ਇਹ ਵੀ ਬ੍ਰਿਟਿਸ਼ ਪੀਰੀਅਡ ਦੀ ਟਰਮ ਆਈ ਸੀ ਕਿ ਕੋਈ ਅਪੀਲ ਵਕੀਲ ਦਲੀਲ ਨਹੀਂ ਹੈ, ਜਦੋਂ ਕਿ ਕਾਨੂੰਨ ਬਣਾਉਣ ਵਾਲੇ ਵੀ ਤੁਸੀਂ, ਨਾਫਿਜ਼ ਕਰਨ ਵਾਲੇ ਵੀ ਤੁਸੀਂ, ਜੱਜ ਵੀ ਤੁਹਾਡੇ, ਤੇ ਫਿਰ ਤੁਹਾਡੀ ਕੋਈ ਵੀ ਅਪੀਲ ਜਾਂ ਤੁਸੀਂ ਕੋਈ ਵਕੀਲ ਵੀ ਖੜਾ ਕਰ ਲਓ, ਜੋ ਮਰਜ਼ੀ ਦਲੀਲ ਦਿਓ, ਉਹਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਔਰ ਇਹੀ ਜੇ ਅੱਜ ਦੇਖਣਾ ਹੋਏ ਕਿ ਹਿੰਦੂ ਤਵੀਆਂ ਦੇ ਹੱਥ ਦੇ ਵਿੱਚ ਹਕੂਮਤ ਤੇ ਮੀਡੀਆ ਤਾਂ ਪਹਿਲਾਂ ਹੀ ਉਹਨਾਂ ਨੇ 2014 ਤੱਕ ਪਹੁੰਚਦਿਆਂ ਕਿਵੇਂ ਉਹਨੂੰ ਕੰਟਰੋਲ ਕੀਤਾ, ਅਦਾਲਤਾਂ ਦਾ ਕੀ ਵਰਤਾਰਾ ਹੈ, ਸੁਪਰੀਮ ਕੋਰਟ ਵੀ ਹੁਣ ਲਾਂਤਾਂ ਪਾਉਣ ਤੱਕ ਹੀ ਰਹਿ ਗਿਆ। ਅਜੇ ਤੱਕ ਵੀ ਹੁਣ ਲਖੀਮਪੁਰ ਖੀਰੀ ਦੇ ਕੇਸ ਨੂੰ ਲੈ ਕੇ ਅੱਜ ਵੀ ਜਿਹੜੀ ਖਬਰ ਆਈ, ਸੁਪਰੀਮ ਕੋਰਟ ਨੇ ਉਹਨਾਂ ਨੂੰ ਕਿਹਾ ਕਿ ਜੀ ਤੁਸੀਂ ਜਵਾਬ ਨਹੀਂ ਦਿੱਤਾ, 1-2 ਦਿਨ 'ਚ ਅਸੀਂ ਫਿਰ ਕੋਈ ਪੰਜਾਬ ਹਰਿਆਣਾ ਹਾਈ ਕੋਰਟ ਦਾ ਰਿਟਾਇਰਡ ਜੱਜ ਬਣਾ ਦਈਏ ਉੱਥੇ। ਔਰ ਲੇਕਿਨ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ। ਔਰ ਇਹਦੇ ਬਾਵਜੂਦ ਕਿ ਸੁਪਰੀਮ ਕੋਰਟ ਨੇ ਨੋਟਿਸ ਲਿਆ ਸੀ ਕਿ ਕਿੰਨੇ ਹਜ਼ਾਰ ਫੇਕ ਸਟੇਜ ਐਨਕਾਊਂਟਰ ਯੋਗੀ ਨੇ ਕੀਤੇ ਨੇ, ਲੇਕਿਨ ਪਿਛਲੇ ਕੱਲ ਉਹਨਾਂ ਨੇ 5 ਮੁਸਲਮਾਨ ਜਿਹੜੇ ਸੀ ਉਹਨਾਂ ਦੇ ਉੱਤੇ ਲਾ ਕੇ ਜੀ ਇਹ ਗੌਖੁਸ਼ੀ ਕਰ ਰਹੇ ਸੀ ਫਲਾਂ ਜਿਹੜਾ ਸਟੋਰ ਦੇ ਵਿੱਚ, ਔਰ ਦੂਜਾ ਉਹਨਾਂ ਦੇ ਲੱਤਾਂ ਤੇ ਗੋਲੀਆਂ, ਉਹਨੂੰ ਮੁਕਾਬਲਾ ਬਣਾ ਦਿੱਤਾ। ਔਰ ਇਹ ਜਿੰਨੇ ਨੇ ਮੁਕਾਬਲੇ ਉਹ ਲੱਤਾਂ 'ਚ ਗੋਲੀਆਂ ਵੱਜ ਰਹੀਆਂ, ਪੁਲਿਸੀਏ ਕਿਸੇ ਨੂੰ ਕੋਈ ਜਿਹੜੀ ਹੈ ਉਹ ਸੱਟ ਨਹੀਂ ਲੱਗਦੀ ਹੈ। ਹਾਂ, ਪੁਲਿਸ ਦੀਆਂ ਗੱਡੀਆਂ ਦੇ ਸ਼ੀਸ਼ੇ ਇੱਕ ਦੋ ਦੇ ਤੋੜ ਦਿੰਦੇ ਨੇ ਦੱਸਣ ਦੇ ਲਈ ਕਿ ਇਹ ਮੁਕਾਬਲਾ। ਸੋ ਉੱਥੇ ਇਹ ਪਾਰਟ ਤਾਂ ਚੱਲ ਹੀ ਰਿਹਾ। ਔਰ ਇਸ ਸਾਰੇ ਦੇ ਚਲਦਿਆਂ ਜਿਹੜੀ ਫਰੀडम ਆਫ ਐਕਸਪ੍ਰੈਸ਼ਨ ਹੈ, ਉਹ ਤਾਂ ਜਦੋਂ ਗੌਰੀ ਲੰਕੇਸ਼ ਜਾਂ ਚਬੁਰਜੀ ਵਰਗੇ ਸਕਾਲਰ ਉਹਨਾਂ ਨੂੰ ਟਾਰਗੇਟਡ ਕਿਲਿੰਗ ਦੇ ਨਾਲ ਬੀਜੇਪੀ ਦੇ ਹਿੰਦੂ ਤਵੀਆਂ ਨੇ ਮਾਰਿਆ ਸੀ, ਉਸ ਤੋਂ ਬਾਅਦ ਹੀ ਨਜ਼ਰ ਆ ਗਿਆ ਸੀ ਕਿ ਭਾਈ ਇਹ ਕਿਸ ਹੱਦ ਤੱਕ। ਔਰ ਅੱਜ ਭਾਰਤ ਈਵਨ ਜਿਹੜੀ ਇਹਨਾਂ ਦੀ ਇੰਟਰਨੈਸ਼ਨਲ ਪ੍ਰੈਸ ਫਰੀडम ਰਿਪੋਰਟਸ ਹੁੰਦੀ ਹੈ ਉਸ ਦੇ ਵਿੱਚ ਭਾਰਤ ਨੂੰ ਦੇ ਮੀਡੀਆ ਨੂੰ ਪਾਰਸ਼ਲ ਫ੍ਰੀ ਰੱਖਿਆ ਗਿਆ, ਅੰਸ਼ਕ ਆਜ਼ਾਦ। ਉਹਦਾ ਰੁਤਬਾ ਹਰ ਸਾਲ ਥੱਲੇ ਚਲਾ ਜਾਂਦਾ ਹੈ ਕਿਉਂਕਿ ਉਹਨਾਂ ਨੂੰ ਗੱਲ ਕਹਿਣ ਦੀ ਇਜਾਜ਼ਤ ਨਹੀਂ ਹੈ। ਫਿਲਮਾਂ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਕਿ ਭਾਈ ਜਿਹੜਾ ਮਾੜਾ ਮੋਟਾ ਫਿਲਮੀ ਦੁਨੀਆ ਚੋਂ ਕੋਈ ਸੈਕੂਲਰਿਜ਼ਮ ਦੇ ਨਾਂ ਥੱਲੇ ਕੋਈ ਕਦੇ ਮੈਸੇਜ ਨਿਕਲਦਾ ਸੀ, ਜਿਵੇਂ ਇਹਨਾਂ ਨੇ ਉੱਥੇ ਹਿੰਦੂ ਤਵੀ ਐਲੀਮੈਂਟ ਬਾੜੇ, ਬਾਹੂਬਲੀ ਵਰਗੀਆਂ, ਪਦਮਨੀ ਵਰਗੀਆਂ ਫਿਲਮਾਂ, ਔਰ ਕਿਵੇਂ ਇੱਕ ਫੇਕ ਜਿਹੜਾ ਪਾਣੀਪਤ ਕੀ ਲੜਾਈ ਦੇ ਨਾਂ ਥੱਲੇ ਈਵਨ ਮਰਾਠੇ ਜਿਨ੍ਹਾਂ ਨੇ ਬੁਰੀ ਤਰ੍ਹਾਂ ਜੁੱਤੀਆਂ ਖਾਧੀਆਂ ਅਬਦਾਲੀ ਤੋਂ, ਉਹਨਾਂ ਨੂੰ ਇੰਨਾ ਹੀਰੋਇਕ ਪੇਸ਼, ਉਹ ਤਾਂ ਫੇਕ ਚੱਲ ਹੀ ਰਹੇ। ਲੇਕਿਨ ਜਿਹੜੇ ਦੂਸਰੇ ਜਿਨ੍ਹਾਂ ਨੇ ਆਪਣੇ ਟੈਲੈਂਟ ਦੇ ਨਾਲ, ਜਿਹਦੇ ਲਈ ਇਹ ਲਫ਼ਜ਼ ਹਿੰਦੀ ਦੇ ਵਿੱਚ ਪ੍ਰਤਿਭਾ ਇਸਤੇਮਾਲ ਕਰਦੇ ਨੇ, ਉਹ ਖਾਨ ਹੋਣ ਸਲਮਾਨ ਖਾਨ, ਆਮਿਰ ਖਾਨ ਔਰ ਉਹ ਸ਼ਾਹਰੁਖ ਖਾਨ, ਉਹਨਾਂ ਸਾਰਿਆਂ ਨੂੰ ਕਿਵੇਂ ਜ਼ਲੀਲ ਕੀਤਾ ਜਾ ਰਿਹਾ ਹੈ। ਇਹ ਸਾਰਾ ਕੇਸ, ਹਾਲਾਂਕਿ ਨਾ ਸਾਡਾ ਇਹਨਾਂ 'ਚ ਇੰਟਰਸਟ ਹੈ ਫਿਲਮੀ ਦੁਨੀਆ 'ਚ, ਤਾਂ ਨਾ ਹੀ ਕੋਈ ਇਹਨਾਂ ਤੋਂ ਅਸੀਂ ਐਕਸਪੈਕਟ ਕਰਦੇ ਹਾਂ ਕਿ ਭਾਈ ਇਹ ਕੋਈ ਡਿਵਾਊਟ ਜਾਂ ਪ੍ਰੈਕਟਿਸਿੰਗ ਮੁਸਲਮਾਨ ਹੈ। ਲੇਕਿਨ ਮੁਸਲਮਾਨ ਨਾ ਹੋਣਾ ਹੀ ਜਾਂ ਉਹਨਾਂ ਦੇ ਨਾਂ ਨਾਲ ਖਾਨ ਜਾਂ ਮੁਸਲਮਾਨਾਂ ਦੇ ਘਰੀ ਜੰਮਣਾ ਅੱਜ ਕਿੰਨਾ ਵੱਡਾ ਗੁਨਾਹ ਬਣਿਆ ਹੋਇਆ ਹੈ ਕਿ ਕਿਵੇਂ ਆਰਿਫ ਖਾਨ ਦਾ ਕੀ ਹਾਲ ਜਿਹੜਾ ਕੀਤਾ ਔਰ ਕਿਵੇਂ 6 ਗ੍ਰਾਮ ਜਿਹੜੀ ਉਹਦੇ ਕੋਲ ਵੀ ਨਹੀਂ ਸੀ, ਪੈਸੇ ਵੀ ਨਹੀਂ ਸੀ, ਲੇਕਿਨ ਦੂਸਰੇ ਪਾਸੇ 20,000 ਕਰੋੜ ਦੀ ਡਰੱਗ ਜਿਹੜੀ ਅਡਾਨੀ ਦੀ ਮਲਕੀਅਤ ਵਾਲੀ ਮੁੰਦਰਾ ਪੋਰਟ ਤੋਂ ਗੁਜਰਾਤ ਚੋਂ ਮਿਲਦੀ ਆ, ਉਹਦੀ ਤੁਹਾਨੂੰ ਕਿਤੇ ਨਜ਼ਰ ਹੀ ਨਹੀਂ ਆਏਗਾ ਕਿ ਕੀ ਹੈ। ਸੋ ਇਹ ਸਾਰਾ ਪਾਰਟ ਤਾਂ ਚੱਲ ਰਿਹਾ। ਔਰ ਇਹ ਸਾਰੇ ਦੌਰ ਦੇ ਵਿੱਚ ਇਹ ਜਿਵੇਂ ਇੱਕ ਉਹਨਾਂ ਨੇ ਜਿਹਨੂੰ ਪ੍ਰਮੋਟ ਕੀਤਾ ਜਿਹਦਾ ਨਾਂ ਕੰਗਣਾ ਰਣੌਤ, ਹੁਣ ਮੇਰੇ ਮੂੰਹ ਚੰਗਾ ਨਹੀਂ ਲੱਗਦਾ ਹੈ ਜੇ ਮੈਂ ਕੋਈ ਇਸ ਕਿਸਮ ਦੇ ਲਫ਼ਜ਼ ਕਹਾਂ ਜਿਹੜੇ ਖਾਸ ਤੌਰ ਤੇ ਔਰਤ ਜ਼ਾਤ ਲਈ ਵੀ ਔਰ ਵੈਸੇ ਵੀ ਕਿਸੇ ਲਈ, ਲੇਕਿਨ ਜਿਸ ਨੀਚਤਾ ਦੀਆਂ ਹੱਦਾਂ ਨੂੰ ਇਸ ਬੀਬੀ ਨੇ ਕ੍ਰਾਸ ਕੀਤਾ ਉਹ ਇਵੇਂ ਹੀ ਹੈ। ਉਹਦੇ ਲਈ ਬੇਸ਼ੱਕ ਲਫ਼ਜ਼ ਤੁਸੀਂ ਭੌਂਕਣਾ ਕਿਹਾ ਜਾਂ ਅਨਲੀਸ਼ ਹੁੰਦਾ, ਜਿਹਦੀ ਤੁਸੀਂ ਸੰਗਲੀ ਲਾ ਦਿਓ ਸੋ ਸੰਗਲ ਤਾਂ ਉਹਦੇ ਹੀ ਪਾਈ ਜਾਂਦੇ, ਉਹਦਾ ਮਾਲ ਕੋਈ ਹੋਰ ਹੁੰਦਾ। ਔਰ ਇਹਨੂੰ ਕਿਵੇਂ ਉਹਨਾਂ ਨੇ ਇਸਤੇਮਾਲ ਕੀਤਾ, ਸਭ ਤੋਂ ਪਹਿਲਾਂ ਅਸੀਂ ਕਿਸਾਨ ਲਹਿਰ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਕਿਵੇਂ ਇਹਨੇ ਉਹ ਐਬਿਊਸਿਵ ਹੋ ਕੇ ਉਹਨਾਂ ਸਾਰਿਆਂ ਨੂੰ ਖਾਲਿਸਤਾਨੀ ਜਿਹਾਦੀਆਂ ਨਾਲ ਜੋੜਿਆ। ਤੇ ਜੇ ਇੱਕ ਮਾਤਾ ਜਿਹੜੀ ਮਾਲਵਾ ਰੀਜਨ ਦੀ, ਜਿਹਨੇ ਗ੍ਰੇਸਫੁਲੀ ਜਿਹਨੇ ਆਪਣੀ ਹੱਥੀਂ ਨੱਕੇ ਵੀ ਮੋੜੇ, ਹਲ ਵੀ ਚਲਾਏ, ਖੇਤੀ ਵੀ ਕੀਤੀ, ਬਜ਼ੁਰਗ ਗ੍ਰੇਸਫੁਲ ਮਦਰ, ਔਰ ਉਹਦੀ ਪਿਕਚਰ ਆ ਕੇ ਜਦੋਂ ਟਾਈਮ ਮੈਗਜ਼ੀਨ ਔਰ ਦੂਸਰੇ ਦੇ ਵਿੱਚ ਹੁੰਦੀ ਹੈ ਤੇ ਉਹਨੂੰ ਉਹ ਕਹਿ ਰਹੀ ਹੈ ਵੀ ਇਹ ਤਾਂ ਕਿਰਾਏ ਦੇ ਉੱਤੇ ਇੰਨੇ ਰੁਪਈਏ 'ਚ ਲਿਆਂਦੀਆਂ ਹੋਈਆਂ ਬੀਬੀਆਂ ਨੇ ਜਿਹਨਾਂ ਨੂੰ ਇੱਥੇ ਬਿਠਾਇਆ ਹੋਇਆ। ਹਾਲਾਂ ਉਹਨੇ ਮਾਈ ਨੇ ਫਿਰ ਗ੍ਰੇਸਫੁਲੀ ਕਿਹਾ ਵੀ ਆ ਲੈ ਬੀਬਾ
ਤੈਨੂੰ ਮੈਂ ਇੰਨੇ 100 ਰੁਪਈਆ ਰੋਜ਼ ਦਾ ਦਿਆਂਗੀ, ਆ ਕੇ ਜਰਾ ਗੋਹਾ ਸੁੱਟ ਸਾਡੇ ਨਾਲ। ਲੇਕਿਨ ਇਹ ਮੈਂਟੈਲਿਟੀ ਸ਼ੋ ਕਰਦਾ ਹੈ ਕਿ ਭਾਈ ਕਿਸ ਹੱਦ ਤੱਕ ਜਾ ਕੇ ਫਿਰ ਕਿਵੇਂ ਮਹਾਰਾਸ਼ਟਰ ਸਰਕਾਰ ਦੇ ਖਿਲਾਫ, ਕਿਉਂਕਿ ਉੱਥੇ ਸ਼ਿਵ ਸੈਨਾ ਦੀ ਸਰਕਾਰ ਹੈ, ਬੀਜੇਪੀ ਨੇ ਇਹਨੂੰ ਇਸਤੇਮਾਲ ਕੀਤਾ ਹੈ, ਕਿਵੇਂ ਇਹਨੇ ਸਾਰੀ ਕਿਸਾਨ ਲਹਿਰ ਨੂੰ ਖਾਲਿਸਤਾਨ ਦੇ ਖਾਤੇ 'ਚ ਪਾ ਕੇ, ਔਰ ਇਹਦਾ ਇੰਨਾ ਬੈਡ ਰੈਕਰਡ ਹੈ ਕਿ ਈਵਨ ਟਵਿੱਟਰ ਨੇ ਇਹਦਾ ਅਕਾਊਂਟ ਜਿਹੜਾ ਉਹ ਬੈਨ ਕਰ ਦਿੱਤਾ ਸੀ। ਹੁਣ ਇਹੀ ਜਦੋਂ ਅਸੀਂ ਕਹਿੰਦੇ ਆ ਵੀ ਸੰਗਲ ਕਿਹਦੀ ਹੈ, ਮਾਲਕ ਲੱਭਣਾ ਹੋਏ, ਤੇ ਜਿਹੜੇ ਅਵਾਰਡ ਦਿੱਤੇ ਜਾਂਦੇ ਨੇ ਉਹਨੂੰ ਪਹਿਲਾਂ ਹੀ ਫਿਲਮੀ ਅਵਾਰਡਾਂ 'ਚ ਤਾਂ ਬੈਸਟ ਐਕਟਰੈਸ ਤੇ ਫਲਾਣਾ ਢਿਮਕਾ ਤੇ ਉਹਦੀਆਂ ਉਹ ਥਰਡ ਰੇਟ ਜਿਹੀਆਂ ਜਿਹੜੀਆਂ ਫਿਲਮਾਂ ਨੇ ਉਹਨਾਂ ਨੂੰ ਪਹਿਲਾਂ ਹੀ ਪ੍ਰਮੋਟ ਕਰਕੇ ਸਿਖਰ ਤੇ ਪਹੁੰਚਾਇਆ, ਪਰ ਉਹਨੂੰ ਪਦਮ ਸ਼੍ਰੀ ਅਵਾਰਡ ਦੇ ਨਾਲ ਜਿਹੜਾ ਪ੍ਰੈਜ਼ੀਡੈਂਟ ਵੱਲੋਂ ਦਿੱਤਾ ਜਾਂਦਾ ਹੈ, ਰਿਕਮੈਂਡ ਪ੍ਰਾਈਮ ਮਿਨਿਸਟਰ ਹਕੂਮਤ ਕਰਦੀ ਹੈ, ਔਰ ਉਹਨੂੰ ਅਵਾਰਡ ਦਿੱਤਾ ਗਿਆ। ਹੁਣ ਜਿੱਦਣ ਉਹਨੂੰ ਅਵਾਰਡ ਮਿਲਦਾ ਉਹ ਲੈਣ ਦਿੱਲੀ ਆਉਂਦੀ, ਉਹ ਪਹਿਲੇ ਟਵੀਟ 'ਚ ਕਹਿੰਦੀ ਆ ਵੀ ਮੈਨੂੰ ਇਹ ਅਵਾਰਡ ਇਸ ਲਈ ਮਿਲਿਆ ਕਿਉਂਕਿ ਮੈਂ ਖਾਲਿਸਤਾਨੀਆਂ ਦੇ ਖਿਲਾਫ ਤੇ ਜਹਾਦੀਆਂ ਦੇ ਖਿਲਾਫ ਖੁੱਲ੍ਹ ਕੇ ਸਟੈਂਡ ਲਿਆ। ਹੁਣ ਗੱਲ ਉੱਥੇ ਤੱਕ ਹੀ ਨਹੀਂ ਰੁਕੀ, ਜਦੋਂ ਉਹਨੇ ਅਵਾਰਡ ਲੈ ਲਿਆ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਹੀ ਆਪਣਾ ਸ਼ਾਇਦ ਟਾਈਮਸ ਨਾਓ ਜਾਂ ਇੰਡੀਆ ਟੁਡੇ ਕਿਹੜਾ ਟੀਵੀ ਚੈਨਲ ਤੇ ਉਹ ਬੈਠੀ, ਔਰ ਉੱਥੇ ਜਦੋਂ ਉਹ ਹੋਰ ਵੀ ਭੀੜ ਬਿਠਾਈ ਹੋਈ ਹੈ, ਔਰ ਉੱਥੇ ਉਹ ਕਹਿੰਦੇ ਆ ਕਿ ਭਾਰਤ ਨੂੰ ਅਸਲੀ ਆਜ਼ਾਦੀ ਤਾਂ 2014 ਚ ਮਿਲੀ, 1947 ਦੇ ਵਿੱਚ ਤਾਂ ਭੀਖ ਜਿਹਨੂੰ ਕਿਹਾ ਜਾਂਦਾ ਹੈ ਭਿੱਖ ਮਿਲੀ ਸੀ। ਹੁਣ ਇਹ ਸਟੇਟਮੈਂਟ ਜਿਹੜੀ ਹੈ ਉਹਨੂੰ ਲੈ ਕੇ ਬਹੁਤ ਸਾਰੀ ਕਿ ਭਾਈ ਦਾ ਮਤਲਬ ਇਹ ਹੈ ਵੀ 1947 ਤੱਕ ਜਿਹੜੀ ਲੀਡਰਸ਼ਿਪ ਜਾਂ ਜਿਹਨਾਂ ਸਾਰਿਆਂ ਨੇ ਕੁਰਬਾਨੀਆਂ ਕੀਤੀਆਂ, ਫਾਂਸੀਆਂ ਤੇ ਚੜ੍ਹੇ, ਜੋ ਗਾਂਧੀ, ਨਹਿਰੂ, ਜਿਹਦੇ 'ਚ ਇਹਨਾਂ ਦਾ ਪਟੇਲ ਵੀ ਜਿਹਨੂੰ ਆਪਣਾ ਬਣਾਇਆ ਹੋਇਆ ਹੈ, ਹਾਲਾਂ ਪਟੇਲ ਦੀ ਜਿਹੜੀ ਉਹ ਜਾਨ ਉਹ ਗਾਂਧੀ 'ਚ ਟੰਗੀ ਹੁੰਦੀ ਸੀ। ਜਦੋਂ ਗਾਂਧੀ ਦੀ ਮੌਤ ਹੋਈ ਉਹਨੂੰ ਮਾਰਿਆ ਨਥੂਰਾਮ ਗੋਡਸੇ ਨੇ, ਪਟੇਲ ਨੂੰ ਹਾਰਟ ਅਟੈਕ ਹੋ ਗਿਆ, ਔਰ ਉਹ ਜਦੋਂ ਅਖੀਰਲੇ ਬਹੁਤ ਜਲਦੀ ਮਰ ਗਿਆ ਸੀ ਉਸ ਤੋਂ ਬਾਅਦ, ਔਰ ਉਹ ਕਹਿੰਦਾ ਸੀ ਕਿ ਬਾਪੂ ਕੇ ਬਿਨਾਂ ਤਾਂ ਅਬ ਮੈਂ ਜੀ ਨਹੀਂ ਸਕਤਾ। ਲੇਕਿਨ ਉਸ ਪਟੇਲ ਨੂੰ ਤਾਂ ਉਹਦੀ ਮੂਰਤੀ ਜਿਹੜੀ ਹੈ ਜੀ ਅਸੀਂ ਸਟੈਚੂ ਆਫ ਲਿਬਰਟੀ ਤੋਂ ਵੀ ਉੱਚੀ ਬਣਾ ਦਿੱਤੀ, ਉਹ ਸਾਰੇ ਢੰਗ ਦੇ ਨਾਲ ਪ੍ਰਮੋਟ ਕਰ ਰਹੇ ਨੇ। ਲੇਕਿਨ ਇਸ ਬੀਬੀ ਦੇ ਇਸ ਕਿਸਮ ਦੀ ਜਿਹੜੀ ਗੱਲ ਹੈ ਉਹਨੂੰ ਲੈ ਕੇ ਕਾਫੀ ਵਿਰੋਧ ਵੀ ਹੋ ਰਿਹਾ ਹੈ। ਇਹ ਵੀ ਹੈ ਕਾਂਗਰਸ ਨੇ ਔਰ ਆਪੋਜੀਸ਼ਨ ਨੇ ਮੰਗ ਕੀਤੀ ਹੈ ਕਿ ਵੀ ਇਹ ਤਾਂ ਪਦਮ ਅਵਾਰਡਸ ਦੀ ਜਿਹੜੀ ਹੈ ਉਹ ਤੋਹੀਨ ਹੈ, ਉਹ ਇਸ ਤੋਂ ਵਾਪਸ ਲਿਆ ਜਾਏ। ਪਰ ਉਹ ਤਾਂ ਹਰ ਕੰਟਰੋਵਰਸੀ ਚੋਂ ਅੱਗੋਂ ਇਹਨਾਂ ਨੇ ਆਪਣੀ ਜਿਹੜੀ ਹੈ ਉਹ ਟਰੋਲਰ ਬਿਠਾਏ ਹੁੰਦੇ ਨੇ, ਕਿਹਨੂੰ ਡਾਊਨ ਕਰਨਾ ਹੈ, ਕਿਹਨੂੰ ਅਪ ਕਰਨਾ ਹੈ। ਖੇਡ ਤਾਂ ਸਾਰੀ ਬੀਜੇਪੀ ਦੀ ਹੈ, ਪਰ ਇਸ ਸਾਰੇ ਕ੍ਰਾਈਸਿਸ 'ਚ ਕੰਗਨਾ ਵਾਲੀ ਇਹ ਸਾਰੀ ਕੰਟਰੋਵਰਸੀ ਜਾਂ ਉਹਨੂੰ ਭਿੱਖਿਆ ਕਹਿਣਾ 47 ਦੀ ਆਜ਼ਾਦੀ ਨੂੰ, ਉਸ ਤੋਂ 2-4 ਦਿਨ ਪਹਿਲਾਂ ਜਿਹੜਾ ਮਾਹੌਲ ਬਣਿਆ ਸਿਰਜਿਆ ਗਿਆ, ਕਾਂਗਰਸ ਦਾ ਵੱਡਾ ਲੀਡਰ ਮਿਨਿਸਟਰ ਵੀ ਰਿਹਾ, ਫੋਰਨ ਮਿਨਿਸਟਰ ਸਲਮਾਨ ਖੁਰਸ਼ੀਦ, ਉਹਨੇ ਇੱਕ ਕਿਤਾਬ ਲਿਖੀ ਹੈ ਜਿਹੜੀ ਪਿਛਲੇ ਹਫਤੇ ਹੀ ਜਿਹੜੀ ਰਿਲੀਜ਼ ਹੋਈ, ਪੀ ਚਿਦੰਬਰਮ ਔਰ ਦੂਜੇ ਤੀਜੇ ਸਾਰੇ ਲੋਕ ਆਏ। ਉਹ ਕਿਤਾਬ ਦਾ ਨਾਮ ਹੈ ਸਨਰਾਈਜ਼ ਓਵਰ ਅਯੁੱਧਿਆ, ਨੇਸ਼ਨਹੁੱਡ ਇਨ ਆਵਰ ਟਾਈਮਸ। ਹੁਣ ਇਹ ਕਿਤਾਬ ਹੈ, ਹੁਣ ਜੇ ਤੁਸੀਂ ਟਾਈਟਲ ਤੋਂ ਦੇਖੋ ਤੇ ਵੈਸੇ ਤਾਂ ਅਯੁੱਧਿਆ 'ਚ ਕੋਈ ਸਨਰਾਈਜ਼ ਨਹੀਂ ਹੋਇਆ, ਸਨ ਸੈਟ ਇਨ ਅਯੁੱਧਿਆ, ਸੂਰਜ ਡੁੱਬਿਆ। ਬਾਬਰੀ ਮਸਜਿਦ 5 ਸਦੀਆਂ ਪੁਰਾਣੀ ਹਿਸਟੋਰੀਕਲ, ਉਸ ਨੂੰ ਜਿਹੜਾ ਉਹ ਢਾਹ ਢੇਰੀ ਕੀਤਾ ਗਿਆ। ਅਦਾਲਤੀ ਸਿਸਟਮ ਨੇ ਆਪਣਾ ਜਲੂਸ ਕੱਢਿਆ, ਸੁਪਰੀਮ ਕੋਰਟ ਨੇ। ਲੇਕਿਨ ਭਾਰਤ ਦੇ ਮੁਸਲਮਾਨਾਂ ਦੀ ਇੱਕ ਸਰਵਾਈਵਲ ਦੇ ਲਈ ਕਹਿ ਲਓ ਕਿ ਇੱਕ ਮਜਬੂਰੀ ਬਣੀ ਹੋਈ ਹੈ ਕਿ ਉਹ ਹਰ ਹਿੰਦੂਤਵੀ ਐਕਸ਼ਨ ਨੂੰ ਕਿਸੇ ਨਾ ਕਿਸੇ ਪਾਸਿਓਂ ਜਸਟੀਫਾਈ ਕਰਦੇ ਨੇ। ਹੁਣ ਇਸ ਕਿਤਾਬ ਦੇ ਵਿੱਚ ਜਿੰਨੇ ਵੀ ਇਹਦੇ ਪੇजेस ਨੇ, ਆਲਮੋਸਟ 99.9% ਦੇ ਵਿੱਚ ਉਹਨੇ ਸਲਮਾਨ ਖੁਰਸ਼ੀਦ ਨੇ ਅਯੁੱਧਿਆ ਦੇ ਵਿੱਚ ਮੰਦਿਰ ਬਣਾਉਣ ਨੂੰ ਜਸਟੀਫਾਈ ਕੀਤਾ। ਉਹਨੇ ਕਿਹਾ ਕਿ ਜੀ ਇਹ ਬਿਲਕੁਲ, ਔਰ ਉਹਦੀ ਜਦੋਂ ਬੁੱਕ ਲਾਂਚ ਹੁੰਦਾ ਹੈ ਉਦੋਂ ਵੀ ਪੀ ਚਿਦੰਬਰਮ ਕਹਿੰਦਾ ਕਿ ਜੀ ਫੈਸਲਾ ਜੇ ਦੋਨਾਂ ਧਿਰਾਂ ਨੇ ਖੁਸ਼ੀ-ਖੁਸ਼ੀ ਕਬੂਲ ਕਰ ਲਿਆ, ਇਹਦਾ ਮਤਲਬ ਇਹ ਹੈ ਕਿ ਫੈਸਲਾ ਗਲਤ ਨਹੀਂ ਸੀ। ਮਤਲਬ ਇਹ ਹੈ ਕਿ 6 ਦਸੰਬਰ 1992 ਨੂੰ ਬਾਬਰੀ ਮਸਜਿਦ ਨੂੰ ਤੋੜਨਾ, ਉਸ ਤੋਂ ਬਾਅਦ ਸੈਂਕੜਿਆਂ ਲੋਕਾਂ ਦਾ ਕਤਲੇਆਮ, ਮੁੰਬਈ ਦੇ ਵਿੱਚ ਦੰਗੇ ਦੇ ਨਾਂ ਥੱਲੇ ਮੁਸਲਮਾਨਾਂ ਦੀ ਨਸਲਕੁਸ਼ੀ, ਉਹ ਸਭ ਜਸਟੀਫਾਈ, ਕਿਉਂਕਿ ਅਲਟੀਮੇਟਲੀ ਆਲ ਇਜ਼ ਵੈਲ ਦੈਟ ਐਂਡਸ ਵੈਲ ਦੇ ਨਾਂ ਥੱਲੇ ਕਿ ਜੀ ਹੁਣ ਕਿਉਂਕਿ ਸੁਪਰੀਮ ਕੋਰਟ ਨੇ ਦੇ, ਔਰ ਇਹੀ ਇਹਨੇ ਆਪਣੀ ਕਿਤਾਬ ਦੇ ਵਿੱਚ ਜਦੋਂ ਉਹਨੇ ਕਿਹਾ ਕਿ ਸਨਰਾਈਜ਼ ਓਵਰ ਅਯੁੱਧਿਆ ਕਿ ਜੀ ਇਹ ਠੀਕ ਫੈਸਲਾ ਹੋਇਆ, ਔਰ
ਦੇਖੋ ਮੁਸਲਮਾਨਾਂ ਨੇ ਵੀ ਮੰਨ ਲਿਆ, ਉਹ ਤਾਂ ਉਹਨਾਂ ਨੂੰ ਇਹ ਸੀ ਕਿ ਵੀ ਪਹਿਲਾਂ ਤੁਸੀਂ ਮਸਜਿਦ ਤੋੜਨ ਵੇਲੇ ਹਜ਼ਾਰਾਂ ਮਾਰ ਦਿੱਤੇ, ਫਿਰ ਕੇਸ ਦੇ ਚਲਦਿਆਂ ਮਾਰੇ, ਤੇ ਉਹਨਾਂ ਚੋਂ ਜੇ ਇੱਕ ਨੇ ਵੀ ਕੋਈ ਵਿਰੋਧ ਲਾਈਨ ਲਈ ਹੁੰਦੀ ਤਾਂ ਇਹਨਾਂ ਨੇ ਤਾਂ ਆਪਣੇ ਗੁੰਡੇ ਤਿਆਰ ਕੀਤੇ ਹੋਏ ਸੀ। ਲੇਕਿਨ ਇਸ ਸਾਰੀ ਕਿਤਾਬ ਦੇ ਵਿੱਚ ਇੱਕ ਪੇਜ ਦੇ ਉੱਤੇ ਉਹਨੇ ਜਿਹੜੇ ਲਫ਼ਜ਼ ਕਹੇ, ਉਹਦੇ 'ਚ ਉਹਨੇ ਕਿਹਾ ਕਿ ਵੀ ਇਹ ਜਿਹੜੀ ਹਿੰਦੂਤਵਾ ਦੀ ਆਈਡੀਓਲੋਜੀ ਹੈ ਇਹ ਵੀ ਉਸੇ ਕਿਸਮ ਦੀ ਹੈ ਜਿਵੇਂ ਆਈਸਿਸ ਦੀ ਹੈ, ਇਸਲਾਮਿਕ ਸਟੇਟ, ਜਾਂ ਬੋਕੋ ਹਰਾਮ। ਹੁਣ ਬੋਕੋ ਹਰਾਮ ਵੀ ਕਿ ਵੀ ਉਹੀ ਦਹਿਸ਼ਤਗਰਦੀ ਨੂੰ ਐਨਕਰੇਜ ਕਰਨ ਵਾਲੀ ਹੈ, ਔਰ ਉਹਦੇ 'ਚ ਇਹਨਾਂ ਨੇ ਕਿਹਾ ਕਿ ਵੀ ਇਹ ਇਸ ਤਰ੍ਹਾਂ ਹੁਣ ਇਹਨੂੰ ਲੈ ਕੇ ਇੰਨਾ ਤੂਫਾਨ ਖੜਾ ਕਰ ਦਿੱਤਾ ਗਿਆ ਹੈ ਬੀਜੇਪੀ ਦੀ ਪੂਰੀ ਕੈਂਪੇਨ ਕਿ ਜੀ ਇਹ ਤਾਂ ਇਹਨਾਂ ਨੇ ਸਾਨੂੰ ਦਹਿਸ਼ਤਗਰਦ ਬਣਾ ਦਿੱਤਾ, ਔਰ ਇੱਕ ਈਵਨ ਉਹਦੇ ਖਿਲਾਫ ਮਿਸਟਰ ਸਲਮਾਨ ਖੁਰਸ਼ੀਦ ਦੇ ਕੇਸ ਵੀ ਰਜਿਸਟਰ ਕਰ ਲਿਆ ਗਿਆ। ਅੱਛਾ। ਔਰ ਉਹਨਾਂ ਨੇ ਇਹੀ ਨਹੀਂ ਹੈ, ਇਹ ਲਾਇਰ ਹੈ ਕੋਈ ਵਿਵੇਕ ਗਰਗ, ਉਹਨੇ ਜਿਹੜਾ ਉਹ ਲਿਖਿਆ ਇਸ ਦੇ ਉੱਤੇ ਔਰ ਕੇਸ ਦਰਜ ਕੀਤਾ ਕਿ ਸਨਾਤਨ ਧਰਮ ਐਂਡ ਕਲਾਸਿਕਲ ਹਿੰਦੂਇਜ਼ਮ known to sages and saints were being pushed aside by a robust version of Hindutva, by all standards a political version similar to the jihadist Islam of groups like Islamic State and Boko Haram of recent years। ਇਹ ਇਸ ਕਿਤਾਬ ਨੂੰ ਦੇ ਵਿੱਚ ਹੈ, ਉਹਨੇ ਕਿਹਾ ਕਿ ਵੀ ਜਿਹੜਾ ਕਲਾਸਿਕਲ ਹਿੰਦੂਇਜ਼ਮ ਸੀ, ਜਿਹਦੇ ਸਨਾਤਨ ਧਰਮ ਜਿਹਦਾ ਹਿੱਸਾ ਸੀ, ਜਿਹਦੇ ਸਾਧੂ ਔਰ ਸੰਤ, ਉਹਨੂੰ ਇੱਕ ਪਾਸੇ ਪੁਸ਼ ਕਰ ਦਿੱਤਾ ਗਿਆ, ਔਰ ਜਿਹੜੀ ਹਿੰਦੂਤਵਾ ਦੀ ਰੋਬਸਟ ਵਰਸ਼ਨ ਲਿਆਂਦੀ ਗਈ ਹੈ, ਇਹ ਹਰ ਤਰੀਕੇ ਦੇ ਨਾਲ ਪੋਲੀਟੀਕਲ ਵਰਸ਼ਨ ਹਿੰਦੂਤਵਾ ਦੀ ਉਹੀ ਹੈ ਜੋ ਜਿਹੀ ਜਿਹਾਦੀ ਇਸਲਾਮ ਗਰੁੱਪ ਨੇ ਜਿਵੇਂ ਇਸਲਾਮਿਕ ਸਟੇਟ ਜਾਂ ਬੋਕੋ ਹਰਾਮ ਉਹਨਾਂ ਦੀ ਹੈ, ਇਹਨਾਂ ਵਾਂਗ ਹੀ ਹੈ। ਹੁਣ ਇਸ ਸਾਰੇ ਦੇ ਉੱਤੇ ਇਹ ਜਿਹੜਾ ਵਿਵੇਕ ਗਰਗ ਉਹਨੇ ਮੁਕੱਦਮਾ ਕੀਤਾ, ਉਹਨੇ ਦਿੱਲੀ ਪੁਲਿਸ ਕੋਲ ਪਹਿਲਾਂ ਤਾਂ ਰਜਿਸਟ੍ਰੇਸ਼ਨ FIR ਕਰਵਾਈ ਹੈ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ alleging that reported slurs against Hindutva were happening at the behest of Congress President Sonia Gandhi and Rahul Gandhi। ਹੁਣ ਉਹਨਾਂ ਨੇ ਕਿਉਂਕਿ ਇਹ ਸਲਮਾਨ ਖੁਰਸ਼ੀਦ ਕਾਂਗਰਸ ਦਾ ਲੀਡਰ ਹੈ, ਉਹਨਾਂ ਨੂੰ ਵੀ ਲਪੇਟਿਆ ਕਿ ਇਹ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੇ ਕਹਿਣ ਤੇ ਕੀਤਾ ਜਾ ਰਿਹਾ, ਔਰ ਉਹਨੇ ਕਿਹਾ ਉਹ ਚੁੱਪ ਕਿਉਂ ਨੇ, ਉਹ ਕਿਹਾ if you remain silent then it will clear that your ideology is also against Hindus। ਹੁਣ 999 ਪੇਜ ਜੇ 1000 ਕਿਤਾਬ ਦੇ ਪੇਜ ਹੋਣ ਜਿਨ੍ਹਾਂ 'ਚ ਹਿੰਦੂਆਂ ਦੀ ਬਹੁਤ ਸਿਫਤ ਸਲਾਹ ਕੀਤੀ ਹੋਈ ਹੈ, ਮਸੀਤ ਨੂੰ ਢਾਣਾ ਜਾਇਜ਼ ਠਹਿਰਾਇਆ ਗਿਆ ਹੈ, ਮੰਦਿਰ ਬਣਾਉਣਾ ਜਾਇਜ਼ ਠਹਿਰਾਇਆ ਗਿਆ ਹੈ, ਅਯੁੱਧਿਆ ਦੇ ਉੱਤੇ ਇੱਕ ਸੂਰਜ ਚੜ੍ਹ ਪਿਆ ਉਹ ਕਿਹਾ ਗਿਆ, ਪਰ ਇਹ 4 ਲਾਈਨਾਂ ਨੂੰ ਲੈ ਕੇ ਉਹ ਕਹਿ ਰਹੇ ਨੇ ਕਿ ਭਾਈ ਜਿਹੜਾ ਇਹਦੇ ਖਿਲਾਫ ਨਹੀਂ ਖਲੋਂਦਾ, ਇਹ ਜੋ ਕਿਹਾ ਬੋਕੋ ਹਰਾਮ ਔਰ ਆਈਸਿਸ ਨਾਲ, ਉਹ ਅਗੇਂਸਟ ਦਾ ਹਿੰਦੂਜ਼ ਹੈ। ਔਰ ਉਹਨਾਂ ਨੇ ਮੰਗ ਕੀਤੀ ਕਿ ਜੀ ਇਹਨੂੰ, ਉਹਨਾਂ ਦੇ ਬੀਜੇਪੀ ਸਪੋਕਸਪਰਸਨ ਨੇ ਕਿ ਇਹਨੂੰ ਖੁਰਸ਼ੀਦ ਨੂੰ ਕਾਂਗਰਸ 'ਚੋਂ ਹਟਾਓ। ਉਹਨਾਂ ਨੇ ਕਿਹਾ ਜੀ ਪਹਿਲਾਂ ਵੀ ਜਿਹੜਾ ਉਹਨਾਂ ਨੇ ਹਿੰਦੂ ਟੈਰਰਿਜ਼ਮ ਲਫ਼ਜ਼ ਇਸਤੇਮਾਲ ਕੀਤਾ ਸੀ, ਔਰ ਹੁਣ ਸਾਰਾ ਜਿਹੜਾ ਇਹ ਕੀਤਾ। ਸੋ ਅਸੀਂ ਸਮਝਦੇ ਹਾਂ ਕਿ ਬਈ ਉਹਨਾਂ ਨੇ ਜਿਉਂ ਹੀ ਇਹ ਕਿਤਾਬ ਆਂਦੀ ਹੈ ਨਾਲ ਦੀ ਨਾਲ ਸੰਗਲੀ ਖੋਲ ਦਿੱਤੀ ਕੰਗਣਾ ਰਣੌਤ ਦੀ, ਔਰ ਉਹਨੂੰ ਉਹਦੀ ਇੱਕ ਪਾਸੇ ਜਿਹੜੀ ਆ ਬੇਸ਼ੱਕ ਉਹਨੂੰ ਕ੍ਰਿਟਿਸਾਈਜ਼ ਵੀ ਕੀਤਾ ਜਾ ਰਿਹਾ ਜੈਨੂਇਨ ਲੋਕਾਂ ਵੱਲੋਂ, ਪਰ ਉੱਥੇ ਪਰਵਾਹ ਨਹੀਂ ਹੁੰਦੀ। ਉਹ ਤਾਂ ਦੇਖ ਰਹੇ ਨੇ ਕਿ ਜੀ ਦੇਖੋ ਅਸੀਂ ਕਿਵੇਂ ਸਬਕ ਸਿਖਾ ਰਹੇ ਹਾਂ ਆਪਣੇ ਵਿਰੋਧੀਆਂ ਨੂੰ। ਅੱਜ ਗਾਂਧੀ ਨਹਿਰੂ ਜਿਹੜੀ ਕਾਂਗਰਸ ਦੀ ਲੈ ਗਏ ਸੀ, ਬਾਕੀ ਤਾਂ ਛੱਡੋ ਸਿੱਖਾਂ ਦਾ ਦੀ ਕੀ ਦੇਣ ਹੈ, ਜਾਂ ਭਗਤ ਸਿੰਘ ਊਧਮ ਸਿੰਘ, ਉਹ ਸਾਰੇ ਹੀ ਭਿਖਾਰੀ ਬਣਾ ਦਿੱਤੇ, ਕਿਉਂਕਿ ਉਹ ਕਹਿੰਦੇ ਆ ਜੀ 47 'ਚ ਤਾਂ ਪਿੱਛਿਆ ਮਿਲੀ ਸੀ ਔਰ ਅਸਲੀ ਆਜ਼ਾਦੀ 2014 'ਚ ਆਈ ਹੈ, ਔਰ ਇਹ ਉਹੀ ਅਸਲੀ ਆਜ਼ਾਦੀ ਹੈ ਜਿਹੜੀ ਹਿੰਦੂ ਰਾਜ ਦੀ ਗੱਲ ਇਹ ਮੋਹਨ ਭਾਗਵਤ ਨੇ ਵੀ, ਜਿਹੜੀ ਜਦੋਂ ਮੋਦੀ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਫੇਥ ਲੈਂਦਾ ਤੇ ਉਹ ਸਹੁੰ ਚੁੱਕਦਾ, ਉਹਨੇ ਮੋਹਨ ਭਾਗਵਤ ਨੇ ਕਿਹਾ ਸੀ कि 1000 साल की गुलामी के बाद हिंदुओं का राज स्थापित हो गया है। सो इनफैक्ट कंगना रनौत ਉਹਨੂੰ ਹੀ ਜਿਹੜੀ ਹੈ ਇੱਕ ਨਵੀਂ ਜਿਹੜੀ ਹੈ ਉਹ ਲਫ਼ਜ਼ ਉਹਦੇ ਲਈ ਇਸਤੇਮਾਲ ਕਰ ਰਹੀ ਹੈ ਕਿ 47 ਦੀ ਪਿੱਛੇ ਸੀ, ਲੇਕਿਨ ਕਿਹਾ ਉਹਨੇ ਉਹੀ ਜੋ ਮੋਹਨ ਭਾਗਵਤ ਨੇ ਕਿਹਾ ਸੀ ਕਿ ਅਸਲੀ ਆਜ਼ਾਦੀ ਤਾਂ 2014 'ਚ ਆਈ ਹੈ। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਉਸ ਮੁਲਕ ਦੀ ਜਾਂ ਉਸ ਮੁਲਕ ਦੇ 1,350,000,000 ਲੋਕਾਂ ਦੀ ਕਿਸਮਤ ਕਿਹਨਾਂ ਦਹਿਸ਼ਤਗਰਦਾਂ ਦੇ ਹੱਥ 'ਚ ਆਈ ਹੋਈ ਹੈ। ਇਹ ਕਿੱਥੇ ਲੈ ਕੇ ਜਾਣਗੇ ਤੇ ਘੱਟ ਗਿਣਤੀਆਂ ਕਿੱਥੇ ਜਾ ਖਲੋਣਗੀਆਂ, ਇਹ ਅੰਦਾਜ਼ਾ ਲਾਣਾ ਕੋਈ ਔਖਾ ਨਹੀਂ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।
ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਾਹਮਣੇ ਜੀ ਆਇਆ ਕਹਿੰਦੇ ਆ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਫਿਰ ਹਿੰਦੂਤਵੀਆਂ ਪ੍ਰਤੀ ਆਪਣੀ ਜਿਹੜੀ ਵਫਾਦਾਰੀ ਦਾ ਇਜ਼ਹਾਰ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ BSF ਦਾ ਅੱਧੇ ਪੰਜਾਬ ਤੇ ਕੰਟਰੋਲ ਨੈਸ਼ਨਲ ਸਿਕਿਉਰਿਟੀ ਲਈ ਬੜਾ ਹੀ ਅਹਿਮ ਕਦਮ ਹੈ। ਸੋ ਵਿਊਅਰਸ, ਯਾਦ ਰਹੇ ਕਿ ਪੰਜਾਬ ਅਸੈਂਬਲੀ ਹਾਲ ਹੀ ਵਿੱਚ ਸੈਂਟਰ ਦੇ ਇਸ ਫੈਸਲੇ ਦੇ ਖਿਲਾਫ ਸਰਬਸੰਮਤੀ ਨਾਲ ਜਿਹੜਾ ਮਤਾ ਸੀ ਉਹ ਪਾਸ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣਨੀ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅੱਜ ਫਿਰ ਸਾਨੂੰ ਉਹ ਬਦ ਅਖਲਾਕ, ਬਦ ਕਿਰਦਾਰ ਉਸ ਕੈਪਟਨ ਦਾ ਜ਼ਿਕਰ ਕਰਨਾ ਪੈ ਗਿਆ ਜੀ। ਵੈਸੇ ਤਾਂ ਹੁਣ ਉਹਦੀ ਹਾਲਤ ਇਹ ਹੀ ਹੈ ਜਿਹਦੇ ਬਾਰੇ ਜਿਹੜਾ ਪੰਜਾਬੀ ਦਾ ਇਹ ਅਖਾਣ ਬਿਲਕੁਲ ਢੁਕਦਾ ਹੈ ਕਿ ਮੁਰਦਾ ਬੋਲੇ ਕਫਨ ਪਾੜੇ। ਹੁਣ ਇਰਰੈਲੇਵੈਂਟ ਹੋ ਚੁੱਕਾ ਹੈ। ਜਿਹੜਾ ਇਧਰੋਂ ਨਿਕਲ ਕੇ ਅਮਿਤ ਸ਼ਾਹ ਦੀ ਹਾਜ਼ਰੀ ਵੀ ਬਾਰ-ਬਾਰ ਲਵਾਈ, ਪਰ ਉਹਨਾਂ ਨੇ ਵੀ ਦੇਖ ਲਿਆ ਕਿ ਵੀ ਇਸ ਝੋਟੇ ਦੇ ਪੱਲੇ ਕੁਝ ਨਹੀਂ ਹੈ। ਉਹਨਾਂ ਨੇ ਸ਼ਿੰਗਾਰ ਸ਼ੰਗੂਰ ਕੇ ਪਹਿਲਾਂ ਛੱਡਿਆ ਤਾਂ ਸੀ, ਇਸ ਲਈ ਉਹਨਾਂ ਨੇ ਬਹੁਤਾ ਘਾਹ ਨਹੀਂ ਪਾਇਆ। ਇੱਕ ਅੱਧੀ ਇਹਨੇ ਪ੍ਰੈਸ ਕਾਨਫਰੰਸ ਕਿ ਜੀ ਮੈਂ ਆਪਣੀ ਪਾਰਟੀ ਫਲਾਣੀ ਪੰਜਾਬ ਪਤਾ ਨਹੀਂ ਕਿਹੜੀ ਕਾਂਗਰਸ, ਲੋਕ ਕਾਂਗਰਸ ਕੇ ਕੀ, ਉਸ ਤੋਂ ਬਾਅਦ ਕੋਈ ਨਜ਼ਰ ਨਹੀਂ ਆਇਆ ਕਿਤੇ, ਕਿਉਂਕਿ ਇਹ ਜਿਹੜੇ ਪੈਗ ਦੇ ਯਾਰ ਸਵੇਰ ਤੋਂ ਸ਼ਾਮ ਤੱਕ ਉਹਨਾਂ ਦਾ ਹੁੰਦਾ ਹੈ, ਇਹ ਕੋਈ ਲੋਕਾਂ 'ਚ ਵਿਚਰਨ ਵਾਲੇ ਜਾਂ ਇਹਦੇ ਪੱਲੇ ਵੀ ਕੀ ਹੈ ਕਿ ਇਹ ਲੋਕ, ਹਾਂ ਇਹ ਹੁਣ ਉਸ ਗੇਮ ਨੂੰ ਦੇਖੇਗਾ। ਇਹਦੇ ਬਾਵਜੂਦ ਕਿ ਉਹਨਾਂ ਨੇ ਛਿਟਕ ਕੇ ਪਰੇ ਮਾਰਿਆ, ਲੇਕਿਨ ਫਿਰ ਵੀ ਇਹ ਦੱਸ ਰਿਹਾ ਉੱਤੇ ਨੂੰ ਮੂੰਹ ਚੁੱਕ ਕੇ ਬਾਊਂ ਬਾਊਂ ਕਰਕੇ ਕਿ ਮੈਂ ਤੁਹਾਡਾ ਹੀ ਹਾਂ, ਮੈਂ ਤੁਹਾਡੇ ਲਈ ਭੌਂਕ ਰਿਹਾ, ਮੈਂ ਤੁਹਾਡੇ ਲਈ ਭੌਂਕਾਂਗਾ, ਮੈਨੂੰ ਕੁਛ ਨਾ ਕੁਛ ਜਿਹੜਾ ਹੈ ਉਹ ਪਾ ਦਿਓ ਮੇਰੇ ਮੂੰਹ 'ਚ। ਹੁਣ ਪੰਜਾਬ ਅਸੈਂਬਲੀ ਦਾ ਸਪੈਸ਼ਲ ਸੈਸ਼ਨ ਸੱਦਿਆ ਗਿਆ ਕਿਉਂਕਿ ਜਾਂਦੇ ਜਾਂਦੇ ਇਹਦੇ ਨਿਕਲਣ ਤੋਂ ਬਾਅਦ ਇਹ ਜਦੋਂ ਅਜੀਤ ਡੋਵਲ ਨੂੰ ਮਿਲ ਕੇ ਔਰ ਵਾਪਸ ਹੀ ਮੁੜਦਾ ਔਰ ਇਹ ਖਬਰ ਆ ਜਾਂਦੀ ਹੈ ਜੇ ਕਿ ਇੰਡੀਅਨ ਹੋਮ ਮਿਨਿਸਟਰੀ ਨੇ ਜਿਹੜਾ 1969 ਦਾ ਉਹਨਾਂ ਦਾ ਐਕਟ BSF ਦਾ ਹੈਗਾ, ਉਹਦੇ ਰਾਹੀਂ ਪੰਜਾਬ ਦੇ ਵਿੱਚ ਬਾਰਡਰ ਸਿਕਿਉਰਿਟੀ ਫੋਰਸ ਦੀ ਜਿਹੜੀ ਜੂਰਿਸਡਿਕਸ਼ਨ ਹੈ ਉਹ 15 ਕਿਲੋਮੀਟਰ ਤੋਂ 50 ਕਿਲੋਮੀਟਰ ਕਰ ਦਿੱਤੀ ਹੈ। ਔਰ ਫੌਰਨ ਇਸ ਦੇ ਉੱਤੇ ਪੰਜਾਬ ਦੀਆਂ ਸਾਰੀਆਂ ਹੀ ਤਰ੍ਹਾਂ ਪਾਰਟੀਆਂ ਨੇ ਇਹ ਕਿਹਾ ਕਿ ਵੀ ਇਹ ਤਾਂ ਅੱਧਾ ਪੰਜਾਬ ਜਿਹੜਾ ਹੈ ਆਲਮੋਸਟ, ਕਿਉਂਕਿ 50,300 ਸਕੁਅਰ ਕਿਲੋਮੀਟਰ ਦੇ ਕਰੀਬ ਪੰਜਾਬ ਦਾ ਟੋਟਲ ਏਰੀਆ ਹੈ। ਔਰ ਜੇ ਤੁਸੀਂ 50 ਸਕੁਅਰ ਕਿਲੋਮੀਟਰ ਵਾਘਾ ਤੋਂ ਹੁਸੈਨੀਵਾਲਾ ਤੱਕ ਜਿਹੜੀ ਬਾਰਡਰ ਜਿੰਨਾ ਕੁ ਬਣਦਾ ਹੈ 500-600 ਕਿਲੋਮੀਟਰ, 500 ਦੇ ਨੇੜੇ ਹੈ ਮੇਰਾ ਖਿਆਲ, ਦੇਖੋ ਤੇ ਇਹ ਅੱਧਾ ਪੰਜਾਬ ਆ ਜਾਂਦਾ, ਉਹਦੇ ਸਾਰੇ ਸਰਹੱਦੀ ਜ਼ਿਲ੍ਹੇ ਆ ਜਾਂਦੇ ਨੇ। ਔਰ ਇਸ ਦੇ ਉੱਤੇ ਹਰ ਇੱਕ ਨੇ ਬਿਲਕੁਲ ਇਹ ਠੀਕ ਲਾਈਨ ਲਈ ਕਿ ਵੀ ਇਹ ਤਾਂ ਉਹਨਾਂ ਨੇ ਜੰਮੂ ਕਸ਼ਮੀਰ ਦਾ ਤਾਂ ਸੂਬੇ ਦਾ ਸਟੇਟਸ ਖਤਮ ਕਰਕੇ ਯੂਨੀਅਨ ਟੈਰੀਟਰੀ ਬਣਾ ਕੇ ਸਿੱਧੇ ਉਸ ਤੋਂ ਪਹਿਲਾਂ ਇਹ ਖਬਰਾਂ ਗਰਦਸ਼ ਕਰ ਰਹੀਆਂ ਸੀ ਅੰਦਰੂਨੀ ਹਲਕਿਆਂ ਦੇ ਹਵਾਲੇ ਨਾਲ ਕਿ ਇਹ ਪੰਜਾਬ ਦਾ ਈਵਨ ਸਟੇਟ ਦਾ ਸਟੇਟਸ ਵੀ ਤੋੜਨਾ ਚਾਹੁੰਦੇ ਨੇ। ਕੁਝ ਜਿਹੜੇ ਪਠਾਨਕੋਟ ਔਰ ਗੁਰਦਾਸਪੁਰ ਵਾਲਾ ਕੁਝ ਹਿੱਸਾ ਹੈ ਜੰਮੂ ਨਾਲ ਮਿਲਾ ਕੇ ਉਹਨੂੰ ਆਟੋਨਮਸ ਕਰਨ ਦੀ ਲਾਈਨ ਹੈ ਆਪਣੇ ਸਿੱਧੇ ਕੰਟਰੋਲ ਥੱਲੇ, ਔਰ ਕੁਝ ਏਰੀਆ ਜਿਹੜੇ ਨੇ ਉਹ ਹਿਮਾਚਲ ਨੂੰ ਔਰ ਕੁਝ ਰਾਜਸਥਾਨ ਦੇ ਨਾਲ ਫਿਰੋਜ਼ਪੁਰ ਔਰ ਦੂਜਾ
ਕਿ ਪੰਜਾਬ ਦਾ ਵਜੂਦ ਹੀ ਪਰ ਉਹਨਾਂ ਨੇ ਬਾਅਦ 'ਚ ਦੇਖਿਆ ਹੋਏਗਾ ਕਿ ਵੀ ਇਸ ਸਾਰੇ ਦੇ ਲਈ ਤਾਂ ਫਿਰ ਪਾਰਲੀਮੈਂਟ ਔਰ ਰਾਜ ਸਭਾ ਦੇ ਵਿੱਚ ਐਕਟ ਲਿਆ ਕੇ ਜਿਵੇਂ ਕਸ਼ਮੀਰ ਦੇ ਮੁੱਦੇ ਤੇ ਕੀਤਾ ਬਿੱਲ ਲਿਆ ਕੇ ਕਰਨਾ ਪਏਗਾ, ਉਹ ਸ਼ਾਇਦ ਪੋਸੀਬਲ ਨਾ ਹੋਏ। ਪਰ ਇਹ ਉਹਨਾਂ ਨੇ ਕੱਢ ਲਿਆ ਕਿ ਭਾਈ ਇਹ ਤਾਂ ਤੁਸੀਂ ਉਹਦੇ 'ਚ ਆਰਡੀਨੈਂਸ ਰਾਹੀਂ ਤੁਸੀਂ ਦੇ ਦਿੱਤਾ। ਆਲਰੇਡੀ ਜਦੋਂ BSF ਆ ਗਈ ਉਹਦੇ 'ਚ ਲਾ ਐਂਡ ਆਰਡਰ ਵੀ ਉਹਨਾਂ ਦੇ ਥੱਲੇ ਚਲਾ, ਜਿਹਨੂੰ ਮਰਜ਼ੀ ਉਹ ਫੜ ਲੈਣ, ਜਿਹਨੇ ਮਰਜ਼ੀ ਛਾਪਾ ਮਾਰ ਦੇਣ, ਪੂਰੇ ਹੱਕ। ਔਰ ਇਸ ਮੁੱਦੇ ਤੇ ਕਿਉਂਕਿ ਚਰਨਜੀਤ ਚੰਨੀ ਨਵਾਂ ਇਸ ਤੋਂ ਬਾਅਦ ਚੀਫ ਮਿਨਿਸਟਰ ਬਣਿਆ ਸੀ ਔਰ ਸਾਰੀਆਂ ਧਿਰਾਂ ਨੇ ਇਹਦਾ ਵਿਰੋਧ ਕੀਤਾ ਜੋ ਇਹ BSF ਵਾਲਾ ਕਾਨੂੰਨ ਇਹਨਾਂ ਨੇ ਲਿਆਂਦਾ ਆਰਡੀਨੈਂਸ ਰਾਹੀਂ, ਔਰ ਉਹਨਾਂ ਨੇ ਸਪੈਸ਼ਲ ਸੈਸ਼ਨ ਸੱਦਿਆ ਪੰਜਾਬ ਅਸੈਂਬਲੀ ਦਾ ਔਰ 2 ਦਿਨ ਪਹਿਲਾਂ ਹੀ ਪੰਜਾਬ ਅਸੈਂਬਲੀ ਨੇ ਯੂਨੈਨਿਮਸਲੀ ਇਸ ਨੂੰ ਰਿਜੈਕਟ ਕੀਤਾ। ਜਦੋਂ ਅਸੀਂ ਯੂਨੈਨਿਮਸ ਕਹਿੰਦੇ ਹਾਂ, ਹੁਣ ਅਮਰਿੰਦਰ ਵੀ MLA ਹੈ ਲੇਕਿਨ ਇੰਨੀ ਹਿੰਮਤ ਤਾਂ ਨਹੀਂ ਹੈ ਇਹਦੇ 'ਚ ਕਿ ਵੀ ਇਹ ਜਿਹੜਾ ਜਾ ਕੇ ਉੱਥੇ ਬਹਿੰਦਾ ਅਸੈਂਬਲੀ ਤੇ ਅਪੋਜ਼ ਕਰਦਾ। BJP ਵਾਲੇ ਵੀ ਉੱਥੇ ਨਹੀਂ ਆਏ ਹੈ ਲੇਕਿਨ ਉਹਨੇ ਇਹ ਦੱਸਣ ਦੇ ਲਈ ਕਿ ਜੀ ਮੈਂ ਅਜੇ ਵੀ ਜਿਵੇਂ ਉਹ ਸਮਝਦਾ ਕਿ ਵੀ ਉਹ ਮੈਂ ਹੀ ਹਾਕਮ ਹੈ ਔਰ ਉਹ ਰਾਜਾਗਿਰੀ ਦੇ ਦਿਮਾਗ 'ਚੋਂ ਨਿਕਲੀ ਵੀ ਨਹੀਂ ਹੈ, ਤਾਂ ਦੂਜੇ ਪਾਸੇ ਦਿੱਲੀ ਦੇ ਹਾਕਮਾਂ ਨੂੰ ਵੀ ਦੱਸ ਰਿਹਾ ਦੇਖ ਲਓ ਜੀ ਅਸੈਂਬਲੀ ਨੇ ਤਾਂ ਇਹ ਕੀਤਾ ਪਰ ਮੈਂ ਜਿਹੜਾ ਹੈ ਉਹ ਅਜੇ ਵੀ ਇਸ ਗੱਲ ਨੂੰ, ਔਰ ਉਹਨੇ ਨਾਲ ਦੀ ਨਾਲ ਟਵੀਟ ਕੀਤਾ ਕਿ ਜੀ ਡੋਂਟ ਪੋਲਿਟਿਸਾਈਜ਼ ਨੈਸ਼ਨਲ ਸਿਕਿਉਰਿਟੀ ਇਸ਼ੂਜ਼। ਉਹਨੇ ਕਿਹਾ ਜੀ ਇਹ ਬਿਲਕੁਲ ਇਹਨਾਂ ਨੂੰ ਸਮਝ ਨਹੀਂ ਆਈ ਹੈ ਕਿ ਵੀ BSF ਨੂੰ ਇਹ ਪਾਵਰ ਦੇਣੀਆਂ ਕਿੰਨੀਆਂ ਜ਼ਰੂਰੀ ਨੇ। ਰਿਜੈਕਟਿੰਗ ਪੰਜਾਬ ਗਵਰਨਮੈਂਟ ਰੈਜ਼ੋਲੂਸ਼ਨ ਮੂਵਡ ਇਨ ਵਿਧਾਨ ਸਭਾ ਔਨ ਥਰਸਡੇ against the proposed moves of the centre to extend operational jurisdiction of border security force, Chief Minister Amrinder, ex-Chief Minister, asked the state government not to politicize the issue of national security for petty partisan ends and motives. कि ਐਵੇਂ ਛੋਟੇ ਹਿੱਤਾਂ ਦੀ ਖਾਤਰ ਨੈਸ਼ਨਲ ਸਿਕਿਉਰਿਟੀ ਨੂੰ ਜਿਹੜਾ ਹੈ ਉਹ ਜੈਪਰਡਾਈਜ਼ ਨਾ ਕਰੋ ਕਿਉਂਕਿ ਇਹ ਜਿਹੜਾ ਇਹ ਤਾਂ ਫਾਇਦਾ ਹੈ ਮੁਲਕ ਦਾ ਕਿਉਂਕਿ Pakistan using sophisticated technology and highly improvised drones with a range of 50 kilometer ਉਹ ਵਰਤ ਰਹੇ ਸੀ ਔਰ ਇਸ ਲਈ ਇੰਪੋਰਟੈਂਟ ਸੀ ਕਿ BSF ਨੂੰ ਦਿੱਤਾ ਜਾਂਦਾ ਔਰ ਇਹ ਐਕਸਟੈਂਡ ਕਰਨ ਦੇ ਨਾਲ ਕੋਈ ਸਟੇਟ ਦੀ ਪੁਲਿਸ ਜਾਂ ਲਾ ਐਂਡ ਆਰਡਰ ਦੇ ਉੱਤੇ ਕੋਈ ਫਰਕ ਨਹੀਂ ਪਏਗਾ। extending operational jurisdiction of BSF neither infringes upon federal authority of Punjab nor questions competence of state police in maintaining law and order as some vested political interests are trying to make out. It concerns national security, must not be politicized. उन्होंने कहा जी कोई फर्क नहीं पैना कि जी कोई पुलिस की कोई जुरिस्डिक्शन घट गई या लॉ एंड ऑर्डर है बिल्कुल नैशनल। तुसी इस तो वध के ये तो अपने जलील और विके हुए पुरखियां नूं भी पिछे छड़ गया। वो जिवें वो कहंदे सी ना भी कदे तो कि ये जिहड़ा ये पीर तो इत्थे है ही सी जिहड़ा उन्हां दा पीर दा चेला है उन्हें कहा कि जिन्हां दे पीर जिन्हां दे उडणे चेले जान छड़प कि भी ये उडणियां दा ये तां अपने वो आले तो लैके उन्हां तो भी छड़प्पे मार के एक पासे सारा पंजाब खड़ा है यकजहती दे नाल। पंजाब असैंबली यूनैनिमसली ये कहंदी है कि भी सेंटर नूं कोई हक नहीं है कि वो इनफ्रिंज अपॉन करे स्टेट्स के राइट से। वही पंजाब असैंबली जिहदे थल्ले ये मान कहते देखो जी मैं टर्मीनेशन ऑफ वाटर एग्रीमेंट्स एक्ट 2004 में यूनैनिमसली पास करवाया चंगा सी यूनैनिमसली पास होया। हुण ये एक पासे वही असैंबली दा पास किया यूनैनिमस तो जिहड़ा वो अमृत वांग सी पर जे हुण इहनूं बाहर कढिया होया ते ये तरले कर रहा उन्हां दे अजीत डोभाल दे भी और अमित शाह दे भी कि भाई अल्लाह दे नां ते मेरे ठूठे च भी कुछ पा दिओ ते वो ये कल्ला कह रहा कि जी ये सारिआं नूं पता ही नहीं है कि जी ये कोई इनफ्रिंज नहीं है कोई पुलिस नूं नहीं ये तो नैशनल सिक्योरिटी इहनूं छोटा ना भी तैनूं ही फिक्र है सारा सिक्योरिटी दा और सब तो वड्डा वायलेटर जे उन्हां दे नैशनल सिक्योरिटी दे नां थल्ले ही कहना होए तो तूं है तूं जिवें धज्जियां उडाइयां ने। मैं वो पर्सनल नेम गेम च नहीं जाना चाहता कि इहदियां करतूतां की ने ये तां और किन्हां हालातां च इस बंदे नूं एजेंसियां ने खड़े रखिया किवें इस नूं ये विच बैठ के ये तां ये मोल सी हिंदूत्वी BJP दा एवें नहीं कांग्रेस नूं तां जो तक समझ आई इट वॉज टू लेट ये 4 साल के भी ये तां खेड ही उन्हां दी खेड रहे और इन्हें तां इनिशियल पीरियड च उन्हां नूं ये ऑफर कीती सी कि मैं अपनी सारी जिहड़ा लाम लश्कर लैके आ जाने BJP दे विच तो उन्होंने इन्हों क्या होना कि भी नहीं तू टिकिया रह लेबल अपने लाई रख जिहड़ा तू कांग्रेस का लाया होया ते काम तू साडा करेंगा वो हुण करके
ਹੁਣ ਤਾਂ ਜਿਹੜਾ ਉਹਨਾਂ ਨੇ ਵਰਤ ਲਿਆ, ਜਿਨ੍ਹਾਂ ਨੇ ਵਰਤਿਆ ਹੁੰਦਾ ਉਹਨਾਂ ਨੂੰ ਪਤਾ ਵੀ ਜੇ ਆਪਣਿਆਂ ਦਾ ਨਹੀਂ ਬਣਿਆ ਤੇ ਇਹਦੇ ਪੱਲੇ ਕੀ ਹੈ। ਸੋ ਲੇਕਿਨ ਇਹ ਡਰਟੀ ਕੈਪਟਨ ਐਟ ਹਿਜ਼ ਡਰਟੀ ਗੇਮ ਅਗੇਨ। ਬਿਲਕੁਲ ਡਾਕਟਰ ਸਾਹਿਬ, ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਆ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਐਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਦੀ ਦਿੱਲੀ ਸਥਿਤ ਹਾਈ ਕਮਿਸ਼ਨ ਵੱਲੋਂ ਗੁਰੂ ਨਾਨਕ ਸਾਹਿਬ ਜੀ ਦੇ 552ਵੇਂ ਪ੍ਰਕਾਸ਼ ਪੁਰਬ ਮੌਕੇ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਪੰਜਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਦੇ ਦਰਸ਼ਨਾਂ ਲਈ 3000 ਸਿੱਖ ਯਾਤਰੂਆਂ ਨੂੰ ਵੀਜ਼ੇ ਜਾਰੀ ਕੀਤੇ ਹਨ। ਸੋ ਵਿਊਅਰਸ, ਵੇਖਣਾ ਇਹ ਹੋਵੇਗਾ ਕਿ ਭਾਰਤ ਇਹਨਾਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦੇਵੇਗਾ ਕਿ ਨਹੀਂ, ਕਿਉਂਕਿ ਭਾਰਤੀ ਵਿਦੇਸ਼ ਮੰਤਰਾਲੇ ਨੇ ਸਿਰਫ 1500 ਸਿੱਖਾਂ ਨੂੰ ਇਜਾਜ਼ਤ ਦੇਣ ਦੀ ਗੱਲ ਕਹੀ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ? ਦੇਖੋ, ਅਸੀਂ ਕੱਲ ਵੀ ਇਹ ਜ਼ਿਕਰ ਕੀਤਾ ਸੀ ਕਰਤਾਰਪੁਰ ਸਾਹਿਬ ਦੇ ਹਵਾਲੇ ਨਾਲ ਵੀ, ਨਨਕਾਣਾ ਸਾਹਿਬ ਦੇ ਹਵਾਲੇ ਨਾਲ ਵੀ, ਕਿ ਕਿਵੇਂ ਗੁਰੂ ਨਾਨਕ ਸਾਹਿਬ ਦਾ 552ਵਾਂ ਪ੍ਰਕਾਸ਼ ਪੁਰਬ ਜਿਹੜਾ ਕਿ 19 ਨਵੰਬਰ ਨੂੰ ਹੈ, ਉਸ ਨੂੰ ਪੂਰੇ ਸ਼ਾਨੋ ਸ਼ੌਕਤ ਨਾਲ ਵੀ ਔਰ ਸ਼ਰਧਾ ਔਰ ਪਿਆਰ ਦੇ ਨਾਲ ਵੀ ਸੈਲੀਬ੍ਰੇਟ ਕਰਨ ਦੇ ਲਈ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਪੰਜਾ ਸਾਹਿਬ ਸਾਰੇ ਪਾਸੇ ਤਿਆਰੀਆਂ ਚੱਲ ਰਹੀਆਂ ਨੇ। ਔਰ ਇਸ ਖਾਸ ਤੌਰ ਤੇ ਜਿਵੇਂ ਕਰਤਾਰਪੁਰ ਸਾਹਿਬ ਨਾਲ ਸੰਬੰਧਿਤ ਜਿਹੜਾ ਫੈਸਲਾ ਪਾਕਿਸਤਾਨ ਇਵੈਕੂਏਸ ਟਰਸਟ ਪ੍ਰਾਪਰਟੀ ਬੋਰਡ ਔਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਿਆ ਕਿ ਕਿਵੇਂ ਉਹ ਤਾਂ ਖੇਤਾਂ ਦੇ ਵਿੱਚ ਹੀ ਜਿਹੜੀ ਹੈ ਉਹਨਾਂ ਦੇ ਫਰੂਟ ਵੀ ਇਸਤੇਮਾਲ ਹੋਣਗੇ, ਉਹਨਾਂ ਖੇਤਾਂ ਦੀ ਕਣਕ, ਮੱਕੀ ਲੰਗਰ ਦੇ ਵਿੱਚ ਉਹੀ ਹੋਏਗਾ ਤਾਂ ਕਿ ਜਿਹੜਾ ਹੈ ਉਹ ਫੀਲ ਹੋਏ ਕਿ ਭਾਈ ਜਿਵੇਂ ਗੁਰੂ ਨਾਨਕ ਸਾਹਿਬ ਨੇ 500 ਸਾਲ ਪਹਿਲਾਂ ਉਸ ਧਰਤੀ ਦੇ ਉੱਤੇ ਹਲ ਚਲਾਇਆ, ਉੱਥੇ ਉਹਨਾਂ ਦੇ ਮੁੜਕੇ ਦੀ ਖੁਸ਼ਬੂ ਹੈ ਉਸ ਧਰਤੀ ਦੇ ਔਰ ਉਸ ਦੀ ਇੱਕ ਆਪਣੀ ਟ੍ਰੈਂਕੁਇਲਿਟੀ ਐਂਡ ਕਾਮਨੈਸ ਹੈ। ਔਰ ਸਾਡੇ ਇੱਕ ਵਿਊਅਰ ਨੇ ਲਿਖਿਆ ਵੀ ਕਿ ਅਸੀਂ ਇਹ ਇਮੇਜਿਨ ਕਰ ਰਹੇ ਹਾਂ ਡਾਕਟਰ ਸਾਹਿਬ ਤੁਸੀਂ ਆਓ ਵੀ ਤੁਸੀਂ ਵੀ ਹਲ ਚਲਾ ਰਹੇ ਹੋ ਉੱਥੇ ਬਲਦਾਂ ਦੀ ਜੋਗ ਨਾਲ ਤੇ ਬੀਬੀ ਨੀਲਮ ਕੌਰ ਲੰਗਰ ਦੇ ਵਿੱਚ ਸੇਵਾ ਕਰ ਰਹੇ ਹੋ। ਅਸੀਂ ਉਸ ਦਿਨ ਦੀ ਹਾਲ ਤਾਂ ਪਤਾ ਨਹੀਂ ਚਲਾ ਸਕਾਂਗੇ ਕਿ ਨਹੀਂ, ਲੇਕਿਨ ਅਸੀਂ ਉਸ ਦਿਨ ਦੀ ਇੰਤਜ਼ਾਰ 'ਚ ਹੈ ਔਰ ਜੇ ਗੁਰੂ ਨੇ ਚਾਹਿਆ ਤੇ ਬਹੁਤ ਜਲਦੀ ਇਹ ਸੰਭਵ ਹੋ ਪਾਏਗਾ। ਔਰ ਬਹੁਤ ਸਾਰੇ ਜਿਹੜੇ ਸਾਡੇ ਵੀਰ ਭੈਣਾਂ ਇਸ ਕਿਸਮ ਦੇ ਪਿਆਰ ਦੇ ਨਾਲ ਲਿਖਦੇ ਨੇ, ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਕੱਲ ਇਹ ਜ਼ਿਕਰ ਕੀਤਾ ਸੀ ਕਿ ਇੰਡੀਅਨ ਫੋਰਨ ਮਿਨਿਸਟਰੀ ਦੇ ਸਪੋਕਸਪਰਸਨ ਨੇ ਇਹ ਕਿਹਾ ਕਿ ਜੀ ਅਸੀਂ ਲਾਂਘਾ ਤੇ ਨਹੀਂ ਖੋਲ੍ਹਣਾ ਹੈ, ਪਰ ਅਸੀਂ 1500 ਸਿੱਖ ਯਾਤਰੂਆਂ ਨੂੰ ਵਾਇਆ ਅਟਾਰੀ ਵਾਘਾ ਬਾਰਡਰ ਬਾਈ ਲੈਂਡ ਰਾਊਟ ਅਸੀਂ ਇਜਾਜ਼ਤ ਦੇਵਾਂਗੇ। ਹੁਣ ਇਹ ਗੱਲ ਜਿਹੜਾ ਜਿੱਥੇ ਸਿੱਖ ਜਜ਼ਬਾਤਾਂ ਦੇ ਨਾਲ ਖੇਡਣਾ ਹੈ ਕਿ ਇੱਕ ਪਾਸੇ ਮਿਲੀਅਨਸ ਐਂਡ ਮਿਲੀਅਨਸ ਆਫ ਸਿੱਖਸ ਭਾਰਤ ਦੀ ਧਰਤੀ ਤੇ ਨੇ, ਪਾਕਿਸਤਾਨ ਵੱਲੋਂ ਲੈਂਡ ਰਾਊਟ ਵੀ ਖੁੱਲ੍ਹਾ ਔਰ ਉਹਨਾਂ ਨੇ ਕਰਤਾਰਪੁਰ ਕੋਰੀਡੋਰ ਵੀ ਬਣਾ ਕੇ ਦੇਣ ਦਾ ਮਤਲਬ ਸੀ ਕਿ ਜਿਹੜੇ ਕੋਈ ਮੇਨਲੈਂਡ ਪਾਕਿਸਤਾਨ 'ਚ ਨਹੀਂ ਵੀ ਆ ਸਕਦੇ, ਘੱਟੋ ਘੱਟ ਜਿਹੜਾ ਹੈ ਉਹ ਕਰਤਾਰਪੁਰ ਸਾਹਿਬ ਦੇ ਦੀਦਾਰ ਸਵੇਰੇ ਆ ਕੇ ਕਰਕੇ ਸ਼ਾਮ ਨੂੰ ਵਾਪਸ ਪਰਤ ਸਕਦੇ ਨੇ। ਉਸ ਨੂੰ ਮਾਰਚ 2020 ਤੋਂ ਬੰਦ ਕੀਤਾ ਹੋਇਆ ਹੈ। ਲੇਕਿਨ ਜਿਹੜੀ ਖਬਰ ਅੱਜ ਮੈਂ ਦੇਖੀ ਕਿ ਪਾਕਿਸਤਾਨ ਦੇ ਦਿੱਲੀ ਬੇਸਡ ਹਾਈ ਕਮਿਸ਼ਨਰ ਨੇ 3000 ਸਿੱਖਾਂ ਨੂੰ
ਵੀਜ਼ੇ ਦਿੱਤੇ ਨੇ। ਸੋ ਪਹਿਲਾ ਖਿਆਲ ਤਾਂ ਮੇਰੇ ਮਾਈਂਡ 'ਚ ਆਇਆ ਕਿ ਵੀ ਇਹਦਾ ਮਤਲਬ ਇਹ ਹੈ ਕਿ ਜਿਹੜੇ 3000 ਵੀਜ਼ਾ ਹੋਲਡਰ ਹੋਣਗੇ ਉਹਨਾਂ ਚੋਂ 1500 ਤਾਂ ਆਊਟ ਹੋ ਗਏ। ਬਿਲਕੁਲ ਕਿ ਵੀ ਇਹ ਤਾਂ ਉਹਨਾਂ ਨੇ ਉਹਦੇ ਤੇ ਰੈਸਟ੍ਰਿਕਸ਼ਨ ਲਾਈ ਹੋਈ ਹੈ। ਆਉਣ ਵਾਲੇ ਦਿਨਾਂ 'ਚ ਕਲੀਅਰ ਹੋਏਗਾ ਕਿਉਂਕਿ ਦਿਨ ਤਾਂ ਹੁਣ ਥੋੜੇ ਰਹਿ ਗਏ ਜਿਨ੍ਹਾਂ ਨੇ ਜਾਣਾ ਹੁੰਦਾ ਹੈ। ਇਹ ਤਾਂ ਪਹਿਲਾਂ ਹੀ ਵੀਜ਼ੇ ਤੱਕ ਪਹੁੰਚਣ ਤੋਂ ਪਹਿਲਾਂ ਹੀ ਜਿਹੜੀਆਂ ਨੇ ਬਹੁਤ ਸਾਰੀਆਂ ਰੈਸਟ੍ਰਿਕਸ਼ਨਸ, ਇੰਟੈਲੀਜੈਂਸ ਰਿਪੋਰਟਾਂ, ਉਹਨਾਂ ਦੀਆਂ ਇਨਕੁਆਰੀਆਂ ਦੂਜੀਆਂ ਤੀਜੀਆਂ 'ਚੋਂ ਗੁਜ਼ਰਨਾ ਹੁੰਦਾ। ਸੋ ਇਹ ਕਿਵੇਂ ਹੋਏਗਾ, ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਇੱਕ ਜੈਨਰੋਸਿਟੀ ਵਾਲਾ ਐਕਟ ਵੀ ਹੈ ਕਿ ਇੰਡੀਆ ਦੀ ਪੂਰੀ ਹੌਸਟਿਲਿਟੀ ਦੇ ਬਾਵਜੂਦ, ਕਿਉਂਕਿ ਜਦੋਂ ਕਰਤਾਰਪੁਰ ਸਾਹਿਬ ਕੋਰੀਡੋਰ ਵੀ ਖੁੱਲ੍ਹਦਾ ਹੈ ਔਰ ਇੱਕ ਆਲਾ ਉਹਨਾਂ ਦੇ ਇੱਥੇ ਆਫੀਸ਼ੀਅਲਸ ਉਹਨਾਂ ਦੇ ਨਾਲ ਇੱਕ ਪਬਲਿਕ ਫੰਕਸ਼ਨ ਦੇ ਉੱਤੇ ਮੁਲਾਕਾਤ ਹੁੰਦੀ ਹੈ ਤੇ ਉਹ ਕਹਿੰਦੇ ਨੇ ਜੀ ਇੰਡੀਆ ਦਾ ਤਾਂ ਜੋ ਸਾਡੇ ਪ੍ਰਤੀ ਵਰਤਾਰਾ ਹੈ ਜਾਂ ਜੋ ਉਹਨਾਂ ਨੇ ਕੀਤਾ ਉਹ ਤਾਂ ਕੋਈ ਲੁਕਿਆ ਨਹੀਂ ਹੈ। ਅਸੀਂ ਇਹ ਉਹਨਾਂ ਲਈ ਨਹੀਂ, ਅਸੀਂ ਤਾਂ ਸਿੱਖ ਕੌਮ ਦੇ ਲਈ ਇਹ ਕੀਤਾ, ਸਿੱਖ ਨੇਸ਼ਨ ਲਈ ਕੀਤਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇੰਡੀਆ ਨੇ ਕਰਤਾਰਪੁਰ ਕੋਰੀਡੋਰ ਨੂੰ ਰੋਕਣ ਦੇ ਲਈ ਸਾਲ ਭਰ ਤਾਂ ਟੁਚਰਾਂ ਡਾਈਆਂ, ਪਰ ਹੁਣ ਇੱਕ ਪਾਸੇ ਜੇ 5 ਅਗਸਤ 2019 ਨੂੰ ਕਸ਼ਮੀਰ ਦਾ ਰੁਤਬਾ ਖਤਮ ਕਰ ਦਿੱਤਾ ਹੋਏ ਸਟੇਟ ਦਾ ਵੀ, ਆਰਟੀਕਲ 370-35 ਹੈ, ਇਹਦੇ ਬਾਵਜੂਦ ਪਾਕਿਸਤਾਨ ਕਰਤਾਰਪੁਰ ਕੋਰੀਡੋਰ ਤੇ ਆਪਣਾ ਕੰਸਟਰਕਸ਼ਨ ਵਰਕ ਵੀ ਜਾਰੀ ਰੱਖੇ ਔਰ ਯਕੀਨੀ ਬਣਾਏ ਕਿ 9 ਨਵੰਬਰ 2019 ਨੂੰ ਉਹਨਾਂ ਨੇ ਉਸ ਨੂੰ ਇਨੋਗਰੇਟ ਕਰਨਾ ਜਿਹੜਾ ਉਹਨਾਂ ਨੇ ਕੀਤਾ। ਇਹ ਛੋਟੀ ਗੱਲ ਨਹੀਂ, ਇਹ ਬਹੁਤ ਵਾਰੀ ਤੁਸੀਂ ਕੁਝ ਘਟਨਾਵਾਂ ਉਹਨਾਂ ਦੀ ਤੁਸੀਂ ਜੇ ਉਹਨਾਂ ਨੂੰ ਆਨਰ ਨਾ ਕਰੋ ਸਮਝਦੇ ਆ ਤੇ ਫਿਰ ਇਹ ਵੀ ਇੱਕ ਨਾਸ਼ੁਕਰਾਪਨ ਹੁੰਦਾ। ਸੋ ਇਹ ਪਾਕਿਸਤਾਨ ਦੇ ਲਈ ਪੋਲੀਟੀਕਲੀ ਵੀ ਲੋਕਾਂ ਦੇ ਜਜ਼ਬਾਤਾਂ ਨੂੰ ਦੇਖਦਿਆਂ ਹੋਇਆਂ ਕਿ 5 ਅਗਸਤ ਨੂੰ ਕਸ਼ਮੀਰ ਦਾ ਕੰਮ ਕਰ ਦਿੱਤਾ ਜਾਂਦਾ, ਟੋਟਲੀ ਉਹਨੂੰ ਉਹਦਾ ਸਟੇਟ ਦਾ ਵਜੂਦ ਮਿਟਾ ਦਿੱਤਾ ਜਾਂਦਾ, ਉੱਥੇ ਉਹ ਜਾਰੀ ਰਹਿੰਦੀ ਹੈ ਕੰਸਟਰਕਸ਼ਨ। ਔਰ ਹੁਣ ਵੀ ਇਹਦੇ ਬਾਵਜੂਦ ਕਿ ਭਾਰਤ ਦੀ ਹੌਸਟਿਲਿਟੀ ਕੀ ਹੈ, ਅਫਗਾਨਿਸਤਾਨ ਦੇ ਮੁੱਦੇ ਤੇ ਕੀ ਹੈ, ਦੁਨੀਆ ਦੇ ਵਿੱਚ ਨੈਗੇਟ ਕਰਨ ਲਈ ਪਾਕਿਸਤਾਨ ਨੂੰ UN ਸਿਕਿਉਰਿਟੀ ਕਾਉਂਸਲ ਦੇ ਪ੍ਰੈਜ਼ੀਡੈਂਟ ਦੇ ਤੌਰ ਤੇ ਵੀ ਕੀ ਰੋਲ ਅਦਾ ਕੀਤਾ, ਲੇਕਿਨ ਪਾਕਿਸਤਾਨ ਨੇ ਜਿੱਥੇ ਇੰਡੀਆ ਨੂੰ ਕਿਹਾ ਵੀ ਅਸੀਂ ਤਾਂ ਤਿਆਰ ਹਾਂ, ਖੋਲੋ ਤੁਸੀਂ ਆਪਣੇ ਪਾਸੇ ਕਰਤਾਰਪੁਰ ਕੋਰੀਡੋਰ, ਤੇ ਇਧਰ ਜੇ ਉਹਨਾਂ ਨੇ 1500 ਕਿਹਾ, ਉਹਨਾਂ ਨੇ 3000 ਨੂੰ ਕਿਹਾ ਕਿ ਭਾਈ ਤੁਸੀਂ ਆਓ। ਔਰ ਇਹ ਨਹੀਂ ਹੈ ਕਿ ਵੀ ਉੱਥੋਂ ਹੀ, ਕਿਉਂਕਿ ਆਮ ਹਾਲਾਤਾਂ ਦੇ ਵਿੱਚ 2020 ਚ ਤਾਂ ਕੋਈ ਫੰਕਸ਼ਨ ਹੋ ਨਹੀਂ ਸਕਿਆ, ਲੇਕਿਨ 25 ਤੋਂ 30 ਹਜ਼ਾਰ ਸਿੱਖ ਨਨਕਾਣਾ ਸਾਹਿਬ ਦੀ ਸਰਜ਼ਮੀਨ ਤੇ ਹੁੰਦੇ ਨੇ। ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਹਜ਼ਾਰਾਂ ਸਿੱਖ ਬਾਹਰਲੇ ਮੁਲਕਾਂ ਤੋਂ ਜਾਂਦੇ ਨੇ। ਫਿਰ ਪਾਕਿਸਤਾਨ ਦੇ ਵਿੱਚ ਵੀ ਉਹ ਸਿੰਧ ਹੋਏ, ਖੈਬਰ ਪਖਤੂਨਖਵਾ ਹੋਏ ਜਾਂ ਪਾਕਿਸਤਾਨੀ ਪੰਜਾਬ ਦੇ ਨਨਕਾਣਾ ਸਾਹਿਬ ਨੂੰ ਸਰਾਊਂਡਿੰਗ ਦੇ ਵਿੱਚ ਵੀ ਹੁਣ ਵੱਡੀ ਗਿਣਤੀ ਦੇ ਵਿੱਚ ਗੁਰੂ ਨਾਨਕ ਨਾਮ ਲੇਵਾ ਸਿੱਖ ਉਸ ਪਾਰਟਿਸਿਪੇਟ ਕਰਦੇ ਨੇ। ਸੋ ਅਸੀਂ ਤਾਂ ਪਾਕਿਸਤਾਨੀ ਹਾਈ ਕਮਿਸ਼ਨਰ ਦਾ, ਉਹਨਾਂ ਦੀ ਹਕੂਮਤ ਦਾ ਸ਼ੁਕਰੀਆ ਹੀ ਅਦਾ ਕਰ ਸਕਦੇ। ਔਰ ਕਲੋਜ਼ਿੰਗ ਦੇ ਵਿੱਚ, ਕਿਉਂਕਿ ਅੱਜ ਵੈਸੇ ਵੀ ਲਾਸਟ ਪ੍ਰੋਗਰਾਮ ਹੈ ਔਰ ਸਾਡੇ ਕੁਝ ਵਿਊਅਰਸ ਜਿਹੜੇ ਰੂਹਾਨੀਅਤ ਦੇ ਮੈਸੇਜ ਦੀ ਇੰਤਜ਼ਾਰ 'ਚ ਹੁੰਦੇ ਨੇ, ਉਹਨਾਂ ਨੂੰ ਕਈ ਵਾਰ ਅਸੀਂ ਉਪਰਾਮ ਕਰਦੇ ਹਾਂ, ਸਿਆਸੀ ਇੰਨੇ ਹਾਵੀ ਹੋ ਜਾਂਦੇ ਨੇ, ਪਰ ਅੱਜ ਅਸੀਂ ਵੀਕਐਂਡ ਤੇ ਜਾਣ ਤੋਂ ਪਹਿਲਾਂ ਜ਼ਰੂਰ ਇਹ ਰੂਹਾਨੀਅਤ ਦਾ ਜਿਹੜਾ ਅੰਮ੍ਰਿਤ ਹੈ ਗੁਰੂਆਂ ਨੇ ਬਖਸ਼ਿਆ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ, ਉਹ ਜ਼ਰੂਰ ਵੰਡਾਂਗੇ। ਔਰ ਇਹ ਸ੍ਰੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਗੁਣਵੰਤੀ ਗੁਣ ਵੀਥਰੈ ਔਗਣਵੰਤੀ ਝੂਰ, ਜੇ ਲੋੜੈ ਵਰ ਕਾਮਣੀ ਨੈ ਮਿਲਿਐ ਫਿਰ ਕੂਰ, ਨਾ ਬੇੜੀ ਨਾ ਤੁਲਹੜਾ ਨਾ ਪਾਈਐ ਫਿਰ ਦੂਰ, ਮੇਰੇ ਠਾਕਰ ਪੂਰੈ ਤਖਤ ਅਡੋਲ, ਗੁਰਮੁਖ ਪੂਰਾ ਜੇ ਕਰੇ ਪਾਈਐ ਸਾਚ ਅਤੋਲ। ਰਹਾਉ, ਜਿਵੇਂ ਰਹਾਉ ਦੀ ਪੰਕਤੀ, ਰਹਾਉ ਦੀ ਤੁਕ, ਰਹਾਉ ਦੀ ਲਾਈਨ ਸੈਂਟਰਲ ਆਈਡੀਆ ਹੁੰਦਾ ਹੈ ਸ਼ਬਦ ਦਾ। ਹੁਣ ਜ਼ਾਹਰ ਹੈ ਕਿ ਸਾਰੀ ਬਾਣੀ ਇੱਕੋ ਹੀ ਥਾਟ ਦੇ ਨਾਲ ਬੱਝੀ ਹੋਈ ਹੈ ਕਿ ਕਿਵੇਂ ਆਪਣੇ ਪਿਆਰੇ ਨੂੰ ਰਿਝਾਣਾ, ਰੱਬ ਦੇ ਨਾਲ ਕੁਰਬਤ, ਰੱਬ ਦੇ ਨਾਲ ਮੇਲ, ਰੱਬ ਦਾ ਪਿਆਰ ਕਿਵੇਂ ਸਾਡੀ ਜ਼ਿੰਦਗੀ ਦਾ ਆਧਾਰ ਬਣੇ, ਸਾਡੀ ਜ਼ਿੰਦਗੀ ਉਸ ਵਾਹਿਗੁਰੂ ਨੂੰ ਸਮਰਪਿਤ ਹੋ ਕੇ ਗੁਜ਼ਰੇ। ਔਰ ਇਹੀ ਥਾਟ ਅੱਡ-ਅੱਡ ਐਗਜ਼ੈਂਪਲਸ ਦੇ ਨਾਲ, ਅੱਡ-ਅੱਡ ਤਰੀਕਿਆਂ ਦੇ ਨਾਲ ਹਿਊਮਨ ਮਾਈਂਡ ਨੂੰ ਸਮਝਾਉਣ ਦੇ ਲਈ, ਮਨ ਸਮਝਾਵਣ ਕਾਰਣੇ ਕਛੁਅਕ ਕਰੀਏ ਗਿਆਨ। ਵੈਸੇ ਤਾਂ ਰੱਬ ਹੈ,
ਔਰ ਕੋਈ ਲੋੜ ਹੀ ਨਹੀਂ ਰਹਿ ਜਾਂਦੀ ਦੂਸਰੀ ਦਲੀਲ ਦੀ। ਲੇਕਿਨ ਮਨ ਕਿਉਂਕਿ ਮਨ ਜਿਹੜਾ ਇਹ ਹੁਜਤਾਂ ਕਰਨ ਵਾਲਾ ਹੈ, ਉਹਨੂੰ ਸਮਝਾਉਣ ਦੇ ਲਈ ਅੱਡ-ਅੱਡ अलंकार ਅੱਡ-ਅੱਡ ਉਦਾਹਰਨਾਂ ਇਸਤੇਮਾਲ ਕੀਤੀਆਂ ਜਾਂਦੀਆਂ। ਤੇ ਗੁਰੂ ਸਾਹਿਬ ਜੇ ਰਹਾਓ ਤੋਂ ਅਸੀਂ ਸ਼ੁਰੂ ਕਰੀਏ, ਮੇਰੇ ਠਾकुर ਪੂਰਾ ਤਖਤ ਅਡੋਲ, ਕਿ ਉਹ ਵਾਹਿਗੁਰੂ ਕੰਪਲੀਟ ਹੈ, ਪਰਫੈਕਟ ਹੈ। ਉਹ ਤਖਤ ਰੱਬ ਦਾ ਜਿਹੜਾ ਸਾਰੀ ਕਾਇਨਾਤ ਨੂੰ ਚਲਾ ਰਿਹਾ ਹੈ, ਉਹ ਅਡੋਲ ਹੈ। ਉਹ ਵਕਤੀ ਹਾਲਾਤਾਂ ਦੇ ਨਾਲ ਉਸ ਰੱਬ ਦੀ ਜਜਮੈਂਟ 'ਚ ਕੋਈ ਫਰਕ ਨਹੀਂ ਪੈਂਦਾ। ਗੁਰਮੁਖ ਪੂਰਾ ਜੇ ਕਰੇ ਪਾਈਐ ਸਾਚ ਅਤੋਲ, ਕਿ ਜਿਹਨੇ ਉਸ ਰੱਬ ਦੀ ਕੁਰਬਤ ਹਾਸਲ ਕਰ ਲਈ ਹੈ ਉਹ ਗੁਰਮੁਖ ਹੈ, ਔਰ ਉਹੀ ਜਿਹਨੇ ਰੱਬ ਨੂੰ ਆਪਾ ਦੇ ਦਿੱਤਾ ਹੈ ਉਹੀ ਉਸ ਰੱਬ ਦੇ ਨਾਲ ਜੁੜ ਸਕਦਾ ਹੈ, ਉਸ ਨੂੰ ਹਾਸਲ ਕਰ ਸਕਦਾ ਹੈ, ਉਸ ਸੱਚ ਨੂੰ ਜਿਸ ਸੱਚ ਨੂੰ ਤੋਲਿਆ ਨਹੀਂ ਜਾ ਸਕਦਾ। ਰੱਬ ਨਾ ਤੋਲਿਆ ਜਾ ਸਕਦਾ ਹੈ, ਨਾ ਮਿਣਿਆ ਜਾ ਸਕਦਾ ਹੈ, ਨਾ ਬਿਆਨਿਆ ਜਾ ਸਕਦਾ ਹੈ। ਹਾਂ, ਇਹ ਤਾਂ ਹੈ ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ, ਇਨਫਿਨਿਟ ਇਨਫਿਨਿਟ ਇਨਫਿਨਿਟ। ਔਰ ਫਿਰ ਇਹ ਕਿਹਾ ਕਿ ਉਹ ਜਿਹੜਾ ਗੁਰਮੁਖ ਹੈ, ਜਿਹੜਾ ਰੱਬ ਦੇ ਉੱਤੇ ਇਤਕਾਦ ਰੱਖਦਾ ਹੈ, ਰੱਬ ਦੇ ਨਾਲ ਜੁੜ ਚੁੱਕਾ ਹੈ, ਉਹ ਉਸ ਦੇ ਗੁਣਾਂ ਨੂੰ, ਉਸ ਦੇ ਕਰੈਕਟਰਿਸਟਿਕਸ ਨੂੰ, ਉਸ ਦੀਆਂ ਪ੍ਰੋਪਰਟੀਜ਼ ਨੂੰ, ਉਸ ਦੀਆਂ ਸਿਫਤਾਂ ਨੂੰ ਗਾਇਨ ਕਰਦਾ ਹੈ। ਗੁਣਵੰਤੀ ਗੁਣ ਵੀਥਰ ਹੈ, ਜਿਹੜੀ ਰੂਹ ਰੱਬ ਦੇ ਨਾਲ ਜੁੜੀ ਹੋਈ ਹੈ ਉਹਦੇ ਗੁਣ ਗਾਇਨ ਕਰਦੀ ਹੈ। ਔਗਣਵੰਤੀ ਝੂਰ, ਜਿਹੜੀਆਂ ਦੁਹਾਗਣਾਂ ਨੇ, ਜਿਹੜੀਆਂ ਰੂਹਾਂ ਪਤੀ ਰੱਬ ਤੋਂ ਟੁੱਟੀਆਂ ਹੋਈਆਂ ਨੇ, ਉਹ ਝੂਰਦੀਆਂ ਹੀ ਰਹਿੰਦੀਆਂ ਨੇ, ਉਹ ਸ਼ਿਕਾਇਤ ਹੀ ਕਰਨੀਆਂ। ਔਗਣਵੰਤੀ ਝੂਰ ਜੇ ਲੋੜ ਹੈ ਵਰ ਕਾਮਣੀ, ਨਹਿ ਮਿਲੀਏ ਫਿਰ ਕੂਰ, ਕਿ ਭਾਈ ਹੁਣ ਇਹ ਦੁਹਾਗਣ ਜਿਹੜੀਆਂ ਟੁੱਟੀਆਂ ਰੂਹਾਂ ਨੇ ਉਹਨਾਂ ਨੂੰ ਕਹਿਣਾ, ਉਹਨਾਂ ਨੂੰ ਕਿਹਾ ਗਿਆ ਕਿ ਵੀ ਤੁਸੀਂ ਆਪਣੇ ਪਿਆਰੇ ਰੱਬ ਨੂੰ, ਆਪਣੇ ਰੱਬ ਰੂਪ ਪਤੀ ਨੂੰ ਕਿਵੇਂ ਹਾਸਲ ਕਰ ਸਕਦੀਆਂ ਹੋ ਜੇ ਤੁਸੀਂ ਝੂਠ ਦੇ ਉੱਤੇ ਮਬਨੀ ਹੋ। ਕੂਰ ਹੈ ਕੂੜ ਦਾ ਹੀ, ਕਿ ਤੁਸੀਂ ਝੂਠ ਦੇ ਨਾਲ ਜੇ ਜ਼ਿੰਦਗੀ ਬਸਰ ਕਰਦੀਆਂ ਹੋ ਜਿਹੜੀਆਂ ਰੂਹਾਂ, ਉਹ ਰੱਬ ਤਾਂ ਸੱਚ ਹੈ, ਅਤੋਲ ਹੈ, ਉਹਨੂੰ ਹਾਸਲ ਸੱਚ ਦੇ ਰਸਤੇ ਤੇ ਤੁਰਿਆ ਕੀਤਾ ਜਾ ਸਕਦਾ ਹੈ। ਔਰ ਉਸ ਰੱਬ ਨੂੰ ਪਾਣ ਦੇ ਲਈ ਇਹ ਕੁੜੀਆਂ ਰੂਹਾਂ ਇਹ ਸਮਝ ਲੈਣ, ਨਾ ਬੇੜੀ ਨਾ ਤੁਲਹੜਾ ਨਾ ਪਾਈਐ ਫਿਰ ਦੂਰ। ਹੁਣ ਇੱਕ ਪਾਸੇ ਜਦੋਂ ਤੁਸੀਂ ਦਰਿਆ ਦੇ ਇੱਕ ਕੰਢੇ ਤੋਂ ਦੂਸਰੇ ਜਾਂਦੇ ਹੋ, ਦੋ ਤਰੀਕੇ ਨੇ, ਜਾਂ ਤਾਂ ਬੇੜੀ ਹੈ, ਬੇੜੀ ਤੇ ਇੱਕ ਜਿਹੜਾ ਆਮ ਲੋਕਾਂ ਨੇ, ਤੁਸੀਂ ਜਿਹਨਾਂ ਪਿੰਡਾਂ ਦੇ ਵਿੱਚ ਜਾਂ ਜਿਹਨਾਂ ਇਲਾਕਿਆਂ 'ਚ ਨੇ, ਉਹਨਾਂ ਨੇ ਉਹ ਬਾਂਸ ਦੂਜੇ ਤੀਜੇ ਬਣਾ ਕੇ ਇੱਕ ਸਾਦਾ ਜਿਹਾ, ਉਹ ਇੱਕ ਛੱਪਰਾ ਜਿਹਾ ਐਂ ਲੱਗਦਾ ਵੀ ਥੱਲੇ ਪਾਣੀ 'ਚ ਛੱਪਰ ਵਿਛਿਆ, ਉਹਦੇ ਨਾਲ ਉਹ ਪਾਰ, ਉਹਨੂੰ ਤੁਲਹੜਾ ਕਹਿੰਦੇ ਸੀ। ਕਿ ਭਾਈ ਇਹ ਜਿਹੜਾ ਰੱਬ ਨੂੰ ਪਾਣ ਦੇ ਲਈ ਇਸ ਗੱਲ ਦਾ ਧਿਆਨ ਰਹੇ ਕਿ ਜੇ ਫਾਲਸੂਟ ਦੇ ਉੱਤੇ ਤੁਸੀਂ ਖੜੇ ਹੋ ਤੇ ਫਿਰ ਤੁਹਾਨੂੰ ਕੋਈ ਵੀ ਬੇੜੀ ਜਾਂ ਕੋਈ ਵੀ ਤੁਲਹੜਾ ਪਾਰ ਨਹੀਂ ਲਿਜਾ ਸਕਦਾ, ਕਿਉਂਕਿ ਰੱਬ ਸੱਚ ਹੈ ਤੇ ਤੁਸੀਂ ਕੂੜ ਹੋ, ਰੱਬ ਤੁਹਾਡੇ ਤੋਂ ਬਹੁਤ ਦੂਰ ਹੋਏਗਾ। ਕੋਈ ਬੇੜੀ ਕੋਈ ਤੁਲਹੜਾ ਤੁਹਾਨੂੰ ਪਾਰ ਨਹੀਂ ਲਗਾ ਸਕਦਾ। ਪ੍ਰਭ ਹਰ ਮੰਦਰ ਸੋਹਣਾ ਤਿਸਮੈ ਮਾਣਕ ਲਾਲ, ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ, ਬਿਨ ਪੌੜੀ ਗੜ ਕਿਉਂ ਚੜੋ ਗੁਰ ਹਰ ਧਿਆਨ ਨਿਹਾਲ। ਹੁਣ ਇੱਕ ਪਾਸੇ ਕੂੜੀ ਰੂਹ ਨੂੰ ਇਹ ਦੱਸਿਆ ਕਿ ਭਾਈ ਤੂੰ ਕਿਵੇਂ ਪਾਰ, ਕੋਈ ਬੇੜੀ ਕੋਈ ਤੁਲਹੜਾ ਤੈਨੂੰ ਨਹੀਂ ਪਾਰ ਲਿਜਾ ਸਕਦਾ, ਕਿਉਂਕਿ ਰੱਬ ਦਾ ਘਰ, ਅਸੀਂ ਮੰਦਰ ਦੀ ਗੱਲ ਕੀਤੀ ਸੀ ਪਹਿਲੇ ਕਿ ਮੰਦਰ ਦਾ ਮਤਲਬ ਇੱਥੇ ਵੀ ਇਹ ਸ਼ਬਦ ਹੈ ਕਿ ਪ੍ਰਭ ਹਰ ਮੰਦਰ ਸੋਹਣਾ, ਕਿ ਰੱਬ ਦਾ ਘਰ ਬਹੁਤ ਸੋਹਣਾ। ਘਰ ਤਾਂ ਤੁਹਾਡੀ ਰੂਹ ਦੇ ਵਿੱਚੋਂ ਬੈਠਾ ਆ ਕੇ। ਪ੍ਰਭ ਹਰ ਮੰਦਰ ਸੋਹਣਾ ਤਿਸਮੈ ਮਾਣਕ ਲਾਲ, ਜਿਹਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਇਸ ਸੋਹਣੇ ਰੱਬ ਦੇ ਕੋਲ ਹੀ, ਇਸ ਰੱਬ ਦੇ ਆਉਣ ਨਾਲ ਹੀ, ਹੁਣ ਇਹ ਸਮਝਾਇਆ ਦੁਨੀਆ ਨੂੰ ਹੈ ਸਾਡੇ ਲਈ ਲਾਲ, ਪਰਲਸ, ਮੋਤੀ, ਇਹ ਬੜੀਆਂ ਕੀਮਤੀ ਚੀਜ਼ਾਂ ਨੇ। ਤੇ ਮਾਣਕ, ਗੁਰੂ ਸਾਹਿਬ ਨੇ ਕਿਹਾ ਵੀ ਨਹੀਂ, ਰੱਬ ਹੀ ਮਾਣਕ ਹੈ, ਉਹੀ ਮੋਤੀ ਹੈ, ਉਹੀ ਲਾਲ ਹੈ। ਜੇ ਰੱਬ ਦੀ ਯਾਦ ਤੁਹਾਡੇ ਅੰਦਰ ਹੈ ਤੇ ਤੁਸੀਂ ਬਾਦਸ਼ਾਹ ਦੇ ਬਾਦਸ਼ਾਹ ਹੋ, ਅਮੀਰਾਂ ਦੇ ਅਮੀਰ ਹੋ। ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ, ਕਿ ਭਾਈ ਇਹ ਤਾਂ ਇਵੇਂ ਹੈ ਰੱਬ ਦਾ ਆ ਜਾਣਾ ਜਿਵੇਂ ਸੋਨੇ ਦਾ ਕਿਲਾ ਤੁਹਾਡੇ ਲਈ ਉਸਰ ਗਿਆ ਹੋਏ। ਕੋਟ ਕਹਿੰਦੇ ਨੇ ਕਿਲੇ ਨੂੰ। ਰੀਸਾਲ ਹੈ ਕਿ ਭਾਈ ਪਿਆਰ ਨਾਲ ਭਰਿਆ ਹੋਇਆ ਮਿਠਾਸ, ਰਸ ਦੇਣ ਵਾਲਾ, ਕਿ ਉਸ ਰੱਬ ਦੀ ਯਾਦ, ਉਹ ਰਿਸਾਲੂ ਹੈ। ਬਿਨ ਪੌੜੀ ਗੜ ਕਿਉਂ ਚੜੋ, ਪਰ ਇਸ ਗੱਲ ਦਾ ਧਿਆਨ ਹੋਏ ਕਿ ਜਿਹੜਾ ਰੱਬ ਸੋਨੇ ਦੇ ਕਿਲੇ ਦੇ ਵਿੱਚ ਇੱਕ ਰਸ ਦੇਣ ਵਾਲਾ ਹੈ,
ਪੌੜੀ ਤੋਂ ਬਿਨਾਂ ਉਸ ਕਿਲੇ ਦੇ ਅੰਦਰ ਕਿਵੇਂ ਦਾਖਲ ਹੋਵੋਗੇ, ਉਹਦਾ ਇੱਕੋ ਇੱਕ ਤਰੀਕਾ ਹੈ, ਗੁਰ ਹਰ ਧਿਆਨ ਨਿਹਾਲ, ਕਿ ਭਾਈ ਉਸ ਗੁਰੂ ਦੀ ਬਲੈਸਿੰਗ ਦੇ ਨਾਲ, ਗੁਰੂ ਨੂੰ ਯਾਦ ਕੀਤਿਆਂ ਤੁਸੀਂ ਉਸ ਵਾਹਿਗੁਰੂ ਦੇ ਨਾਲ ਜੁੜ ਸਕਦੇ ਹੋ। ਫਿਰ ਪਹਿਲਾਂ ਤਾਂ ਸੀ ਕਿ ਭਾਈ ਝੂਠੇ ਨੂੰ ਕਿਹਾ ਕਿ ਕੋਈ ਤੁਲਹਾ ਕੋਈ ਬੇੜੀ ਨਹੀਂ ਹੈ, ਗੁਰ ਪੌੜੀ ਬੇੜੀ ਗੁਰੂ, ਗੁਰ ਤੁਲਹਾ ਹਰ ਨਾਉ, ਗੁਰ ਸਰ ਸਾਗਰ ਬੋਹਿਥੋ, ਗੁਰ ਤੀਰਥ ਦਰਿਆਓ, ਜੇ ਤਿਸ ਭਾਵੈ ਉਜਲੀ, ਸਤ ਸਰ ਨਾਵਣ ਜਾਓ। ਕਿ ਗੁਰੂ ਹੀ ਪੌੜੀ ਹੈ। ਜੇ ਤੁਸੀਂ ਉਸ ਰੱਬ ਦੇ ਕਿਲੇ 'ਚ ਦਾਖਲ ਹੋਣਾ ਹੈ ਤੇ ਪੌੜੀ ਗੁਰੂ ਦੀ ਮੱਤ ਦੇ ਉੱਤੇ ਅਮਲ ਕਰਨਾ ਹੈ। ਗੁਰੂ ਹੀ ਬੇੜੀ ਹੈ, ਗੁਰੂ ਹੀ ਤੁਲ ਹੈ, ਔਰ ਗੁਰੂ ਕੀ ਹੈ, ਹਰ ਨਾਂ, ਉਸ ਰੱਬ ਦੇ ਨਾਂ ਤੱਕ ਪਹੁੰਚਾਉਣ ਲਈ ਇਹ ਸਹਾਰਾ ਹੈ। ਗੁਰੂ ਉਹ ਸੋਹਣਾ ਸਾਗਰ ਹੈ, ਉਹ ਬੋਹਿਤ ਹੈ, ਉਹ ਜਹਾਜ਼ ਹੈ। ਜਹਾਜ਼ ਤਾਂ ਫਿਰ ਸਾਰੇ ਹੀ ਕੰਫਰਟ ਵਾਲੇ ਆ ਜਾਂਦੇ ਨੇ। ਗੁਰ ਤੀਰਥ ਦਰਿਆਓ, ਤੁਹਾਨੂੰ ਤੀਰਥਾਂ ਤੇ ਭਟਕਣ ਦੀ, ਜਾਂ ਗੰਗਾ ਜਮਨਾ ਸਰਸਵਤੀ ਗੋਦਾਵਰੀ ਦਰਿਆਵਾਂ 'ਚ ਪਵਿੱਤਰ ਨਦੀਆਂ ਜਿਹਨਾਂ ਨੂੰ ਇਹਨਾਂ ਨੇ ਬਣਾਇਆ ਹੋਇਆ ਬਾਹਮਣਾਂ ਨੇ, ਉੱਥੇ ਨਹਾਉਣ ਦੀ ਲੋੜ ਨਹੀਂ ਹੈ। ਜੇ ਤਿਸ ਭਾਵੈ ਉਜਲੀ, ਜੇ ਤੁਸੀਂ ਸੱਚ ਦੇ ਰਸਤੇ ਤੇ ਚੱਲਦੇ ਹੋ, ਰੱਬ ਨੂੰ ਤੁਸੀਂ ਕਬੂਲ ਹੋਏ ਤੇ ਤੁਸੀਂ ਉਜਲ ਹੋ, ਤੁਸੀਂ ਉਸ ਸੱਚ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਹੋ। ਸਤ ਸਰ ਨਾਵਣ ਜਾਓ, ਸਤ ਦਾ ਸਰੋਵਰ, ਉਸ ਦੇ ਵਿੱਚ ਜਿਹੜਾ ਤੁਹਾਡਾ, ਔਰ ਜੇ ਤੁਸੀਂ ਉਸ ਸਤ ਦੇ ਸਰੋਵਰ ਦੇ ਵਿੱਚ ਨਹਾ ਲਿਆ, ਤੁਸੀਂ ਪੂਰੇ ਹੋ ਗਏ ਹੋ। ਫਿਰ ਪੂਰੋ ਪੂਰੋ ਆਖੀਐ, ਪੂਰੇ ਤਖਤ ਨਿਵਾਸ, ਪੂਰੇ ਥਾਨ ਸੁਹਾਵਣੈ, ਪੂਰੇ ਆਸ ਨਿਰਾਸ, ਨਾਨਕ ਪੂਰਾ ਜੇ ਮਿਲੈ, ਕਿਉਂ ਘਾਟੈ ਗੁਣ ਤਾਸ। ਕਿ ਇਹ ਉਸ ਰੱਬ ਦੇ ਨਾਲ ਜਦੋਂ ਤੁਸੀਂ ਜੁੜ ਗਏ, ਉਹੀ ਪੂਰਾ, ਮੋਸਟ ਪਰਫੈਕਟ, ਜਿਹਨੂੰ ਅੰਗਰੇਜ਼ੀ ਪੂਰੋ ਪੂਰੇ ਤੋਂ ਦੋ ਵਾਰ ਹੈ ਕਿ ਪਰਫੈਕਟ ਹੈ, ਪਰਫੈਕਟ ਹੈ। ਪੂਰੋ ਪੂਰੋ ਆਖੀਏ, ਪੂਰੇ ਤਖਤ ਨਿਵਾਸ, ਉਹ ਪੂਰਾ ਸਤਿਗੁਰੂ ਸੱਚੇ ਤਖਤ ਦੇ ਉੱਤੇ ਬਿਰਾਜਮਾਨ ਰੱਬ ਹੈ, ਔਰ ਇਹੀ ਉਸ ਪਰਫੈਕਟ ਜਿਹੜਾ ਆਸਣ ਹੈ ਉਸ ਦੇ ਉੱਤੇ ਬਿਰਾਜਮਾਨ ਹੈ। ਔਰ ਉਹੀ ਨਿਰਾਸ਼ਿਆਂ ਦੀ ਆਸ ਹੈ, ਜਿਨ੍ਹਾਂ ਨੂੰ ਕਿਤੇ ਕੋਈ ਜਿਹੜੀ ਹੈ, ਜਿਨ੍ਹਾਂ ਦੀ ਆਸ ਨਹੀਂ ਪੁੱਗਦੀ। ਸਭੋ ਭੱਜੈ ਆਸਰਾ, ਚੂਕੈ ਸਭ ਅਸਰਾਓ, ਚੀਤ ਆਵੈ ਉਸ ਪਾਰ ਬ੍ਰਹਮ, ਲਗੈ ਨ ਤਾਤੀ ਵਾਓ, ਨਾਨਕ ਪੂਰਾ ਜੇ ਮਿਲੈ, ਕਿਉਂ ਘਾਟੈ ਗੁਣਤਾਸ। ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਜਦੋਂ ਉਹ ਪੂਰਾ ਵਾਹਿਗੁਰੂ ਮਿਲ ਜਾਂਦਾ, ਫਿਰ ਤੁਹਾਡੇ ਅੰਦਰ ਗੁਣਾਂ ਦੀ ਕਮੀ ਨਹੀਂ ਹੁੰਦੀ, ਗੁਣ ਘਟਦੇ ਨਹੀਂ ਨੇ। ਫਿਰ ਤੁਸੀਂ ਗੁਣਾਂ ਦੇ ਖਜ਼ਾਨੇ ਰੱਬ ਨਾਲ ਜੁੜ ਕੇ ਗੁਣਵਾਨ ਹੋ ਜਾਂਦੇ ਹੋ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਮਸ਼ਹੂਰ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਕਤ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV4.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਦਰਸ਼ਕਾਂ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰੱਖਾ।